वाहिगुरू जी का खालसा वाहिगुरू जी की फतेह। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी तो दुनिया भर च बैठे साडे बहुत ही प्यारे सोहने सियाणे टीवी 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 8 अक्तूबर 2021 24 असू नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲ 5 ਕੇਬਲ ਇਨ ਕੈਨੇਡਾ roku ਜਾਦੂ ਬਾਕਸ ਤੇ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। व्यूअर्स जे तुसीं टीवी 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स ਅਸੀਂ ਇਸ ਹਫਤੇ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਫਰਾਈਡੇ ਦਾ ਦਿਨ ਹੈ ਔਰ ਸਭ ਨੂੰ ਆਪਾਂ ਹੈਪੀ ਵੀਕਐਂਡ ਕਹਿੰਦੇ ਆ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਇਕਰਮਜੀਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਸੁਨੇਹਾ ਦਿੱਤਾ ਹੈ ਕਿ ਜਿਨ੍ਹਾਂ ਨੂੰ 1984 ਦੇ ਵਰਤਾਰੇ ਤੋਂ ਬਾਅਦ ਸਮਝ ਨਹੀਂ ਆਈ ਉਹਨਾਂ ਨੂੰ ਅੱਜ ਸਮਝ ਜਾਣਾ ਚਾਹੀਦਾ ਹੈ ਕਿ ਪੰਜਾਬ ਦਾ ਕੋਈ ਵੀ ਮਸਲਾ ਆਜ਼ਾਦੀ ਤੋਂ ਬਿਨਾਂ ਹੱਲ ਨਹੀਂ ਹੋ ਸਕਦਾ। ਸੋ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਇਹ ਗੱਲ ਸਪਸ਼ਟ ਹੈ ਕਿ ਸਿੱਖ ਡਾਇਸਪੋਰਾ ਦੇ ਸਿਰ ਤੇ ਜਿਹੜੀ ਵੱਡੀ ਜ਼ਿੰਮੇਵਾਰੀ ਹੈ। ਸਾਨੂੰ ਸਭ ਨੂੰ ਆਪਣੀ ਜ਼ਿੰਮੇਵਾਰੀ ਪਹਿਚਾਨਦਿਆਂ ਸੰਘਰਸ਼ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਸੋ ਕੰਮ ਕਰ ਰਹੇ ਵੀਰਾਂ ਭੈਣਾਂ ਦੀ ਮਦਦ ਜਿਹੜੀ ਕਰਨੀ ਚਾਹੀਦੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਸਾਨੂੰ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਦੋ ਮਹਾਨ ਯੋਧਿਆਂ ਦੀ। ਸੋ ਜਿਸ ਤਰ੍ਹਾਂ ਕਿ ਵਿਊਅਰਸ ਤੁਸੀਂ ਸਭ ਜਾਣਦੇ ਹੋ ਕਿ 9 ਅਕਤੂਬਰ ਦਾ ਦਿਨ ਜਿਹੜਾ ਹੈ ਖਾਲਿਸਤਾਨੀ ਗਗਨ ਦੇ ਜਿਹੜੇ ਰੋਸ਼ਨ ਸਿਤਾਰੇ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਜੀ ਦਾ ਸ਼ਹੀਦੀ ਦਿਨ ਹੈ। ਸੋ ਅੱਜ ਜਦੋਂ ਵਿਊਅਰਸ ਆਪਾਂ ਗੱਲ ਕਰ ਰਹੇ ਹਾਂ ਤਾਂ ਸਾਊਥ ਏਸ਼ੀਆ ਦੇ ਅਸਮਾਨਾਂ ਤੇ ਜਿਹੜਾ 9 ਅਕਤੂਬਰ ਦਾ ਸੂਰਜ ਜਿਹੜਾ ਉਹ ਚੜ ਚੁੱਕਾ ਹੈ। ਸੋ ਠੀਕ 29 ਸਾਲ ਪਹਿਲਾਂ 9 ਅਕਤੂਬਰ 1992 ਨੂੰ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਜੀ ਨੂੰ ਮਹਾਰਾਸ਼ਟਰ ਦੀ ਜਿਹੜੀ ਸਟੇਟ ਹੈ ਪੂਨਾ ਵਿੱਚ ਫਾਂਸੀ ਦਿੱਤੀ ਗਈ ਸੀ। ਜਿੰਦਾ ਸੁੱਖਾ ਉਹ ਮਹਾਨ ਯੋਧੇ ਹਨ ਜਿਨ੍ਹਾਂ ਨੇ ਜੂਨ 84 ਦਾ ਘੱਲੂਘਾਰਾ ਵਰਤਾਉਣ ਵਾਲੀ ਭਾਰਤੀ ਫੌਜ ਦੇ ਮੁਖੀ ਜਨਰਲ ਵੈਦਿਆ ਨੂੰ ਪੂਨੇ ਵਿੱਚ ਜਾ ਕੇ ਸਜ਼ਾ ਯਾਫਤਾ ਕੀਤਾ ਸੀ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਸੱਚੋ ਸੱਚ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸਟਾਰਟਿੰਗ ਤੋਂ ਲੈ ਕੇ ਅੰਤ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਜਿੰਦਾ ਸੁੱਖਾ ਜੀ ਬਾਰੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਇਕਰਮਜੀਤ ਸਿੰਘ ਟੋਰਾਂਟੋ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ ਜਿਵੇਂ ਮੈਂ ਕੱਲ ਵੀ ਦੱਸਿਆ ਸੀ ਕਿ ਇਹ ਸਾਡੇ ਸਾਰੇ ਜਿਹੜੇ ਨੌਜਵਾਨ ਵੀਰ ਕਿਰਤੀ ਨੇ ਮਿਹਨਤੀ ਨੇ ਪੰਥ ਨਾਲ ਪਿਆਰ ਕਰਦੇ ਨੇ ਔਰ ਇਸ ਗੱਲ ਦੇ ਉੱਤੇ ਉਹਨਾਂ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਖਾਲਿਸਤਾਨ ਹੀ ਸਭ ਮਸਲਿਆਂ ਦਾ ਹੱਲ ਹੈ। ਬਿਲਕੁਲ ਸੋ ਇਹ ਸਾਰੇ ਹੀ ਬੜੇ ਉਤਸ਼ਾਹ ਨਾਲ ਪੰਥਕ ਪ੍ਰੋਗਰਾਮਾਂ 'ਚ ਵੀ ਸ਼ਾਮਲ ਹੁੰਦੇ ਨੇ। ਜਿੱਥੇ ਵੀ ਕਿਤੇ ਆਵਾਜ਼ ਮਾਰੀ ਜਾਂਦੀ ਹੈ ਕੋਈ ਵੀ ਜਿਹੜਾ ਖਾਲਿਸਤਾਨ ਦੇ ਲਈ ਕੰਮ ਕਰਨ ਵਾਲਾ ਹੈ ਉਸ ਦੀ ਹਮਾਇਤ 'ਚ ਜੁਟਦੇ ਨੇ। ਔਰ ਟੀਵੀ 84 ਲਈ ਸਾਡੀ ਇਹ ਸਾਰੀ ਬੈਲਟ ਟੋਰਾਂਟੋ ਤੋਂ ਲੈ ਕੇ ਸਰੀ ਤੱਕ ਕੈਨੇਡਾ 'ਚ ਬਹੁਤ ਵੱਡਾ ਸਾਡੇ ਟੀਵੀ 84 ਦੇ ਐਡਮਾਇਰਰਸ ਦਾ ਦਾਇਰਾ ਹੈ। ਔਰ ਐਡਮੀਰੇਸ਼ਨ ਦਾ ਕਾਰਨ ਹੀ ਉਹਨਾਂ ਦੀ ਇਹ ਹੈ ਕਿ ਟੀਵੀ 84 ਖਾਲਿਸਤਾਨ ਦਾ ਝੰਡਾ ਬਰਦਾਰ ਹੈ। ਆਈਡੀਓਲੋਜੀ ਤਾਂ ਹੈ ਹੀ ਹੈ, ਵੈਸੇ ਸਾਡਾ ਝੰਡਾ ਜਿਹੜਾ ਹਰ ਪ੍ਰੋਗਰਾਮ ਦੇ ਵਿੱਚ ਵੀ ਜਿਹੜਾ ਇਸ ਦੀ ਮੌਜੂਦਗੀ ਦੱਸਦੀ ਹੈ ਕਿ ਸਾਡੇ ਨਾਲ ਉਹੀ ਜੁੜੇਗਾ ਜਾਂ ਉਹੀ ਜੁੜੇ ਜਿਹੜਾ ਇਸ ਗੱਲ ਦੇ ਉੱਤੇ ਜਿਸ ਦੀ ਆਮਨ ਹੈ ਕਿ ਖਾਲਿਸਤਾਨ ਤੋਂ ਬਿਨਾਂ ਮਸਲੇ ਦਾ ਕੋਈ ਹੱਲ ਨਹੀਂ ਹੈ। ਸਾਨੂੰ ਚੁੱਪ ਰਹਿ ਕੇ ਖੱਬੇ ਸੱਜੇ ਕਰਕੇ
ਜਿਹੜਾ ਅੱਜ ਇੱਕ ਵੱਡਾ ਤਬਕਾ ਇਸ ਸਾਰੇ ਪੀਰੀਅਡ 'ਚ ਜਿੱਥੇ ਕਿਸਾਨੀ ਅੰਦੋਲਨ ਦੀਆਂ ਪੋਜ਼ਿਟਿਵਿਟੀਜ਼ ਨੇ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਹਾਂ, ਜਿਵੇਂ ਅੱਜ ਹੀ ਇੱਕ ਕੇਰਲਾ ਦਾ ਕਿਸਾਨ ਜੋ ਲੀਡਰ ਹਾਲਾਂ ਬਜ਼ੁਰਗ ਸੀ, ਉਹਦੀ ਇੱਕ ਛੋਟੀ ਜਿਹੀ ਵੀਡੀਓ ਘੁੰਮ ਰਹੀ ਸੀ। ਉਹ ਇਹ ਕਹਿ ਰਿਹਾ ਸੀ ਕਿ ਬਈ ਖਾਲਿਸਤਾਨ ਜ਼ਰੂਰ ਬਣਨਾ ਚਾਹੀਦਾ ਹੈ, ਲੇਕਿਨ ਕੇਰਲਾ ਤੱਕ ਬਣਨਾ ਚਾਹੀਦਾ, ਲੈ ਕੇ ਪੰਜਾਬ ਤੋਂ ਕੇਰਲਾ ਤੱਕ। ਉਹਨੇ ਕਿਹਾ ਵੀ ਇਹ ਇਹਨਾਂ ਦੇ ਵੱਸ ਦਾ ਰੋਗ ਨਹੀਂ, ਇਹਨਾਂ ਨੇ ਨਹੀਂ ਸੁਧਰਨਾ, ਇਹਨਾਂ ਨੂੰ ਸਿਰਫ ਗੁਰੂ ਦਾ ਖਾਲਸਾ ਹੀ ਸੁਧਾਰ ਸਕਦਾ ਹੈ, ਸਿਰਫ ਸਿੱਖ ਕੌਮ ਹੀ ਜਿਹੜੀ ਹੈ ਉਹ ਕਰ ਸਕਦੀ। ਹਾਲਾਂ ਕਈਆਂ ਦੇ ਲਈ ਮੈਂ ਸਮਝਦਾ ਵੀ ਇਸ ਗੱਲ 'ਚ ਹੀ ਅਗਲੇ ਬਹੁਤੇ ਸਾਡੇ ਖੁਸ਼ ਹੋ ਜਾਂਦੇ ਨੇ। ਕੁਝ ਚੀਜ਼ਾਂ ਪ੍ਰੈਕਟੀਕੈਲਿਟੀ ਵੀ ਨੇ ਕਹਿਣ ਨੂੰ, ਇਹੋ ਜਿਹੀਆਂ ਗੱਲਾਂ ਕਰਕੇ ਹੀ ਜਦੋਂ ਅਸੀਂ 1920 ਦੇ ਵਿੱਚ ਅਕਾਲੀ ਲਹਿਰ ਜਦੋਂ ਗੁਰਦੁਆਰੇ ਲਿਬਰੇਟ ਕਰਾਏ ਮਹੰਤਾਂ ਕੋਲੋਂ, ਜਿੰਨੀ ਸਟਰੈਂਥ ਸੀ, ਇਹੀ ਗੱਲਾਂ ਜਿਹੜੀਆਂ ਨੇ ਗਾਂਧੀ ਔਰ ਨਹਿਰੂ ਔਰ ਇਹ ਕਲਾਸ ਕਹਿੰਦੀ ਸੀ ਕਿ ਵੀ ਤੁਸੀਂ ਗੁਰਦੁਆਰੇ ਆਜ਼ਾਦ ਕਰਵਾ ਲਏ ਨੇ, ਅੰਗਰੇਜ਼ ਸਰਕਾਰ ਨੂੰ ਝੁਕਾ ਦਿੱਤਾ, ਹੁਣ ਸਾਰਾ ਭਾਰਤ ਜਿਹੜਾ ਇਹ ਤੁਹਾਡਾ ਹੈ, ਇਹਨੂੰ ਆਜ਼ਾਦ ਕਰਵਾਓ। ਸੋ ਬਹੁਤੇ ਸਾਡੇ ਉਦੋਂ ਵੀ ਇਹੀ ਸਮਝਦੇ ਸੀ ਕਿ ਭਾਈ ਇੱਥੇ ਸਾਡੇ ਨਾਲ ਕੌਣ ਡਿਸਕ੍ਰਿਮੀਨੇਸ਼ਨ ਕਰੇਗਾ, ਅਸੀਂ ਤਾਂ ਇਹਨਾਂ ਨੂੰ ਆਜ਼ਾਦੀ ਲੈ ਕੇ ਦੇਣ ਵਾਲੇ ਹਾਂ। ਸੋ ਇੱਕ ਸੈਂਟੀਮੈਂਟ ਇਹ ਜ਼ਰੂਰ ਹੈ ਜਿਹਨੂੰ ਜੇ ਅਸੀਂ ਪੋਜ਼ਿਟਿਵਲੀ ਦੇਖੀਏ ਤਾਂ ਉਹ ਇਹੀ ਹੈ ਕਿ ਵੀ ਉਹਨਾਂ ਲੋਕਾਂ ਨੂੰ ਵੀ ਲੱਗਦਾ ਵੀ ਹੋਪ ਸਿੱਖ ਨੇ, ਪਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਜਦੋਂ ਅਸੀਂ ਜਮਹੂਰੀਅਤ ਜਾਂ ਡੈਮੋਕ੍ਰੇਸੀ ਜਾਂ ਦੂਸਰੀ ਦੀ ਗੱਲ ਕਰਦੇ ਆ, ਫਿਰ ਸਿਰ ਗਿਣੇ ਜਾਂਦੇ ਨੇ। ਸਿਰਾਂ ਦੀ ਗਿਣਤੀ ਉਹ ਸਿਰ ਗਧਿਆਂ ਦੇ ਨੇ ਕਿ ਸ਼ੇਰਾਂ ਦੇ ਨੇ, ਇਹ ਮੈਟਰ ਨਹੀਂ ਕਰਦਾ। ਜੇ 100 ਸਿਰਾਂ ਨੇ ਫੈਸਲਾ ਕਰਨਾ ਤਾਂ ਜਿਹਦੇ 51 ਸਿਰ ਭਾਵੇਂ ਉਹ ਗਧਿਆਂ ਦਾ ਹੀ ਹੋਣ, ਇੱਕ ਪਾਸੇ ਹੋਣਗੇ, ਉਹਨਾਂ ਦੇ ਕੋਲ ਹੀ ਤਾਕਤ ਹੁੰਦੀ ਹੈ। ਉਹ ਜ਼ਮਾਨਾ ਗਿਆ ਜਦੋਂ ਕਿ ਤੁਸੀਂ ਤਾਕਤ ਦੇ ਜ਼ੋਰ ਨਾਲ ਕੁਝ ਹਜ਼ਾਰ ਹਮਲਾਵਰ ਆਉਂਦੇ ਸੀ, ਇੱਕ ਤੋਂ ਦੂਸਰੇ ਸਿਰੇ ਤੱਕ ਉਹਨਾਂ ਨੇ ਕਬਜ਼ਾ ਕਰ ਲਿਆ। ਜਾਂ ਜਦੋਂ ਸਿੱਖਾਂ ਨੇ ਵੀ ਪੰਜਾਬ 'ਚ ਜਿਹੜੀ ਆਪਣੀ ਹਕੂਮਤ ਕਾਇਮ ਕੀਤੀ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ, ਸਾਰੀ ਆਬਾਦੀ ਦਾ ਸਿੱਖ ਜਿਹੜੇ ਨੇ ਉਹ 12-13% ਸੀ। ਲੇਕਿਨ ਹੁਣ ਉਹ ਜ਼ਮਾਨਾ ਨਹੀਂ ਹੈ। ਸੋ ਇਸ ਗੱਲ ਲਈ ਜਿੱਥੇ ਅਸੀਂ ਇਹ ਸਮਝਦੇ ਹਾਂ ਵੀ ਇਹ ਲੋਕ ਜਿਹੜੇ ਕੁਝ ਕਹਿਣ ਤੇ ਮਜਬੂਰ ਨੇ, ਕਿਸਾਨੀ ਅੰਦੋਲਨ ਦੇ ਦੌਰਾਨ ਜਿਵੇਂ ਸਾਡੀ ਇਹ ਲੰਗਰ ਦਾ ਸਿਸਟਮ ਹੈ, ਰੈਜ਼ਿਸਟੈਂਸ ਹੈ, ਜਾਂ ਜਿਹੜੇ ਲੋਕ ਦੇਖ ਰਹੇ ਨੇ ਕਿ ਵੀ ਬਹੁਤੀ ਜਨਤਾ ਤਾਂ ਡਰ ਕੇ ਹਿੰਦੂ ਤਵੀ ਗੁੰਡਿਆਂ ਦੇ ਸਾਹਮਣੇ ਬੈਠੀ ਹੋਈ ਹੈ, ਸਿੱਖ ਅੜ ਰਹੇ ਨੇ, ਹਰ ਥਾਂ ਤੇ ਜਾ ਕੇ ਜਿਹੜਾ ਉਹ ਟੱਕਰ ਲੈ ਰਹੇ ਨੇ। ਸੋ ਇਹ ਵਕਤੀ ਐਡਮਿਰੇਸ਼ਨ ਤਾਂ ਉਹਨਾਂ ਚੋਂ ਆ ਰਹੀ ਹੈ, ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਸਾਨੂੰ ਜਦੋਂ ਅਸੀਂ ਪ੍ਰੈਕਟੀਕੈਲਿਟੀ ਦੇਖਦੇ ਹਾਂ, ਔਨ ਦਾ ਗਰਾਊਂਡ ਦੇਖਦੇ ਹਾਂ, ਜਿਵੇਂ ਉਹਨੇ ਸਰ ਕ੍ਰਿਪਸ ਮਿਸ਼ਨ ਦੇ ਵੇਲੇ ਵੀ ਔਰ ਕੈਬਨਿਟ ਮਿਸ਼ਨ ਵੀ ਅੰਗਰੇਜ਼ਾਂ ਦੇ ਜਿਹੜੇ ਕਮਿਸ਼ਨ ਆਏ, ਹੁਣ ਜਿਹੜੇ ਸਾਡੇ ਲੀਡਰ ਬਲਦੇਵ ਸਿੰਘ ਵਰਗੇ ਜਾਂ ਦੂਸਰੇ ਆਪਣਾ ਦਾਅਵਾ ਵੀ ਕਰ ਰਹੇ ਸੀ ਕਿ ਨਹੀਂ ਸਾਡੀ ਸਟੇਟ ਹੋਣੀ ਚਾਹੀਦੀ ਹੈ, ਉਹ ਨਕਸ਼ਾ ਲਟਕ ਰਿਹਾ ਹੁੰਦਾ ਸੀ, ਕਹਿੰਦੇ ਜੀ ਦੱਸੋ ਕਿੱਥੇ ਬਣਾਈਏ, ਕਿਵੇਂ ਬਣਾਈਏ। ਸੋ ਤੁਹਾਡੇ ਕੋਲ ਪਲਾਨ ਕੋਈ ਨਹੀਂ ਹੈ, ਤੁਸੀਂ ਜਸਟ ਪਾਸਟ ਦੇ ਵਿੱਚ ਰਹਿ ਰਹੇ ਹੋ ਕਿ ਜੀ ਅਸੀਂ ਤਾਂ ਦਰਾ ਖੈਬਰ ਤੋਂ ਲੈ ਕੇ ਔਰ ਜਮਨਾ ਤੱਕ ਰਾਜ ਕੀਤਾ ਹੋਇਆ ਹੈ। ਤੇ ਇਹਨਾਂ ਠੀਕ ਹੈ, ਉਹ ਸਾਡਾ ਇੱਕ ਪ੍ਰਾਈਡ ਹੈ, ਸਾਨੂੰ ਹਮੇਸ਼ਾ ਹੀ ਇਹ ਗੱਲ ਮੋਟੀਵੇਟ ਕਰੇਗੀ ਕਿ ਭਾਈ ਜਦੋਂ ਜ਼ੁਲਮ ਦੇ ਸਾਹਮਣੇ ਖਲੋਣ ਦੀ ਗੱਲ ਆਉਂਦੀ ਹੈ ਤੇ ਸਿੱਖਾਂ ਨੇ 18ਵੀਂ ਸਦੀ 'ਚ ਪਰਵਾਹ ਨਹੀਂ ਸੀ ਕੀਤੀ ਕਿ ਦਿੱਲੀ ਸਲਤਨਤ ਤੇ ਕਿੰਨਾ ਪਾਵਰਫੁਲ ਮੁਗਲ ਐਮਪਾਇਰ ਹੈ ਜਾਂ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਕਿੰਨੇ ਤਾਕਤਵਰ ਨੇ। ਉਹਨਾਂ ਦੇ ਸਾਹਮਣੇ ਇਹ ਸੀ ਕਿ ਵੀ ਅਸੀਂ ਸਾਡੇ ਜ਼ਿੰਮੇ ਗੁਰੂ ਨੇ ਕੰਮ ਲਾਇਆ ਕਿ ਖਾਲਸਾ ਸੋਏ ਜੋ ਨਿਰਧਨ ਕੋ ਭਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਨੂੰ ਸਜ਼ਾ ਦੇਣੀ ਹੈ ਤੇ ਅਸੀਂ ਨਿਮਾਣਿਆਂ ਨਿਤਾਣਿਆਂ ਦੀ ਗਰੀਬਾਂ ਦੀ ਬਾਹ ਫੜਨੀ ਹੈ। ਔਰ ਇਹੀ ਕਾਰਨ ਸੀ ਕਿ ਉਸ ਧਰਤੀ ਦੇ ਉੱਤੇ ਭਾਵੇਂ ਸਾਡੀ ਗਿਣਤੀ ਛੋਟੀ ਸੀ, ਲੇਕਿਨ ਜੇ ਉਸ ਧਰਤੀ ਦੀਆਂ ਜਾਈਆਂ ਬੇਆਬਰੂ ਹੁੰਦੀਆਂ ਸੀ ਤੇ ਉਹ ਆਵਾਜ਼ ਖਾਲਸੇ ਨੂੰ ਮਾਰਦੀਆਂ ਸੀ ਕਿ ਮੋੜੀ ਬਾਬਾ ਕੱਛ ਵਾਲਿਆ ਰਨ ਜਾਂਦੀ ਬਸਰੇ ਨੂੰ, ਕਿਉਂਕਿ ਬਸਰਾ, ਬਗਦਾਦ, ਗਜ਼ਨੀ ਇਹ ਉਹ ਬਾਜ਼ਾਰ ਸੀ ਜਿੱਥੇ ਅਜ਼ਮਤ ਨਿਲਾਮ ਹੁੰਦੀ ਸੀ, ਗੁਲਾਮ ਨਿਲਾਮ ਹੁੰਦੇ ਸੀ। ਹੁਣ ਉਸ ਸਾਰੇ ਨੂੰ ਜਿਹੜਾ ਇਹ ਇੱਕ ਪੋਜ਼ਿਟਿਵਿਟੀ ਹੈ, ਪਰ ਦੂਸਰੇ ਪਾਸੇ ਕਿਵੇਂ ਅਸੀਂ ਜੇ ਬਾਹਰਲੇ ਡਾਇਸਪੋਰਾ ਦੇ ਹਵਾਲੇ ਨਾਲ ਦੇਖੀਏ ਕਿ ਇੱਕ ਕਲਾਸ ਐਸੀ ਨਿਕਲ ਆਈ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਵੀ ਜੇ ਅਸੀਂ ਇਹ ਕੇਸਰੀ ਝੰਡਾ ਚੁੱਕ ਲਿਆ, ਬਸੰਤੀ ਝੰਡੇ ਖਾਲਿਸਤਾਨ ਦੇ, ਤੇ ਇਹਦੇ ਨਾਲੋਂ ਬਿਹਤਰ ਹੈ ਕਿ ਅਸੀਂ ਹਰੇ ਝੰਡੇ ਦੇ ਥੱਲੇ, ਕਿਸਾਨੀ ਝੰਡੇ ਥੱਲੇ ਅਸੀਂ ਜਿਹੜਾ ਉਹ ਇਤਜ਼ਾਜ਼ ਕਰੀਏ, ਜਾਂ ਅਸੀਂ ਪਹਿਲਾਂ ਕਿਸਾਨਾਂ ਦਾ। ਸੋ ਉਹ ਕਈ ਜਿਹੜੇ ਪਹਿਲਾਂ ਹੀ ਦੌੜਨ ਨੂੰ ਫਿਰਦੇ ਹੁੰਦੇ ਨੇ ਉਹ ਖਾਲਿਸਤਾਨੀ ਤੋਂ ਕਿਸਾਨ ਬਣਨ ਵੱਲ ਤੁਰ ਪਏ। ਔਰ ਹਾਲ ਇਹ ਹੈ, ਇਹੀ ਹਾਲ ਉਹਨਾਂ ਨੇ ਇੰਡੀਆ 'ਚ ਮੂਵਮੈਂਟ ਦਾ 26 ਜਨਵਰੀ ਤੋਂ ਬਾਅਦ ਕੀਤਾ। ਅਸੀਂ ਯੂਪੀ ਦੇ ਹਵਾਲੇ ਨਾਲ ਵੀ ਦੇਖ ਰਹੇ ਹਾਂ ਕਿ ਸਿੱਖ ਕਿਲਿੰਗਸ ਤੋਂ ਬਾਅਦ ਵੀ ਕਿਸ ਕਿਸਮ ਦਾ ਜਿਹੜਾ ਇੱਕ ਡਰ ਵਾਲਾ ਵਰਤਾਰਾ ਇਹਨਾਂ 'ਚ ਸੀ, ਔਰ ਕਿਵੇਂ
ਇਹਨਾਂ ਨੇ ਫੂਡਪਣਾ ਦਿਖਾਇਆ ਲੀਡਰਸ਼ਿਪ ਦੇ ਮਾਮਲੇ 'ਚ, ਉਹ ਅਸੀਂ ਦੂਸਰੇ ਸੈਗਮੈਂਟ 'ਚ ਗੱਲ ਕਰਾਂਗੇ। ਪਰ ਅਸੀਂ ਵੀਰ ਵਿਕਰਮਜੀਤ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਇਹ ਜਿਹੜੇ ਵੀਰ ਸਮਝਦੇ ਨੇ ਕਿ ਖਾਲਿਸਤਾਨ ਦੀ ਓਨਲੀ ਸੋਲੂਸ਼ਨ, ਦੀ ਓਨਲੀ, ਉਹਦੇ 'ਚ ਕੋਈ ਕੱਲਾ ਜਿਹੜਾ ਸੋਲੂਸ਼ਨ ਨਹੀਂ ਹੈ, ਦੀ ਓਨਲੀ, ਇੱਕੋ ਇੱਕ ਸਾਡੇ ਕੋਲ ਬਚਿਆ। ਜੇ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਨਾ ਕਰਵਾ ਸਕੇ, ਜਾਂ ਇਹਨਾਂ ਦੀਆਂ ਚਾਲਾਂ ਦੇ ਵਿੱਚ, ਕਪਟੀ ਚਾਲਾਂ ਦੇ ਵਿੱਚ, ਜਾਂ ਫੋਕੀ ਵਾਹਵਾਹੀ 'ਚ ਫਸ ਗਏ, ਜਾਂ ਇੱਕ ਤਬਕਾ ਡਰ ਕੇ ਵੀ ਗੁਲਾਮੀ 'ਚ ਚਲਾ ਗਿਆ, ਤੇ ਫਿਰ ਸਾਡਾ ਹਾਲ ਜਿਹੜਾ ਉਸ ਖਿੱਤੇ 'ਚ ਉਹੀ ਹੋਏਗਾ ਜੋ ਕਿ ਬੁੱਧ ਧਰਮ ਦਾ ਕੀਤਾ ਹੈ। ਪਰ ਇਹੀ ਬੁੱਧ ਧਰਮ ਨੂੰ ਸਵਾਲੋ ਕਰਨ ਦੀ ਲਾਈਨ ਸੀ ਸ਼ੰਕਰਾ ਦੇ ਜ਼ਮਾਨੇ 'ਚ ਕਿ ਪਹਿਲੇ ਸ਼ਾਸਤਰ ਸੇ ਮਾਰੋ, ਅਗਰ ਬਚ ਜਾਏ ਫਿਰ ਸ਼ਸਤਰ ਸੇ ਮਾਰੋ। ਸ਼ਾਸਤਰ ਨਾਲ ਮਾਰਨਾ, ਡਾਕਟਰੀਨਲ, ਜਿਵੇਂ ਅੱਜ ਸਿੱਖਾਂ ਦੇ ਉੱਤੇ ਗੁਰੂਆਂ ਦੀਆਂ ਮੂਰਤੀਆਂ ਬਣ ਰਹੀਆਂ ਨੇ, ਕਿਸ ਕਿਸਮ ਦਾ ਸੀ ਪੂਰਾ ਭੈਣ ਅਮਨਜੋਤ ਕੌਰ ਨੇ ਸਾਨੂੰ ਲਿਖਿਆ ਸੀ ਕਿ ਵੀ ਕਿਸ ਢੰਗ ਦੇ ਨਾਲ ਉਹ ਸਾਰਾ ਹਿੰਦੂ ਕਲਚਰ ਵਾੜ ਰਹੇ ਨੇ, ਟੈਕਸਟ ਬੁੱਕਸ ਕੀ ਕਰ ਰਹੇ ਨੇ, ਜਾਂ ਲੰਬਾ ਵਕਤ ਕੇ ਸਿੱਖ ਤਾਂ ਸਾਡੇ ਵੱਡੇ ਭਰਾ ਨੇ, ਸਾਡੀ ਖੜਕਤਾਰੀ ਬਾਂਹ, ਤੇ ਜੇ ਇਹਦੇ ਬਾਵਜੂਦ ਸਿੱਖ ਰੈਜ਼ਿਸਟੈਂਸ ਦੇ ਰਸਤੇ ਤੇ ਨਿਕਲੇ ਨੇ, ਜੇ ਸ਼ਾਸਤਰ ਦੇ ਨਾਲ ਸਿੱਖ ਨਹੀਂ ਮਰੇ, ਡਾਕਟਰੀਨਲ ਉਹਨਾਂ ਦਾ ਤੌਰ ਤਰੀਕਾ, ਜਾਲੀ ਗੁਰੂਡਮ ਖੜਾ ਕੀਤਾ, ਸਾਰੇ ਆ ਰਾਧਾ ਸੁਆਮੀ, ਨਰਕਤਾਰੀ, ਸੌਦਾ ਸਾਧ, ਆਸ਼ੂਤੋਸ਼, ਭਨਿਆਰਾ, ਤੇ ਹੋਰ ਪਤਾ ਨਹੀਂ ਕਿਹੜਾ ਐਸਾ ਪਿੰਡ ਹੋਏਗਾ ਜਿੱਥੇ ਜਾਲੀ ਇਸ ਕਿਸਮ ਦੇ ਨਹੀਂ ਬਿਠਾਏ ਹੋਏ। ਤੇ ਉਹਨਾਂ ਨੇ ਕਿਹਾ ਵੀ ਹੁਣ ਸ਼ਸਤਰ ਨਾਲ ਮਾਰੋ, ਵਿਦ ਵੈਪਨਸ। ਔਰ ਜੋ ਪੰਜਾਬ ਦੇ ਵਿੱਚ ਜੂਨ 84 ਤੋਂ ਲੈ ਕੇ ਹੁਣ ਤੱਕ ਹੋ ਰਿਹਾ, ਔਰ ਇਸ ਕਿਸਾਨ ਮੂਵਮੈਂਟ ਦੇ ਚੱਲਦੇ ਆਂ ਵੀ ਜਿੱਥੇ 700 ਤੋਂ 900 ਤੱਕ ਕੁਰਬਾਨੀਆਂ ਹੋਈਆਂ ਨੇ, ਯੂਪੀ ਦੇ ਵਿੱਚ ਜੋ ਹਾਲਾਤ ਬਣਾਏ ਹੋਏ ਨੇ, ਔਰ ਅਸੀਂ ਗੱਲ ਕਰਾਂਗੇ ਕਿ ਕਿਵੇਂ ਈਵਨ ਮੇਘਾਲਿਆ ਦੇ ਵਿੱਚ ਸ਼ਿਲੌਂਗ 'ਚ ਜਿੱਥੇ 150 ਸਾਲ ਤੋਂ ਵੀ ਜ਼ਿਆਦਾ ਤੋਂ ਸਿੱਖ ਰਹਿੰਦੇ ਨੇ, ਉਹਨਾਂ ਦੇ ਉਜਾੜੇ ਦਾ ਪੱਕਾ ਏਜੰਡਾ, ਉਸ ਮੇਘਾਲਿਆ 'ਚ ਵੀ ਬੀਜੇਪੀ ਜਿਹੜੀ ਹੈ ਹਕੂਮਤ ਦਾ ਹਿੱਸਾ ਹੈ, ਉਸ ਏਜੰਡੇ ਨੂੰ ਉਹ ਲਾਗੂ ਕਰਨ ਜਾ ਰਹੇ ਨੇ। ਪਰ ਗੱਲ ਅਸੀਂ ਅੱਜ ਦੇ ਦਿਨ ਦੀ ਕਰੀਏ, ਬੇਸ਼ੱਕ ਅੱਜ 8 ਅਕਤੂਬਰ ਹੈ, ਇੱਥੇ 8 ਅਕਤੂਬਰ ਦੀ ਸ਼ਾਮ ਅਸੀਂ ਇਹ ਪ੍ਰੋਗਰਾਮ ਕਰ ਰਹੇ, ਪਰ ਆਲਰੇਡੀ ਸਾਊਥ ਏਸ਼ੀਆ ਦੇ ਹੋਰਾਈਜ਼ਨ ਦੇ ਉੱਤੇ 9 ਅਕਤੂਬਰ ਦਾ ਸੂਰਜ ਚੜ੍ਹ ਚੁੱਕਾ ਹੈ। 9 ਅਕਤੂਬਰ ਦਾ ਦਿਨ ਇੱਕ ਮੁਬਾਰਕ ਦਿਨ ਵੀ ਹੈ। ਗੁਰੂ ਰਾਮਦਾਸ ਪਾਤਸ਼ਾਹ ਚੌਥੇ ਪਾਤਸ਼ਾਹ ਦਾ ਪ੍ਰਕਾਸ਼ ਦਿਨ ਵੀ ਹੈ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ, ਜਿਨ੍ਹਾਂ ਨੇ ਚੱਕ ਰਾਮਦਾਸ, ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਫਰਮਾਇਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਿਹਾ ਨਾਨਕ ਕਸਮਲ ਜਾਏ ਨਾਇਆ ਰਾਮਦਾਸ ਸਰ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਸੋ ਉਸ ਸ਼ਹਿਰ ਨੂੰ ਵਸਾਉਣ ਵਾਲੇ ਗੁਰੂ ਰਾਮਦਾਸ ਜੀ, ਜਿਨ੍ਹਾਂ ਨੇ ਹਰਮੰਦਰ ਸਰੋਵਰ ਜਿਸ ਦੀ ਤਾਮੀਰ ਕਰਵਾਈ, ਲਗਭਗ 9 ਸਾਲ ਦਾ ਉਹਨਾਂ ਦਾ ਗੁਰਗੱਦੀ ਦਾ ਸਮਾਂ, ਫਿਰ ਉਹ ਜੋਤੀ ਜੋਤ ਸਮਾਏ, ਔਰ ਉਸੇ ਹੀ ਸਰੋਵਰ ਦੇ ਅੰਦਰ ਜਿਹੜਾ ਅੰਮ੍ਰਿਤ ਸਰੋਵਰ ਕਰਕੇ ਜਿਹੜਾ ਮੁਰਦਿਆਂ ਨੂੰ ਜ਼ਿੰਦਗੀ ਦੇਣ ਵਾਲਾ, ਕਿਉਂਕਿ ਮਰਦੀ ਤਾਂ ਜ਼ਮੀਰ ਹੈ। ਔਰ ਜਦੋਂ ਅਸੀਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਜ਼ਿਕਰ ਕਰਦੇ ਹਾਂ, ਤੇ ਉਹਨਾਂ ਦੀ ਇਹ ਕੋਟ ਅੱਜ ਵਰਲਡ ਫੇਮਸ ਹੈ। ਔਰ ਮੈਨੂੰ ਯਾਦ ਹੈ ਜਦੋਂ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਅਸਿਸਟੈਂਟ ਪ੍ਰੋਫੈਸਰ ਆਫ ਐਂਥਰੋਪੋਲੋਜੀ ਸਨ ਉਦੋਂ ਯੂਨੀਵਰਸਿਟੀ ਆਫ ਮੇਨ 'ਚ, ਔਰ ਉਹਨਾਂ ਨੇ ਇੱਕ ਪ੍ਰੋਜੈਕਟ ਦੇ ਉੱਤੇ ਕੰਮ ਸ਼ੁਰੂ ਕੀਤਾ, ਖਾਲਿਸਤਾਨੀ ਜੁਝਾਰੂਆਂ ਦੇ ਨਾਲ ਇੰਟਰਵਿਊ। ਉਹਨਾਂ ਦਾ ਬੁੱਕ ਪ੍ਰੋਜੈਕਟ ਸੀ 4-5 ਸਾਲ। ਮੈਂ ਉਹਨਾਂ ਦੇ ਨਾਲ ਅਮਰੀਕਾ, ਕੈਨੇਡਾ ਸੈਂਕੜਿਆਂ ਇੰਟਰਵਿਊ ਜਿਹੜੇ ਨੇ ਉਹ ਕਰਵਾਏ, ਔਰ ਜਦੋਂ ਫਾਈਨਲੀ ਉਹਨਾਂ ਦਾ ਕੰਮ ਮੁਕੰਮਲ ਹੋਇਆ ਔਰ ਉਸ ਨੂੰ ਪਬਲਿਸ਼ ਕਿਵੇਂ ਕਰਨਾ ਹੈ, ਸੋ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਪ੍ਰੈਸ ਜਿਹੜੀ ਐਕੈਡੈਮਿਕ ਹਲਕਿਆਂ ਦੀ ਆਕਸਫੋਰਡ, ਕੈਂਬਰਿਜ ਵਾਂਗ ਅਮਰੀਕਾ 'ਚ ਇੱਕ ਪ੍ਰੈਸਟੀਜੀਅਸ ਪ੍ਰੈਸ ਹੈ, ਉਹਨੇ ਮੰਨਿਆ। ਔਰ ਫਿਰ ਇਹਨਾਂ ਦੀ ਲੰਬੀ ਪ੍ਰੋਸੈਸ ਹੁੰਦੀ ਹੈ, ਕਿਹਦੇ 'ਚੋਂ ਗੁਜ਼ਰਦਾ, ਔਰ ਉਹਦੀ ਜਿਹੜਾ ਉਸ ਪ੍ਰੋਜੈਕਟ ਨੂੰ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਪ੍ਰੈਸ ਵੱਲੋਂ ਹੈਂਡਲ ਕਰ ਰਹੀ ਸੀ ਉਹ ਪੈਟਰੀਸ਼ਾ, ਔਰ ਮਿਡਲ ਏਜਡ ਗੋਰੀ, ਬੜੀ ਸ਼ਾਰਪ, ਬੜੀ ਐਨਾਲਿਟੀਕਲ ਮਾਈਂਡ ਸੈਟ। ਔਰ ਉਹਨੇ ਜਦੋਂ ਸਾਰੀ ਕਿਤਾਬ ਫਿਰ ਇਹ ਡਿਸਾਈਡ ਪਬਲਿਸ਼ਰ ਕਰਦੇ ਹੁੰਦੇ ਨੇ ਜਿਹੜਾ ਹੈ ਕਿ ਵੀ ਫਰੰਟ ਪਿਕਚਰ ਕੀ ਹੋਏਗੀ, ਕਿਹੜੀ ਕੋਟ ਨਾਲ ਹੋਏਗੀ। ਸੋ ਉਹਨੇ ਜਦੋਂ ਸੰਤਾਂ ਦੀ ਪਿਕਚਰ ਵੀ ਦੇਖੀ, ਹਾਲਾਂਕਿ ਸਾਡਾ ਸੀ ਕਿ ਵੀ ਡਿਮੋਲਿਸ਼ਡ ਅਕਾਲ ਤਖਤ ਦੀ ਹੋਏ ਜਾਂ ਪਰ ਉਹ ਇੰਨੀ ਇੰਪ੍ਰੈਸ ਹੋਈ
ਔਰ ਪਿਕਚਰ ਦੇ ਨਾਲ ਸਭ ਤੋਂ ਜ਼ਿਆਦਾ ਇੰਪ੍ਰੈਸ ਉਹਨੂੰ ਜਦੋਂ ਉਹਨੇ ਸੰਤਾਂ ਦੀ ਇਹ ਕੋਟ ਦਾ ਅੰਗਰੇਜ਼ੀ ਤਰਜਮਾ ਦੇਖਿਆ ਕਿ ਜਿਹਨੂੰ ਅਸੀਂ ਪੰਜਾਬੀ 'ਚ ਜਦੋਂ ਕਹਿੰਦੇ ਹਾਂ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਪਰ ਜ਼ਮੀਰ ਦਾ ਮਰ ਜਾਣਾ ਅਸਲ ਵਿੱਚ ਮੌਤ ਹੈ। ਤੇ ਫਿਜ਼ੀਕਲ ਡੈਥ ਆਈ ਡੋਂਟ ਫੀਅਰ, ਡੈਥ ਆਫ ਕੌਨਸ਼ੀਅੰਸ ਇਜ਼ ਦਾ ਸਰਟਨ ਡੈਥ। ਤੇ ਉਹਨੇ ਉੱਥੇ ਇੱਕ ਹੱਥ ਮਾਰ ਕੇ ਕਹਿੰਦਾ ਵਾਟ ਏ ਮੈਨ, ਕਿ ਵੀ ਕਿਉਂਕਿ ਜਿਹੜੇ ਲੋਕ ਦੁਨੀਆ 'ਚ ਸਮਝਦੇ ਨੇ ਕਿ ਜਿਨ੍ਹਾਂ ਨੇ ਜ਼ੁਲਮ ਨੂੰ ਚੈਲੰਜ ਕੀਤਾ ਉਹ ਉਹੀ ਨੇ ਜਿਹੜੇ ਸਰੀਰ ਦੇ ਮੋਹ ਚੋਂ ਨਿਕਲ ਜਾਂਦੇ ਨੇ। ਔਰ ਜਿਹੜੇ ਲੋਕ ਜ਼ਮੀਰ ਨੂੰ ਮਾਰ ਕੇ ਜਿਉਂਦੇ ਨੇ, ਉਹ ਭਾਵੇਂ ਤੁਸੀਂ ਕਿਸੇ ਜੌਬ ਦੇ ਵਿੱਚ ਆਪਣੀ ਜ਼ਮੀਰ ਨੂੰ ਮਾਰ ਰਹੇ ਹੋ, ਡੇ ਟੂ ਡੇ ਲਾਈਫ 'ਚ ਹੋਏ, ਤੁਸੀਂ ਜੋ ਅੰਦਰ ਸੋਚਦੇ ਹੋ, ਜੋ ਤੁਹਾਡੇ ਅੰਦਰ ਹੈ, ਉਹ ਤੁਸੀਂ ਕਹਿਣ ਦੀ ਹਿੰਮਤ ਨਹੀਂ ਰੱਖਦੇ, ਤੁਸੀਂ ਡਰ ਦੇ ਵਿੱਚ ਜਿਉਂਦੇ ਹੋ। ਤੇ ਜਿਵੇਂ ਸਾਡੀ ਜਿਹੜੀ ਫੋਕ ਵਿਜ਼ਡਮ ਪੰਜਾਬ ਦੀ ਸੀ, ਉਹਨਾਂ ਦਾ ਇਹ ਹੁੰਦਾ ਸੀ ਕਿ ਭਾਈ ਇਹ ਡਰ ਡਰ ਕੇ ਰੋਜ਼ ਮਰਨ ਕੋਲੋਂ ਤਾਂ ਇੱਕੋ ਦਿਨ ਕਹਿ ਕੇ ਮਰਨਾ ਚੰਗਾ ਹੈ, ਕਿ ਵੀ ਚੈਲੰਜ ਕਰੋ ਦੇਖੀ ਜਾਏਗੀ ਜੋ ਹੋਏਗੀ, ਵੀ ਰੋਜ਼ ਹੀ ਡਰ ਡਰ ਕੇ ਮਰਦੇ। ਸੋ ਜ਼ਾਹਰ ਹੈ ਕਿ ਵੀ ਉਹਨਾਂ ਨੇ ਜਿਹੜਾ ਕ੍ਰਾਈਟੇਰੀਆ 20ਵੀਂ ਸਦੀ ਦੇ, ਜਦੋਂ ਅਸੀਂ ਉਹਨਾਂ ਨੂੰ ਮਹਾਨ ਸਿੱਖ ਕਹਿੰਦੇ, ਸੋ ਇਹ ਗੱਲ ਜਦੋਂ ਅਸੀਂ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਵੀ 9 ਅਕਤੂਬਰ ਦਾ ਹੈ, ਔਰ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ ਨੂੰ ਤੁਸੀਂ ਖਾਲਿਸਤਾਨੀ ਗਗਨ ਦੇ ਰੋਸ਼ਨ ਸਿਤਾਰੇ ਕਿਹਾ, ਉਹਨਾਂ ਦੀ ਸ਼ਹਾਦਤ ਵੀ 9 ਅਕਤੂਬਰ 1992 ਨੂੰ ਮਹਾਰਾਸ਼ਟਰ ਸਟੇਟ ਦੀ ਪੂਨਾ ਜੇਲ੍ਹ ਦੇ ਵਿੱਚ ਜਿਹੜਾ ਹੁੰਦੀ ਹੈ, ਫਾਂਸੀ ਉਹਨਾਂ ਨੂੰ ਦਿੱਤੀ ਜਾਂਦੀ ਹੈ। ਉਹਨਾਂ ਦੇ ਜ਼ਿੰਦਗੀ ਦਾ ਇੱਕ ਇੱਕ ਵਾਕਿਆ ਉਹ ਇੱਕ ਇੱਕ ਪੂਰੀ ਫਿਲਮ ਵਾਂਗ ਮਨ ਦੀਆਂ ਅੱਖਾਂ ਸਾਹਮਣੇ ਵੀ ਘੁੰਮਦਾ ਹੈ। ਘੰਟਿਆਂ ਬੱਧੀ ਅਸੀਂ ਗੱਲ ਕਰ ਸਕਦੇ ਹਾਂ ਉਹਨਾਂ ਦੇ ਉੱਤੇ, ਪਰ ਅਸੀਂ ਹੁਣ ਬਹੁਤ ਸਾਰੀ ਇਨਫੋਰਮੇਸ਼ਨ ਔਨ ਦਾ ਨੈਟ ਅਵੇਲੇਬਲ ਹੈ, ਤੁਸੀਂ ਗੂਗਲ ਕਰੋ, ਜਿੰਦਾ ਸੁੱਖਾ ਪਾਓ ਤੇ ਕਿੰਨਾ ਕੁਝ ਸਾਹਮਣੇ ਆ ਜਾਂਦਾ ਹੈ। ਪਰ ਜਦੋਂ ਤੁਸੀਂ ਪਰਖ ਦੀਆਂ ਘੜੀਆਂ ਚੋਂ ਗੁਜ਼ਰ ਰਹੇ ਹੁੰਦੇ ਹੋ, ਉਦੋਂ ਤੁਹਾਡੇ ਕੀ ਥਾਟ ਨੇ, ਜਦੋਂ ਮੌਤ ਦੇ ਤੁਸੀਂ ਕਰੀਬ ਹੋ, ਤੁਸੀਂ ਕਿਵੇਂ ਉਸ ਸਾਰਿਆਂ ਨੂੰ ਦੇਖਦੇ ਹੋ? ਬਿਲਕੁਲ। ਤੁਹਾਡਾ ਫਿਊਚਰ ਦੀ ਜਨਰੇਸ਼ਨ ਦੇ ਲਈ ਵਿਜ਼ਨ ਕੀ ਹੈ, ਜਿਹਨੂੰ ਅੱਜ ਲਫ਼ਜ਼ ਰੋਡ ਮੈਪ ਦੁਹਰਾਇਆ ਜਾਂਦਾ ਹੈ? ਤੇ ਫਿਰ ਜਿੰਦਾ ਸੁੱਖਾ ਦੀ ਜ਼ਿੰਦਗੀ ਵੀ ਔਰ ਸ਼ਹਾਦਤ ਵੀ ਇੰਨੇ ਮੁਕੰਮਲ ਚੈਪਟਰ ਨੇ, ਜਿਨ੍ਹਾਂ ਤੇ ਇਹ ਸ਼ੇਅਰ ਬੇਸ਼ੱਕ ਇੰਨਾ ਕਿਸਿਆ ਹੋਇਆ ਦੁਨੀਆ ਭਰ 'ਚ ਇਸਤੇਮਾਲ ਹੁੰਦਾ, ਜਿਹੜੇ ਵੀ ਉਸ ਖਿੱਤੇ ਦੇ ਲੋਕ ਸ਼ਹਾਦਤ ਦੇ ਕਾਨਸੈਪਟ ਨੂੰ ਸਮਝਦੇ ਨੇ कि शहीद की जो मौत है वो कौम की हयात है, हयात तो हयात है, मौत भी हयात है। कि ਜਦੋਂ ਜਿਉਂਦੇ ਨੇ ਹਯਾਤੀ ਜ਼ਿੰਦਗੀ ਨੂੰ ਕਹਿੰਦੇ ਨੇ, ਉਦੋਂ ਤਾਂ ਉਹ ਜ਼ਿੰਦਗੀ ਦੇ ਹੀ ਰਹੇ ਹੁੰਦੇ ਨੇ, ਪਰ ਉਹਨਾਂ ਦੀ ਸ਼ਹਾਦਤ ਵੀ ਜਿਹੜੀ ਹੈ ਉਹ ਆਉਣ ਵਾਲੀਆਂ ਨਸਲਾਂ ਨੂੰ ਜ਼ਿੰਦਗੀ ਦਿੰਦੀ ਹੈ। ਔਰ ਜਦੋਂ ਅਸੀਂ 9 ਅਕਤੂਬਰ ਦੇ ਨਾਲ ਇਹ ਗੱਲ ਕਰਦੇ, ਤੇ ਜੇ ਉਸ ਹਰਮੰਦਰ ਨੂੰ, ਜਿਸ ਸਰੋਵਰ ਦੇ ਵਿੱਚ ਹਰਮੰਦਰ ਗੁਰੂ ਅਰਜਨ ਸਾਹਿਬ ਤਾਮੀਰ ਕਰਦੇ ਨੇ, ਸਾਈਂ ਮੀਆਂ ਮੀਰ ਉਸ ਦਾ ਸੰਗੇ ਬੁਨਿਆਦ ਰੱਖਦੇ ਨੇ, ਤੇ ਇਹ ਵੀ ਸਾਡੇ ਜਦੋਂ ਮੀਰੀ ਪੀਰੀ ਦੇ ਕਾਨਸੈਪਟ ਦੀ ਅਸੀਂ ਗੱਲ ਕਰਦੇ ਹਾਂ, ਭਗਤੀ ਸ਼ਕਤੀ ਦੇ ਕਾਨਸੈਪਟ ਦੀ ਗੱਲ ਕਰਦੇ ਹਾਂ, ਰਾਜ ਯੋਗ ਦੇ ਕਾਨਸੈਪਟ ਦੀ ਗੱਲ ਕਰਦੇ ਹਾਂ, ਤੇ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਇੱਕ ਪਾਸੇ ਉਹ ਪੀਰੀ ਦਾ ਮੁਜੱਸਮਾ ਜੀ ਹਰਮੰਦਰ ਸਾਹਿਬ ਦੇ ਅੰਦਰੋਂ 24 ਘੰਟੇ ਕੁਝ ਸਫਾਈ ਦੇ ਵਕਤ ਨੂੰ ਛੱਡ ਕੇ ਕੀਰਤਨ ਦੀਆਂ ਗੁੰਜਾਰਾਂ ਪੈਂਦੀਆਂ ਨੇ, ਸਿਰਫ ਤੇ ਸਿਰਫ ਰੱਬ ਦੀ ਸਿਫਤ ਸਲਾਹ ਹੈ, ਰੱਬ ਦਾ ਕੀਰਤਨ ਹੈ। ਤੇ ਉਸ ਤੋਂ ਠੀਕ 84 ਕਦਮਾਂ ਦੀ ਵਿੱਥ ਤੇ ਅਕਾਲ ਤਖਤ, ਜਿਹੜਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਿਸ ਦਾ ਸੰਗੇ ਬੁਨਿਆਦ ਰੱਖਦੇ ਨੇ, ਦਿੱਲੀ ਤਖਤ ਤੋਂ 2 ਫੁੱਟ ਉੱਚਾ, ਜਿਹੜਾ ਇਸ ਗੱਲ ਦਾ ਜਾਮਨ ਹੈ ਕਿ ਪੀਰੀ ਦੇ ਸਾਹਮਣੇ ਮੀਰੀ ਦਾ ਤਖਤ ਹਰ ਮੀਰ ਨੂੰ ਜਿਹੜਾ ਉਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਅਲਟੀਮੇਟਲੀ ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ, ਕਿ ਇਹ ਧਰਤੀ ਭਲੇ ਲੋਕਾਂ ਲਈ ਹੈ, ਇੱਥੇ ਸੱਚ ਹੱਕ ਇਨਸਾਫ ਦੀਆਂ ਵੈਲਿਊਜ਼ ਰਹਿਣੀਆਂ ਚਾਹੀਦੀਆਂ ਨੇ। ਪਰ ਜਦੋਂ ਵੀ ਕੋਈ ਇਹਨਾਂ ਵੈਲਿਊਜ਼ ਨੂੰ ਚੈਲੰਜ ਕਰੇਗਾ, ਫਿਰ ਪੀਰੀ 'ਚ ਯਕੀਨ ਰੱਖਣ ਵਾਲੇ ਹਰਮੰਦਰ ਦੇ ਪੁੱਤਰ ਗੁਰੂ ਅਰਜਨ ਸਾਹਿਬ ਸਾਈਂ ਮੀਆਂ ਮੀਰ ਦੀ ਉਸ ਸਾਂਝ ਦੇ ਜਿਹੜੇ ਮੁਜੱਸਮੇ 'ਚੋਂ ਪ੍ਰੇਰਨਾ ਲੈ ਕੇ ਅੱਗੇ ਤੁਰਦੇ ਨੇ, ਉਹਨਾਂ ਹਕੂਮਤਾਂ ਨੂੰ ਚੈਲੰਜ ਕਰਨਗੇ। ਔਰ 4 ਸਦੀਆਂ ਦਾ ਇਤਿਹਾਸ ਗਵਾਹ ਹੈ। ਇਕੱਲਾ ਇਹੀ ਨਹੀਂ ਕਿ ਖਾਲਸੇ ਨੇ 18ਵੀਂ ਸਦੀ 'ਚ
ਕਿਵੇਂ ਪਾਵਰਫੁਲ ਰਜੀਮਸ ਨੂੰ ਚੈਲੰਜ ਕੀਤਾ ਔਰ ਫਤਹ ਹਾਸਲ ਕੀਤੀ। ਪਰ ਇਹੀ ਜੇ ਸਾਨੂੰ ਸਮਝ ਹੈ ਕਿ ਹਰਮੰਦਰ ਔਰ ਅਕਾਲ ਤਖਤ ਔਰ ਇਸ ਦੇ ਨਾਲ ਕੀ ਜੁੜਿਆ ਹੋਇਆ ਹੈ, ਤੇ ਜਿਸ ਦੁਸ਼ਮਣ ਨੇ ਜੂਨ ਦੇ ਪਹਿਲੇ ਹਫਤੇ 3 ਜੂਨ 1984 ਨੂੰ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਉੱਤੇ ਇੰਦਰਾ ਗਾਂਧੀ ਉਸ ਵੇਲੇ ਦਾ ਫੌਜੀ ਜਨਰਲ ਵੈਦਿਆ ਫੌਜਾਂ ਚੜਾਈਆਂ ਸਨ, ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਸੀ 3 ਜੂਨ ਦਾ ਦਿਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ, ਔਰ ਸਿੱਖੀ ਦੇ ਵਿੱਚ ਸ਼ਹੀਦੀ ਦਾ ਕਨਸੈਪਟ ਗੁਰੂ ਅਰਜਨ ਸਾਹਿਬ ਦੇ ਨਾਲ ਅਸੀਂ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਹਿੰਦੇ ਕਿ ਕਿਵੇਂ ਉਹਨਾਂ ਨੇ ਤੱਤੀ ਤਵੀ ਤੇ ਬੈਠ ਕੇ ਸਿਰ ਤੇ ਰੇਤ ਪਵਾਉਂਦੇ ਆ, ਦੇਗ ਚੋਬੜਦੇ ਆ, ਜਿਨ੍ਹਾਂ ਵੈਲਿਊਜ਼ ਨੂੰ ਲੈ ਕੇ ਸਿੱਖੀ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ, ਜਿਨ੍ਹਾਂ ਗੁਰੂ ਨਾਨਕ ਸਾਹਿਬ ਨੇ ਬੁਲੰਦ ਆਵਾਜ਼ ਦੇ ਵਿੱਚ ਇਹ ਫਰਮਾਇਆ ਸੀ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਉਹ ਵੇਲੇ ਦੇ ਹਾਕਮ ਹੋਣ, ਹਮਲਾਵਰ ਹੋਣ, ਇਹ ਸਾਡਾ ਇਤਿਹਾਸ ਹੈ। ਔਰ ਜਿੰਦੇ ਸੁੱਖੇ ਦੀ ਸ਼ਹਾਦਤ ਦਾ ਉਸ ਦਿਨ ਦੇ ਨਾਲ ਜੁੜਨਾ, ਕਿਉਂਕਿ ਇਹ ਇੱਕ ਇਤਿਹਾਸ ਦਾ ਉਹ ਸਾਡਾ ਖੂਬਸੂਰਤ ਚੈਪਟਰ ਹੈ ਕਿ ਜਦੋਂ ਦੁਸ਼ਮਣ ਨੇ ਸਿੱਖ ਕੌਮ ਦੇ ਖਿਲਾਫ ਸਰਬਨਾਸ਼ ਕਰਨ ਦੀ ਜੰਗ, ਟੋਟਲ ਵਾਰ ਵਿੱਢੀ, ਤੇ ਉਹਨਾਂ ਨੇ ਸਭ ਤੋਂ ਪਹਿਲਾਂ ਹਰਮੰਦਰ ਸਾਹਿਬ ਅਕਾਲ ਤਖਤ ਨੂੰ ਟਾਰਗੇਟ ਕੀਤਾ। ਉਸ ਦੀ ਤਬਾਹੀ ਉਹ ਭਾਵੇਂ ਮੱਸਾ ਰੰਗੜ ਉੱਥੇ ਆ ਕੇ ਕਰਦਾ ਜਾਂ ਜਦੋਂ ਅਬਦਾਲੀ, ਤੈਮੂਰ, ਸ਼ਾਹ ਜਮਾਨ ਉਹ ਆ ਕੇ ਢਾਉਂਦੇ ਨੇ, ਤੇ ਫਿਰ ਉਹਨਾਂ ਨੂੰ ਜਿਹੜਾ ਸਜ਼ਾ ਯਾਫਤਾ ਕਰਨਾ। ਜੇ ਅਸੀਂ ਮੱਸਾ ਰੰਗੜ ਦੀ ਗੱਲ ਕਰਦੇ ਹਾਂ ਤਾਂ ਫਿਰ ਸੁੱਖਾ ਸਿੰਘ, ਮਹਿਤਾਬ ਸਿੰਘ ਸਾਡੇ ਇਤਿਹਾਸ ਦੇ ਹੀਰੋ ਸਾਡੀਆਂ ਅੱਖਾਂ ਅੱਗੇ ਨੇ। ਔਰ ਉਹੀ ਜੇ ਇੰਦਰਾ ਗਾਂਧੀ ਔਰ ਜਨਰਲ ਵੈਦਿਆ 3 ਜੂਨ ਦਾ ਦਿਨ ਚੁਣਦੇ ਨੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ, ਤੇ ਫਿਰ ਉਸੇ ਹੀ ਭਗਤੀ ਸ਼ਕਤੀ ਦੇ ਪ੍ਰਤੀਕ, ਉਸੇ ਹੀ ਹਰਮੰਦਰ ਸਾਹਿਬ ਅਕਾਲ ਤਖਤ ਤੋਂ ਪ੍ਰੇਰਨਾ ਲੈ ਕੇ ਗੁਰੂ ਦੇ ਬਹਾਦਰ ਸਪੁੱਤਰ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕਰਦੇ ਨੇ। ਤੇ ਇਸੇ ਹੀ ਅਕਾਲ ਤਖਤ ਢੱਠੇ ਖੰਡਰਾਤ ਦੇ ਸਾਹਮਣੇ ਅਰਦਾਸਾ ਸੋਧ ਕੇ ਖਾਲਸੇ ਦੇ ਇਹ ਦੋਵੇਂ ਬਹਾਦਰ ਸਪੁੱਤਰ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਪੂਨੇ ਪਹੁੰਚ ਕੇ, ਇਸ ਲਈ ਪੂਨਾ ਜੇਲ੍ਹ 'ਚ ਉਹਨਾਂ ਨੂੰ ਫਾਂਸੀ ਦਿੱਤੀ ਗਈ ਕਿਉਂਕਿ ਜਨਰਲ ਵੈਦਿਆ ਰਿਟਾਇਰਮੈਂਟ ਦੇ ਨਾਲ ਹੀ ਪੂਨੇ 'ਚ ਆਪਣਾ ਵੱਡਾ ਘਰ ਬਣਾ ਕੇ ਜ਼ਿੰਦਗੀ ਆਰਾਮ ਦੀ ਗੁਜ਼ਾਰਨ ਦੇ ਲਈ ਪਹੁੰਚ ਗਿਆ ਸੀ। ਤੇ ਇਹ ਖਾਲਸੇ ਦੇ ਬਾਜ ਵੀ, ਸ਼ਾਹੀਨ ਵੀ ਪਹੁੰਚ ਗਏ ਕਿ ਭਾਈ ਹੁਣ ਇਸ ਦੁਸ਼ਟ ਨੂੰ ਸਜ਼ਾ ਯਾਫਤਾ ਕਰਨਾ। ਸੋ ਉਹਨਾਂ ਨੇ ਸਾਰੇ ਬਾਜ਼ਾਰ ਵੈਦਿਆ ਨੂੰ ਜਿਹੜਾ ਉਹ ਸਜ਼ਾ ਯਾਫਤਾ ਕੀਤਾ। ਟ੍ਰਾਇਲ ਚੱਲਿਆ ਔਰ ਜਿੰਦੇ ਸੁੱਖੇ ਦੇ ਤਾਂ ਇੰਨੇ ਕਾਰਨਾਮੇ ਨੇ ਕਿ ਸਾਰੀ ਰਾਤ ਗੁਜ਼ਰ ਸਕਦੀ ਹੈ ਕਿ ਉਹਨਾਂ ਨੇ ਇਕੱਲਾ ਹੀ ਨਹੀਂ, ਉਹਨਾਂ ਨੇ ਚੁਣ ਕੇ ਜਿਨ੍ਹਾਂ ਨੇ ਨਵੰਬਰ 84 ਦੀ ਨਸਲਕੁਸ਼ੀ ਕੀਤੀ ਸੀ ਦਿੱਲੀ ਦੇ ਵਿੱਚ, ਉਹ ਲਲਿਤ ਮਾਕਨ ਹੋਏ, ਉਹ ਉਹਦੀ ਘਰ ਵਾਲੀ ਗੀਤਾਂਜਲੀ MP ਸੀ, ਬਾਅਦ 'ਚ ਉਹਦਾ ਸਹੁਰਾ ਪ੍ਰੈਜ਼ੀਡੈਂਟ ਵੀ ਬਣਿਆ ਕੀ ਉਹਦਾ ਸ਼ਰਮਾ, ਔਰ ਇਸੇ ਤਰ੍ਹਾਂ ਅਰਜਨ ਦਾਸ ਦਿੱਲੀ ਦਾ ਕਾਉਂਸਲਰ, ਔਰ ਇਸੇ ਤਰ੍ਹਾਂ ਕਾਨਪੁਰ ਦਾ MLA ਜਿਹਨੇ ਕਾਨਪੁਰ 'ਚ ਸਿੱਖਾਂ ਦੀ ਨਸਲਕੁਸ਼ੀ ਕੀਤੀ। ਔਰ ਬਹੁਤ ਸਾਰੇ ਉਹ ਨਾਂ ਨੇ, ਇਹਨਾਂ ਦਾ ਨਾਂ ਜਿਵੇਂ ਅਸੀਂ ਜਨਰਲ ਹਰੀ ਸਿੰਘ ਨਲੂਏ ਦੀ ਬਹਾਦਰੀ ਦੀ ਗੱਲ ਕਰਦੇ ਹਾਂ, ਅਜੋਕੇ ਦੌਰ ਦੇ ਵਿੱਚ ਇੱਕੋ ਵੇਲੇ ਖਬਰਾਂ ਹੁੰਦੀਆਂ ਸੀ ਕਿ आज जिंदा दिल्ली में, आज जिंदा लखनऊ में, आज जिंदा हैदराबाद में, ਬੰਬਈ में, ਤੇ ਮਾਵਾਂ ਬੱਚੇ ਲੈ ਜਾਂਦੀਆਂ ਸੀ ਸਕੂਲੋਂ ਤੇ ਬਾਜ਼ਾਰ ਬੰਦ ਹੋ ਜਾਂਦੇ ਸੀ ਕਿ ਬਈ ਕਿਹੜਾ ਵਾਕਿਆ ਇਹ ਹੁਣ ਕਰਨ ਜਾ ਰਹੇ ਨੇ। ਲੇਕਿਨ ਉਹਨਾਂ ਦੇ ਸਾਹਮਣੇ ਆਸ਼ਾ ਕਿੰਨਾ ਸਪਸ਼ਟ ਸੀ। ਬਿਲਕੁਲ ਉਹ ਉਹਨਾਂ ਦੀ ਜ਼ਿੰਦਗੀ ਦੇ ਕਾਰਨਾਮਿਆਂ ਦੇ ਤਾਂ ਮੈਂ ਦੋ ਜਿਹੜੇ ਨੇ ਉਹ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਲਿਖਤਾਂ ਨੇ। ਇੱਕ ਜਿਹੜਾ ਦਿੱਲੀ ਦਾ ਕਮਿਸ਼ਨਰ ਪੁਲਿਸ ਵੇਦ ਮਰਵਾਹਾ, ਜਿਹਨੇ ਜਿੰਦੇ ਨੂੰ 2 ਵਾਰ ਗ੍ਰਿਫਤਾਰ ਕੀਤਾ, ਪਹਿਲੀ ਵਾਰ ਕੀਤਾ ਕਰਕੇ ਫਿਰ ਗੁਜਰਾਤ 'ਚ ਉਹਨਾਂ ਨੇ ਵੱਡੇ ਕਾਰਨਾਮੇ ਕੀਤੇ ਹੋਏ ਸੀ, ਗੁਜਰਾਤ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ, ਪਰ ਉਹ ਪੁਲਿਸ ਕਸਟਡੀ 'ਚੋਂ ਦੌੜ ਗਏ। ਫਿਰ ਉਹਨਾਂ ਨੇ ਕਿਵੇਂ ਜਨਰਲ ਵੈਦਿਆ ਔਰ ਕਿੰਨੇ ਵਾਕਿਆਤ ਕੀਤੇ, ਔਰ ਦੂਜੀ ਵਾਰ ਵੀ ਜਿੰਦੇ ਨੂੰ ਦਿੱਲੀ 'ਚ ਵੇਦ ਮਰਵਾਹਾ ਨਹੀਂ ਫੜਿਆ। ਔਰ ਉਹਨੇ ਰਿਟਾਇਰਮੈਂਟ ਤੋਂ ਬਾਅਦ ਜਿਹੜੀ ਕਿਤਾਬ ਲਿਖੀ ਅਨਸਿਵਲ ਵਾਰਸ, ਪੈਥੋਲੋਜੀ ਆਫ ਟੈਰਰਿਜ਼ਮ ਇਨ ਇੰਡੀਆ, ਇਸ ਕਿਤਾਬ ਦੇ ਪੇਜ 16, 17, 18 ਉਹਨੇ ਲਗਭਗ ਇੱਕ ਚੈਪਟਰ, ਇੱਕ ਦਾ ਉਹਨੇ ਟਾਈਟਲ ਹੀ ਦਿੱਤਾ ਹੈ ਕਿ ਜਿੰਦਾ ਵਾਜ਼ ਨਾਟ ਐਨ ਆਰਡੀਨਰੀ ਮੈਨ, ਕਿ ਉਹ ਔਰ ਉਹਦੀ ਸ਼ਖਸੀਅਤ ਨੂੰ ਜਦੋਂ ਤੁਸੀਂ ਦੁਸ਼ਮਣ ਦੀ ਅੱਖ 'ਚ ਦੇਖਦੇ ਹੋ ਕਿ ਕਿਵੇਂ ਬੇਖੌਫ, ਕਿਵੇਂ ਬੇਪਰਵਾਹ, ਔਰ ਕਿਸ ਕਿਸਮ ਦਾ ਮਿਜ਼ਾਜ ਔਰ ਕਿਸ ਕਿਸਮ ਦਾ
ਹੌਸਲਾ ਔਰ ਕਿਸ ਕਿਸਮ ਦੀ ਕਲੈਰਿਟੀ। ਸੋ ਅਸੀਂ ਸਮਝਦੇ ਹਾਂ ਕਿ ਟ੍ਰਿਬਿਊਟ ਸਿੱਖ ਕੌਮ ਨੂੰ ਤਾਂ ਪਤਾ ਹੈ, ਔਰ ਇਹ ਦਿਨ 9 ਅਕਤੂਬਰ ਦਾ ਦੁਨੀਆ ਭਰ ਜਿੱਥੇ ਜਿੱਥੇ ਵੀ ਸਿੱਖ ਵਸਦੇ ਨੇ, ਸੈਚਰਡੇ ਦਾ ਦਿਨ ਹੈ ਜਿਹੜਾ ਫੋਲੋਇੰਗ ਡੇ 10 ਦਾ ਹੋਏਗਾ, ਉਦਨ ਸਾਰੇ ਗੁਰਦੁਆਰਿਆਂ 'ਚ ਸ਼ਹੀਦੀ ਸਮਾਗਮ ਹੋ ਰਹੇ ਨੇ। ਆਲਰੇਡੀ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਜਿੰਦਾ, ਸੁੱਖਾ, ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਵੀ ਕੌਮ ਦੇ ਸ਼ਹੀਦ ਐਲਾਨਿਆ ਹੋਇਆ। ਅਕਾਲ ਤਖਤ ਸਾਹਿਬ ਦੇ ਵੀ ਗੁਰਦੁਆਰਾ ਝੰਡਾ ਬੁੰਗਾ ਦੇ ਮੁਕਾਮ ਤੇ ਉਹਨਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਹੁੰਦਾ ਹੈ। ਸੋ ਦੁਨੀਆ ਭਰ 'ਚ ਆਲਰੇਡੀ ਤੁਸੀਂ ਕਿਸੇ ਗੁਰਦੁਆਰੇ 'ਚ ਦੁਨੀਆ ਦੇ ਜਾਓ, ਤੁਹਾਨੂੰ ਉਹਨਾਂ ਦੀਆਂ ਤਸਵੀਰਾਂ ਔਰ ਚਾਰ ਚਫੇਰੇ ਦਰਸ਼ਕ ਸਾਡੀ ਸਕਰੀਨ ਦੇ ਉੱਤੇ ਵੀ ਦੇਖ ਰਹੇ ਹੋਣਗੇ। ਉਹਨਾਂ ਦੇ ਅੱਡ-ਅੱਡ ਪੋਜ਼, ਉਹਨਾਂ ਦੇ ਜਿਹੜੇ ਨੇ ਜੇਲ੍ਹ 'ਚ ਹੁੰਦੇ ਆ। ਲੇਕਿਨ ਦੋ ਚੀਜ਼ਾਂ ਜਿਹੜੀਆਂ 9 ਅਕਤੂਬਰ ਨੂੰ ਉਹਨਾਂ ਨੂੰ ਜਿਹੜਾ ਉਹ ਫਾਂਸੀ ਦਿੱਤੀ ਜਾਂਦੀ ਹੈ, ਔਰ ਉਹਨਾਂ ਦੀ ਇੱਕ ਜਿਹੜੀ ਲਿਖਤ ਉਹਨਾਂ ਨੇ ਜੇਲ੍ਹ 'ਚ ਹੁੰਦੇ ਆ ਜਦੋਂ ਉਹਨਾਂ ਦਾ ਟ੍ਰਾਇਲ ਚੱਲ ਰਿਹਾ ਸੀ, ਇਹ ਨਹੀਂ ਕਿ ਉਹਨਾਂ ਨੂੰ ਉਹਨਾਂ ਦੇ ਖਿਲਾਫ ਕੋਈ ਸਬੂਤ ਇਕੱਠੇ ਕੀਤੇ ਗਏ। ਹਾਲਾਂਕਿ ਵਕੀਲਾਂ ਦੀ ਟੀਮ ਉਹਨਾਂ ਨੂੰ ਡਿਫੈਂਡ ਕਰਨ ਲਈ ਖੜੀ ਸੀ, ਲੇਕਿਨ ਉਹਨਾਂ ਨੇ ਵਕੀਲਾਂ ਨੂੰ ਪਾਸੇ ਕਰਕੇ ਕਿਹਾ ਕਿ ਜੱਜ ਸਾਹਿਬ ਅਸੀਂ ਮਾਰਿਆ ਵੈਦਿਆ ਨੂੰ। ਕਿਉਂ ਮਾਰਿਆ? ਅਸੀਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਔਰ ਸਾਨੂੰ ਖੁਸ਼ੀ ਹੋਏਗੀ ਤੁਸੀਂ ਸਾਨੂੰ ਸਜ਼ਾਏ ਮੌਤ ਦਿਓ। ਉਹ ਜੱਜ ਦੀ ਕੋਸ਼ਿਸ਼ ਰਹੀ ਕਿ ਕਿਸੇ ਤਰ੍ਹਾਂ, ਜਦੋਂ ਉਹ ਅਦਾਲਤ ਜਾਂਦੇ ਸੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾ ਕੇ, ਔਰ ਯੂਜਲੀ ਕਿਉਂਕਿ ਇਹ ਹੁਣ ਇੱਕ ਫੈਸ਼ਨ ਬਣ ਗਿਆ ਕਿ ਕਈ ਕ੍ਰਿਮੀਨਲ ਜਿਨ੍ਹਾਂ ਦੇ ਟ੍ਰਾਇਲ 'ਚ ਹੁੰਦੇ ਨੇ ਉਹ ਆਪਣੀ ਜੁੱਤੀ ਲਾ ਕੇ ਜੱਜ ਨੂੰ ਮਾਰਦੇ ਨੇ, ਇਸ ਲਈ ਜੁੱਤੀਆਂ ਲਵਾ ਲਈਆਂ ਜਾਂਦੀਆਂ। ਪਰ ਉਹਨਾਂ ਦੀ ਜਦੋਂ ਪਹਿਲੀ ਵਾਰ ਪੇਸ਼ ਹੋਣਾ ਸੀ ਉਹਨਾਂ ਨੇ ਕਿਹਾ ਬਿਲਕੁਲ ਨਹੀਂ। ਉਹਨਾਂ ਨੇ ਕਿਹਾ ਅਸੀਂ ਤਾਂ ਮੌਤ ਜਿਹੜੀ ਆ ਅਸੀਂ ਤਾਂ ਆਪ ਮੰਗਦੇ ਆ ਜੱਜ ਤੋਂ, ਔਰ ਜੱਜ ਨੂੰ ਉਹਨਾਂ ਨੇ ਕਿਹਾ ਵੀ ਬਿਲਕੁਲ ਅਸੀਂ ਜੁੱਤੀ ਨਹੀਂ ਲਾਉਣੀ, ਅਸੀਂ ਜੁੱਤੀ ਮਾਰਨ ਵਾਲਿਆਂ ਚੋਂ ਨਹੀਂ, ਅਸੀਂ ਤਾਂ ਤੈਨੂੰ ਵਧਾਈ ਦੇਵਾਂਗੇ ਜਿੱਦਾਂ ਤੂੰ ਸਾਨੂੰ ਸਜ਼ਾਏ ਮੌਤ ਦੇਂਗਾ, ਕਿਉਂਕਿ ਅਸੀਂ ਆਪਣੇ ਕੌਮ ਦੇ ਰਸਤੇ ਤੇ ਤੁਰੇ ਹੋਏ ਔਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਲ ਉਹ ਆਪਣੀ ਕਾਰਵਾਈ ਸ਼ੁਰੂ ਕਰਦੇ ਸੀ। ਹੁਣ ਇਸ ਸਾਰੇ ਦੌਰ ਦੇ ਚੱਲਦੇ ਆ, ਔਰ ਜਦੋਂ ਜੱਜ ਨੇ ਬੜੇ ਕੰਬਦੇ ਹੱਥਾਂ ਦੇ ਨਾਲ ਲਿਖਿਆ, ਉਹਨਾਂ ਨੇ ਜਕਾਰੇ ਛੱਡੇ, ਜੱਜ ਨੂੰ ਕਿਹਾ ਵੀ ਤੂੰ ਆ, ਅਸੀਂ ਤੈਨੂੰ ਪਾਰਟੀ ਦੇਣਾ ਚਾਹੁੰਦੇ ਹਾਂ। ਔਰ ਉਹਨਾਂ ਨੇ ਆ ਕੇ ਜੇਲ੍ਹ 'ਚ ਵੀ ਜਿਹੜੀ ਹੈ ਉਹ ਬਰਫੀ ਦਾ ਆਰਡਰ कहती ने समझा जिंदा भाई छूट गए, हूँ महाराष्ट्रियन उन्होंने कहना भी नहीं हमारी जो हम मांगते थे हमें वो मिला। और यही गल जदों उन्हों की आखिरी इच्छा पूछी जाती है फांसी देने तो पहला, और वो कहते हैं जी भी साड़ी इच्छा है, उन्होंने कहा कि भी ये जलाद जिहड़ा है ये साडा मौत लाड़ी दे नाल विआह करवा रहा है, असीं इहदा मूँह मिठा कराना और असीं जिहड़े रस्से ने ये कोई नहीं पाएगा, असीं खुद अपने गल च पावांगे। ਹੁਣ ਇਹ ਜਿਹਨੂੰ ਅਸੀਂ ਮੌਤ ਨੂੰ ਮਖੌਲਾਂ ਕਰਨਾ ਕਹਿੰਦੇ ਆ, ਇਹ ਕੋਈ ਹੋਰ ਮਖੌਲ ਕੀ ਹੁੰਦਾ? ਇਹ ਕਲੋਲ ਨੇ, ਮਖੌਲ ਨੇ। ਔਰ ਇਸ ਸਾਰੇ 'ਚ ਜਦੋਂ ਉਹਨਾਂ ਨੇ ਜੇਲ੍ਹ 'ਚੋਂ ਕੌਮ ਦੇ ਨਾਂ ਜਿਹੜੀ ਚਿੱਠੀ ਵੀ ਲਿਖੀ, ਉਹਦਾ ਮੈਂ ਇੱਕ ਹਿੱਸਾ ਪੜ੍ਹਾਂਗਾ, ਪਰ ਜਿਹੜੀ ਉਹਨਾਂ ਨੇ ਇੱਕ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਚਿੱਠੀ ਲਿਖੀ ਜੇਲ੍ਹ 'ਚੋਂ ਕਿ ਵੀ ਅਸੀਂ ਇਹ ਕਿਉਂ ਜਿਹੜਾ ਸਾਨੂੰ ਫਖਰ ਹੈ ਜੋ ਅਸੀਂ ਕੀਤਾ ਹੈ। ਲੰਬੀ ਅੰਗਰੇਜ਼ੀ ਚਿੱਠੀ ਹੈ, 6-7 ਪੇਜਿਸ, ਦੁਨੀਆ ਭਰ 'ਚ ਕੋਟ ਹੁੰਦੀ ਹੈ, ਪਰ ਉਹਦੇ 'ਚ ਇੱਕ ਜਿਹੜਾ ਪੈਰਾਗ੍ਰਾਫ ਹੈ ਇਹ ਦੱਸਦਾ ਹੈ ਕਿ ਉਹ ਕਿਵੇਂ ਦੁਨੀਆ ਦੀ ਹਿਸਟਰੀ ਤੋਂ ਵਾਕਿਫ ਸਨ, ਕਿਵੇਂ ਉਹ ਸਮਝਦੇ ਸੀ ਕਿ ਸਾਡੀ ਖਾਲਿਸਤਾਨ ਦੀ ਮੂਵਮੈਂਟ ਦਾ ਸਕੋਪ ਕੀ ਹੈ, ਅਸੀਂ ਜਿਸ ਰਸਤੇ ਤੇ ਤੁਰੇ ਹਾਂ ਅਲਟੀਮੇਟਲੀ ਸਾਡਾ ਨਿਸ਼ਾਨਾ ਕੀ ਹੈ। ਔਰ ਉਹਦੇ 'ਚ ਇੱਕ ਪੈਰਾਗ੍ਰਾਫ ਜਿਹੜੀ ਪ੍ਰੈਜ਼ੀਡੈਂਟ ਨੂੰ ਲਿਖੀ ਚਿੱਠੀ ਸੀ ਉਹਨਾਂ ਦੀ ਹੈ ਕਿ ਜਦੋਂ ਕੌਮਾਂ ਕਰਵਟ ਲੈਂਦੀਆਂ ਹਨ ਤਾਂ ਇਤਿਹਾਸ ਵੀ ਥਰ-ਥਰਾਉਣ ਲੱਗ ਜਾਂਦਾ ਹੈ। ਔਰ ਅੰਗਰੇਜ਼ੀ 'ਚ ਉਹਨੇ ਲਿਖਿਆ ਸੀ when the nations are awake history shivers, ਜਦੋਂ ਕੌਮਾਂ ਕਰਵਟ ਲੈਂਦੀਆਂ ਹਨ ਤਾਂ ਇਤਿਹਾਸ ਵੀ ਥਰ-ਥਰਾਉਣ ਲੱਗ ਜਾਂਦਾ ਹੈ। ਇਸੇ ਥਰ-ਥਰਾਹਟ ਦੌਰਾਨ ਕੋਈ ਬੰਦਾ ਸਿੰਘ ਬਹਾਦਰ ਆਪਣੇ ਸ਼ਾਂਤੀ ਮੱਠ ਨੂੰ ਅਲਵਿਦਾ ਆਖ ਸਿਤਮਾਂ ਦੀ ਨਗਰੀ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਂਦਾ ਹੈ। ਹਿਸਟਰੀ ਰਿਮਾਈਂਡ ਕਰਵਾ ਰਹੇ ਨੇ ਕਿ ਉਹ ਇੱਕ ਫਕੀਰੀ ਕਮਾ ਰਿਹਾ ਸੀ ਬੰਦਾ ਸਿੰਘ ਬਹਾਦਰ, ਜਦੋਂ ਉਹ ਇੱਕ ਬੰਦਾ ਵੈਰਾਗੀ ਸੀ, ਜਦੋਂ ਗੁਰੂ ਦੀ ਸ਼ਰਨ 'ਚ ਆਉਂਦਾ ਹੈ ਥਾਪੜਾ ਲੈਂਦਾ ਹੈ, ਫਿਰ ਉਹ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੰਦਾ ਹੈ। ਜਦੋਂ ਜ਼ੁਲਮ ਦੀ ਅਖੀਰ ਹੁੰਦੀ ਹੈ ਫਿਰ ਉਹ ਕਹਿੰਦੇ ਨੇ ਕੋਈ ਚੇ ਗੁਵੇਰਾ ਕਿਊਬਾ ਦੀ ਵਜ਼ੀਰੀ ਨੂੰ ਲੱਤ ਮਾਰ ਕੇ ਬੰਦੂਕ ਹਿੱਕ ਨਾਲ ਲਾ ਕੇ ਬੋਲੀਵੀਆ ਦੇ ਜੰਗਲਾਂ ਵਿੱਚ ਦੁਸ਼ਮਣ ਵਿਰੁੱਧ ਮੋਰਚਾਬੰਦੀ ਕਰਦਾ ਹੈ। ਬਹੁਤ ਵੱਡਾ ਰੈਵੋਲੂਸ਼ਨਰੀ ਚੀ ਗੁਵੇਰਾ ਜਿਹੜਾ ਅੱਜ ਵੀ ਦੁਨੀਆ ਦੀ ਮੋਟੀਵੇਸ਼ਨ ਹੈ, ਉਹਨੇ ਪਹਿਲਾਂ ਕਿਊਬਾ ਲਿਬਰੇਟ ਕਰਵਾਇਆ, ਉਸ ਦੇ ਨਾਲ ਫਿਡਾਲ ਕਾਸਟਰੋ ਨਾਲ ਮਿਲ ਕੇ, ਔਰ ਵਜ਼ੀਰ ਵੀ ਬਣ ਗਿਆ ਕਿਊਬਾ ਦੇ ਵਿੱਚ।
ਫਿਰ ਉਹਨੇ ਛੱਡਿਆ, ਫਿਰ ਉਹ ਤੁਰ ਪਿਆ ਔਰ ਬੋਲੀਵੀਆ ਦੇ ਵਿੱਚ ਉਹਦੀ ਸ਼ਹਾਦਤ ਹੋਈ। ਉਹਨੂੰ ਉਹਨਾਂ ਨੇ ਕਿਹਾ ਕਿ ਜਦੋਂ ਜਸਟਿਸ ਲੈਣ ਦੀ ਤਾਂਘ ਹੁੰਦੀ ਹੈ ਫਿਰ ਤੁਸੀਂ ਟਿਕ ਕੇ ਬੈਠ ਨਹੀਂ ਸਕਦੇ। ਉਹਨਾਂ ਨੇ ਕਿਹਾ ਕਿ ਵੀ ਕਿਵੇਂ ਛੀ ਗੁਵੇਰਾ ਵਰਗਾ ਬੋਲੀਵੀਆ ਦੇ ਜੰਗਲਾਂ 'ਚ ਜਿਹੜਾ ਉਹ ਮੋਰਚਾਬੰਦੀ ਕਰਦਾ ਤੇ ਕੋਈ ਨੈਲਸਨ ਮੰਡੇਲਾ ਦੁਸ਼ਮਣ ਦੀ ਈਨ ਕਬੂਲਣ ਤੋਂ ਨਾ ਕਰਕੇ ਆਪਣੀ ਸਾਰੀ ਉਮਰ ਕਾਲ ਕੋਠੜੀ ਦੇ ਲੇਖੇ ਲਾਉਣੀ ਵਧੇਰੇ ਬਿਹਤਰ ਸਮਝਦਾ ਹੈ। ਹੁਣ ਨੈਲਸਨ ਮੰਡੇਲਾ 27 ਸਾਲ ਅਫਰੀਕਾ ਦੀ ਜੇਲ੍ਹ 'ਚ ਔਰ ਆਪਣੇ ਲੋਕਾਂ ਨੂੰ ਉਸ ਅਪਾਰਥਾਈਡ 'ਚੋਂ ਡਿਲੀਵਰੀ। ਹੁਣ ਇਹ ਹੈ ਜਿਹੜੀ ਉਹਨਾਂ ਦੀ ਵਿਜ਼ਨ ਹੈ। ਹੁਣ ਜੇ ਕੋਈ ਇਹ ਕਹੇ ਜੀ ਇਹ ਦਹਿਸ਼ਤਗਰਦ ਟ੍ਰਿਗਰ ਹੈਪੀ ਲੋਕ ਇਧਰੋਂ ਨਿਕਲੇ ਉਧਰੋਂ, ਨਹੀਂ, ਤੁਸੀਂ ਉਹਨਾਂ ਦੀ ਵਿਜ਼ਨ ਦੇਖੋ ਕਿ ਉਹਨਾਂ ਨੂੰ ਬੜਾ, ਔਰ ਜਿਹੜਾ ਉਹਨਾਂ ਨੇ ਕੌਮ ਦੇ ਨਾਂ ਸੁਨੇਹਾ, ਜਿਹੜੀ ਇੱਕ ਅਗੇਨ ਲੰਬੀ ਚਿੱਠੀ ਹੈ ਪਰ ਉਹਦਾ ਮੈਂ ਇੱਕ ਪੈਰਾਗ੍ਰਾਫ ਹੀ ਸਾਂਝਾ ਕਰਾਂਗਾ। ਜਿਹੜਾ ਉਹਨਾਂ ਨੇ ਆਪਣੀ ਸ਼ਹਾਦਤ ਤੋਂ 5 ਦਿਨ ਪਹਿਲਾਂ 4 ਅਕਤੂਬਰ 1992 ਨੂੰ, ਹੁਣ ਇਹ ਉਹ ਪੀਰੀਅਡ ਹੈ ਜਦੋਂ ਤੁਸੀਂ ਕਲੋਜ਼ਲੀ ਤੁਹਾਡੀ ਮਾਨਸਿਕ ਜ਼ਿਹਨੀ ਹਾਲਤ ਕੀ ਆ, ਉਹਨਾਂ ਨੇ ਕੌਮ ਨੂੰ ਐਡਰੈਸ ਕਰਦਿਆਂ ਕਿਹਾ, ਉਹਨਾਂ ਨੇ ਕਿਹਾ ਖਾਲਿਸਤਾਨ ਦੀ ਪ੍ਰਾਪਤੀ ਲਈ ਲੜਿਆ ਜਾ ਰਿਹਾ ਸੰਘਰਸ਼ ਹੋਰ ਬਾਕੀ ਸਾਰੀਆਂ ਲੜਾਈਆਂ ਜੋ ਹੁਣ ਲੜੀਆਂ ਜਾ ਰਹੀਆਂ ਹਨ ਉਹਨਾਂ ਤੋਂ ਇੱਕ ਵੱਖਰੀ ਕਿਸਮ ਦਾ ਹੈ। ਕਿਉਂਕਿ ਹੋਰ ਲੜਾਈਆਂ ਕੇਵਲ ਦੁਨਿਆਵੀ ਕਦਰਾਂ ਕੀਮਤਾਂ ਤੇ ਆਧਾਰਿਤ ਹਨ, ਜਦੋਂ ਕਿ ਸਿੱਖਾਂ ਦਾ ਸੰਘਰਸ਼ ਸੱਚਾਈ ਅਤੇ ਵਿਅਕਤੀਗਤ ਆਜ਼ਾਦੀ ਦੇ ਸੰਘਰਸ਼ ਤੇ ਆਧਾਰਿਤ ਹੈ। ਸਾਡੀ ਇਹ ਪਾਥ ਟਰੂਥ ਦਾ ਪਾਥ ਹੈ। ਖਾਲਿਸਤਾਨ ਲਈ ਸਾਡਾ ਸੰਘਰਸ਼ ਸਿਰਫ ਸਿਆਸੀ ਜਾਂ ਦੁਨਿਆਵੀ ਕਦਰਾਂ ਕੀਮਤਾਂ ਦੇ ਅਧੀਨ ਨਹੀਂ ਹੈ, ਇਹ ਸੱਚਮੁੱਚ ਇੱਕ ਧਰਮ ਯੁੱਧ ਹੈ। ਇਹ ਰਾਈਟਸਨੈਸ ਦੀ ਬੈਟਲ ਹੈ। ਇਹਦੇ ਸਿਰਫ ਰਿਲੀਜੀਅਸ ਜਾਂ ਪੋਲੀਟੀਕਲ ਕਨੋਟੇਸ਼ਨਸ ਨਹੀਂ ਨੇ। ਅਸੀਂ ਇਸ ਜੰਗ ਵਿੱਚ ਜਾਣ ਤੋਂ ਪਹਿਲਾਂ ਆਪਣੇ ਆਪ ਨੂੰ ਧਰਮ ਨਾਲ ਰੰਗਦੇ ਹਾਂ। ਔਰ ਮੈਂ ਜਦੋਂ ਅਕਸਰ ਸਿੱਖ ਫਿਲਾਸਫੀ ਦੀ ਗੱਲ ਕਰਦਾ ਕਿ ਜਿਹੜੇ ਪੋਟੇ, ਜਿਹੜੀਆਂ ਉਂਗਲਾਂ ਰੱਬ ਦੀ ਸਿਫਤ ਸਲਾਹ 'ਚ ਰਬਾਬ ਤੇ ਨਹੀਂ ਟਿਕਦੀਆਂ, ਉਹਨਾਂ ਨੂੰ ਹੱਥ 'ਚ ਤਲਵਾਰ ਫੜਨ ਦਾ ਕੋਈ ਹੱਕ ਨਹੀਂ। ਤਲਵਾਰ ਉਹੀ ਫੜੇ ਜਦੋਂ ਅਸੀਂ ਮੀਰੀ ਪੀਰੀ ਦੀ ਗੱਲ ਕਰਦੇ ਹਾਂ। ਇਹੀ ਸੰਤ ਸਿਪਾਹੀ ਦਾ ਹੋਣਾ ਕਿ ਸਿੱਖ ਸ਼ੁੱਡ ਹੈਵ ਦਾ ਵਿਜ਼ਡਮ ਆਫ ਏ ਸੇਂਟ ਐਂਡ ਦਾ ਕਰੇਜ ਆਫ ਏ ਸੋਲਜਰ, ਕਿ ਉਸ ਨੂੰ ਹੀ ਬੰਦੂਕ ਚੁੱਕਣ ਦਾ ਹੱਕ ਹੈ, ਤਲਵਾਰ ਚੁੱਕਣ ਦਾ ਹੱਕ ਹੈ। ਪਹਿਲਾਂ ਉਸ ਦੀਆਂ ਯਾਦਾਂ ਦੇ ਅੰਦਰ ਰੱਬ ਵਸੇ, ਉਹਦੇ ਸਾਹਾਂ ਦੇ ਅੰਦਰ ਰੱਬ ਦੇ ਪਿਆਰ ਦੀ ਖੁਸ਼ਬੂ ਹੋਏ। ਉਹੀ ਗੱਲ ਜਿੰਦਾ ਸੁੱਖਾ ਕਹਿੰਦੇ ਨੇ ਕਿ ਭਾਈ ਅਸੀਂ ਜਿਹੜਾ ਇਸ ਜੰਗ ਵਿੱਚ ਜਾਣ ਤੋਂ ਪਹਿਲਾਂ ਆਪਣੇ ਆਪ ਨੂੰ ਧਰਮ ਨਾਲ ਰੰਗਦੇ ਹਾਂ ਅਤੇ ਸਾਡਾ ਇੱਕੋ ਇੱਕ ਸਹਾਰਾ ਅਕਾਲ ਪੁਰਖ ਹੈ। ਸਿੱਖੀ ਦੇ ਸਿਧਾਂਤ ਜਿਨ੍ਹਾਂ ਲਈ ਅਸੀਂ ਇਹ ਧਰਮ ਯੁੱਧ ਸ਼ੁਰੂ ਕੀਤਾ ਹੈ ਉਹ ਸਾਡੇ ਲਈ ਮੁੱਖ ਅਤੇ ਪਿਆਰੇ ਹਨ। ਅਸੀਂ ਅਜਿਹਾ ਕੋਈ ਦੁਨਿਆਵੀ ਰਾਜ ਹਾਸਲ ਨਹੀਂ ਕਰਨਾ ਚਾਹੁੰਦੇ ਜੋ ਸਾਨੂੰ ਆਪਣਾ ਧਰਮ ਗਵਾਉਣ ਲਈ ਮਜਬੂਰ ਕਰੇ। ਕੋਈ ਵੀ ਅਜਿਹਾ ਖਾਲਿਸਤਾਨ ਜੋ ਧਰਮ ਦੇ ਰੰਗ ਤੋਂ ਰਹਿਤ ਹੋਵੇ ਅਤੇ ਜਿਸ ਦੀ ਸਥਾਪਨਾ ਸਾਡੀ ਆਸਥਾ ਨੂੰ ਤਿਆਗ ਕੇ ਕੀਤੀ ਗਈ ਹੋਏ, ਸਿੱਖਾਂ ਲਈ ਆਤਮਘਾਤੀ ਹੋਵੇਗਾ, ਕਿ ਸੁਸਾਈਡਲ ਹੋਵੇਗਾ। ਜੇ ਤੁਸੀਂ ਸਿੱਖੀ ਵੈਲਿਊਜ਼ ਨਾਲ ਕੰਪਰੋਮਾਈਜ਼ ਕਰਕੇ ਮੈਂ ਸਿਆਸੀ ਪਾਵਰ ਹਾਸਲ ਕਰਨ ਲਈ, ਉਹ ਤਾਂ ਮਨਮੋਹਨ ਸਿੰਘ ਵੀ 8 ਸਾਲ ਪ੍ਰਾਈਮ ਮਿਨਿਸਟਰ ਰਿਹਾ, ਬਾਦਲ ਵੀ ਰਿਹਾ 5 ਵਾਰ, ਕਪਤਾਨ ਅਮਰਿੰਦਰ ਵੀ ਰਿਹਾ, ਜੇ ਰਾਜ ਹੀ ਹੈ। ਪਰ ਇਹ ਸਿੱਖੀ ਵੈਲਿਊਜ਼ ਤੋਂ ਸਖਣੇ ਲੋਕ ਔਰ ਉਹਨਾਂ ਰਾਜ ਸਾਡੇ ਸਿਧਾਂਤਾਂ ਦੇ ਲਈ ਸਾਨੂੰ ਇੱਕ ਅਜਿਹੀ ਲੜਾਈ ਲੜਨੀ ਚਾਹੀਦੀ ਹੈ ਜਿਸ ਦਾ ਇੱਕ ਉੱਚਾ ਚਰਿੱਤਰ ਹੋਵੇ। ਜੋ ਇਸ ਸੱਚਾਈ ਦੇ ਮਾਰਗ ਦੇ ਪਾਂਧੀ ਹਨ ਉਹਨਾਂ ਲਈ ਬਹੁਤ ਉੱਚਾ ਸਿੱਖੀ ਕਰੈਕਟਰ ਹੋਣਾ ਲਾਜ਼ਮੀ ਹੈ। ਦੁਸ਼ਟ ਨੂੰ ਸਜ਼ਾ ਦੇਣ ਦਾ ਅਧਿਕਾਰ ਸਿਰਫ ਉਸ ਗੁਰਮੁਖ ਨੂੰ ਜਾਂਦਾ ਹੈ ਜਿਸ ਦਾ ਆਪਣਾ ਜੀਵਨ ਤੇ ਚਰਿੱਤਰ ਹੈ ਅਤੇ ਉੱਚਾ ਤੇ ਸੁੱਚਾ ਹੈ। ਕਿ ਭਾਈ ਅਦਰਵਾਈਜ਼ ਤੁਸੀਂ ਕਹੋ ਜੀ ਅਸੀਂ ਇਹਨੂੰ ਸਜ਼ਾ ਨਹੀਂ। ਔਰ ਅਖੀਰ 'ਚ ਉਹਨਾਂ ਨੇ ਕਿਹਾ ਕੇਵਲ ਇਹਨਾਂ ਲੀਹਾਂ ਤੇ ਸਫ਼ਰ ਕਰਨ ਨਾਲ ਹੀ ਸਤਿਗੁਰੂ ਜੀ ਸਾਡੇ ਤੇ ਮਿਹਰ ਕਰਨਗੇ ਕਿ ਜੇ ਅਸੀਂ ਮਜ਼ਹਬ ਦੇ ਰੰਗ ਵਿੱਚ ਰੰਗੇ ਹੋਏ ਹਾਂ ਫਿਰ ਗੁਰੂ ਦੀ ਬਲੇਸਿੰਗ ਦੇ ਅਸੀਂ ਪਾਤਰ ਹੋਵਾਂਗੇ। ਸਾਡੀ ਆਪਣੀ ਕੋਈ ਤਾਕਤ ਨਹੀਂ ਹੈ। ਅਕਾਲ ਪੁਰਖ ਤਾਂ ਹੀ ਸਾਨੂੰ ਸ਼ਕਤੀ ਤੇ ਤਾਕਤ ਦੇਵੇਗਾ ਜੇ ਅਸੀਂ ਬ੍ਰਹਮ ਸਿਧਾਂਤਾਂ ਸਿੱਖੀ ਦੇ ਅਧੀਨ ਰਵਾਂਗੇ। ਖਾਲਿਸਤਾਨ ਜ਼ਿੰਦਾਬਾਦ, ਪੰਥ ਕੀ ਜੀਤ। ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ। 5 ਦਿਨ ਪਹਿਲਾਂ ਉਹਨਾਂ ਨੇ ਕੌਮ ਦੇ ਨਾਂ, ਔਰ ਜਦੋਂ ਸ਼ਹਾਦਤ
ਦੇ ਉਸ ਸਫ਼ਰ ਵੱਲ, ਅਖੀਰ ਦੇ ਸਫ਼ਰ ਵੱਲ ਤੁਰੇ ਨੇ, ਅੱਛਾ ਆਪਣੀ ਕੋਠੜੀ ਚੋਂ ਫਾਂਸੀ ਦੇ ਤਖਤੇ ਵੱਲ। ਤੇ ਜਿਹੜੇ ਉਹਨਾਂ ਜੇਲ੍ਹਾਂ ਦੇ ਵਿੱਚ, ਜਿਵੇਂ ਭਾਈ ਨਿਰਮਲ ਸਿੰਘ ਨਿੰਮਾ ਨਾਮ ਦਾ ਸਿੰਘ ਵੀ ਸੀ, ਕਿ ਬੈਰਕਾਂ 'ਚ ਦੂਰ ਦੂਰ ਤੱਕ ਇੰਨੇ ਜੈਕਾਰੇ ਖਾਲਿਸਤਾਨ ਜ਼ਿੰਦਾਬਾਦ ਦੇ ਔਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਕਿ ਸਾਰੀ ਜੇਲ੍ਹ ਜਿਹੜੀ ਆ ਉਹ ਗੂੰਜ ਰਹੀ ਸੀ। ਔਰ ਕਿਵੇਂ ਹੱਸਦਿਆਂ ਹੱਸਦਿਆਂ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਜਿਸ शान से कोई मक्तल में गया वो शान सलामत रहती है, इस जां की तो कोई बात नहीं, ये जां तो आनी जानी ਹੈ। ਸਾਡਾ ਪ੍ਰਣਾਮ ਹੈ ਨਾ ਸ਼ਹੀਦਾਂ ਨੂੰ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 3770 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London number 4 khalistan.uk london4khalistan.uk। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਯੂਪੀ ਵਿੱਚ ਜਿਹੜੇ 4 ਸਿੱਖ ਕਿਸਾਨਾਂ ਨੂੰ ਗੱਡੀਆਂ ਥੱਲੇ ਦਰੜ ਕੇ ਜਿਹੜੀ ਘਟਨਾ ਜਿਹੜੀ ਵਾਪਰੀ ਹੈ, ਇਸ ਨੂੰ 6 ਦਿਨ ਹੋ ਚੁੱਕੇ ਨੇ। ਬੀਜੇਪੀ ਸ਼ੈਤਾਨ ਵਾਂਗ ਇੱਕ ਤੋਂ ਬਾਅਦ ਇੱਕ ਜ਼ਾਲਮਾਨਾ ਅੰਦਾਜ਼ ਵਿੱਚ पेश आ रही है। सो किसान लीडरशिप बीजेपी की शैतान लीडरशिप के सामने बिल्कुल अनाड़ी और बचकाना साबित हो रही है। व्यूअर्स इं जापता है कि बीजेपी सिखां दा अगू होर खून डोलन दियां जिहड़ियां ने वो व्यूहबंदियां कर रही है। सो इस बारे आपां गलबात करन जा रहे हैं। सो असीं चाहांगे कि तुसां इसी तरह बने रहना। देखण सुनिया लिखण लई तुहाडा सब दा बहुत बहुत शुक्रिया जी। राज साहब की कहना चाहोगे? देखो ये कहंदे मैनूं अफसोस हुंदा है कि साडे बारे अक्सर ये दानश्वर किस्म के एक सज्जन ने कहा सी कि सिक्स डोंट मिस एन अपॉर्चुनिटी टू मिस एन अपॉर्चुनिटी, कि ये कोई भी मौका गवाउण दा मौका हथों जाण नहीं दिंदे। और ये बेशक 47 दे कॉन्टेक्स्ट च बहुत रैलेवेंट ढंग नाल कहा जांदा है, पर जे उस तो बाद भी असीं 47 दे दौर दी लीडरशिप दी जे गल करिए अकालियां दी, मास्टर तारा सिंह, बलदेव सिंह, ज्ञानी करतार सिंह, एक तां वो है ही नहीं सी, समय दे हाण दे भी नहीं सी, कोई विजन भी नहीं सी। और अजे तक हिंदुआं दी
ਜਿਹੜੀ ਹੈ ਉਹ ਰੂਲਿੰਗ ਦੇ ਥੱਲੇ ਰਹਿ ਨਹੀਂ ਸੀ। 5-5.5 ਸਦੀਆਂ ਜਦੋਂ ਸਿੱਖ ਧਰਮ ਹੁੰਦਾ ਹੈ, ਪਹਿਲਾਂ ਜਿਹੜਾ ਲੋਧੀ ਪਠਾਣਾ ਦਾ ਰਾਜ ਹੈ, ਫਿਰ ਮੁਗਲਾਂ ਦਾ ਹੈ, ਫਿਰ ਅਫਗਾਨ ਜਿਹੜੇ ਨੇ ਆ ਜਾਂਦੇ ਨੇ, ਫਿਰ ਸਿੱਖ ਰਾਜ ਹੈ, ਫਿਰ ਅੰਗਰੇਜ਼ ਆ ਗਏ। ਸੋ ਸਿੱਖਾਂ ਨੇ ਦੇਖਿਆ ਨਹੀਂ ਸੀ ਹੋਇਆ ਕਿ ਭਾਈ ਇਹ ਜਿਹੜਾ ਹੈ ਉਹ ਹਿੰਦੂ ਮੈਜੋਰਟੀ ਦਾ ਰਾਜ ਕੀ ਹੈ, ਜਿਹਨੂੰ ਕਾਇਦੇ ਆਜ਼ਮ ਨੇ ਚੰਗੀ ਤਰ੍ਹਾਂ ਸਮਝਿਆ ਸੀ। ਅਕਸਰ ਉਹਦੀ ਗੱਲ ਕਰਦੇ ਹਾਂ, ਮੈਂ ਉਸ ਪਾਸੇ ਨਹੀਂ ਜਾਵਾਂਗਾ। ਲੇਕਿਨ ਉਸ ਦੌਰ ਤੋਂ ਬਾਅਦ ਵੀ ਜੇ ਅਸੀਂ ਦੇਖੀਏ, ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਜਿਵੇਂ ਕੌਮ ਦੇ ਵਿੱਚ ਇੱਕ ਰੋਹ ਸੀ, ਸਾਰੀ ਕੌਮ ਜਿਹੜੀ ਹੈ ਉਹ ਇੱਕ ਰਸਤੇ ਤੇ ਤੁਰ ਪਈ ਸੀ। ਦੁਨੀਆ ਭਰ ਦੇ ਵਿੱਚ ਇਕੱਲੇ ਪ੍ਰੋਟੈਸਟ ਜਾਂ ਦੂਜੇ ਨਹੀਂ, ਭਾਰਤੀ ਹਕੂਮਤ ਥਰ-ਥਰ ਜਿਹੜੀ ਹੈ, ਇੰਦਰਾ ਗਾਂਧੀ ਦਾ ਹਾਲ ਕੀ ਸੀ ਇਹ ਜੇ ਤੁਸੀਂ ਇੱਕਦਮ ਬਾਅਦ ਸੁਬਰਾਮਨੀਅਮ ਸਵਾਮੀ ਨੇ ਵੀ ਪਿੱਛੇ ਕਿਹਾ ਕਿ ਉਹ ਕਿੰਨੀ ਘਬਰਾਈ, ਮੈਨੂੰ ਕਹਿੰਦੀ ਕੋਈ ਮੇਰਾ ਬਚਾਅ ਦਾ ਇਲਾਜ ਹੋ ਸਕਦਾ। ਨਾਰਥ ਈਸਟ ਦੇ ਗਵਰਨਰ ਨੇ ਕਿਹਾ ਸੀ ਕਿ ਉਹਨੇ ਮ੍ਰਿਤਯੁੰਜਯ ਯੱਗਿਆ ਕਰਵਾਇਆ ਸ਼ਿਵ ਜੀ ਦਾ ਕਿ ਮੇਰੀ ਜਾਨ ਕਿਤੇ ਬਚ ਜਾਏ। ਉਹਨੇ ਖੁਦ ਵੀ ਆਪਣੀ ਜਿਹੜੀ ਹੈ ਉਹ ਲਿਖੀ ਹੈ, ਜਿਹੜੀ ਉਹਦੇ ਚ ਨਾਈਟਮੇਅਰ ਦੀ ਗੱਲ ਕੀਤੀ ਕਿ ਰਾਤ ਡਰ ਡਰ ਕੇ ਉੱਠਦੀ ਸੀ। ਉਹਦਾ ਤਾਂ ਕੰਮ ਕਰਨਾ ਹੀ ਸੀ, ਸਿੱਖਾਂ ਨੇ ਉਹ ਤਾਂ ਕਰਤਾ। ਉਸ ਤੋਂ ਬਾਅਦ ਰਾਜੀਵ ਗਾਂਧੀ ਨੇ ਜਦੋਂ ਅਜੇ ਸਹੁੰ ਚੁੱਕਣੀ ਸੀ, ਈਵਨ ਪੀਸੀ ਅਲੈਗਜ਼ੈਂਡਰ ਜਿਹੜਾ ਪੀਏ ਸੀ ਇੰਦਰਾ ਗਾਂਧੀ, ਉਹਨੇ ਵੀ ਆਪਣੀ ਕਿਤਾਬ 'ਚ ਲਿਖਿਆ ਕਿ ਮੈਂ ਮੌਜੂਦ ਸੀ ਆਲ ਇੰਡੀਆ ਇੰਸਟੀਚਿਊਟ ਦੇ ਵਿੱਚ ਜਦੋਂ ਕਿ ਰਾਜੀਵ ਗਾਂਧੀ ਨੇ ਔਰ ਸੋਨੀਆ ਗਾਂਧੀ ਦਾ ਆਪਸੀ ਤਕਰਾਰ ਹੋਇਆ ਕਿ ਵੀ ਉਹ ਪ੍ਰਾਈਮ ਮਿਨਿਸਟਰ ਦੀ ਸਹੁੰ ਚੁੱਕਣਾ ਚਾਹੁੰਦਾ ਸੀ ਤੇ ਸੋਨੀਆ ਉਹਨੂੰ ਰੋ ਰੋ ਕੇ ਕਹਿ ਰਹੀ ਸੀ ਉਹ ਤੈਨੂੰ ਮਾਰ ਦੇਣਗੇ। ਉਹ ਕਹਿੰਦੇ ਕੌਣ? ਕਹਿੰਦੇ ਜਿਹਨੇ ਇਹਨਾਂ ਨੂੰ ਮਾਰਿਆ। ਸੋ ਉਹਨੂੰ ਨਜ਼ਰ ਆ ਰਿਹਾ ਸੀ ਵੀ ਹਾਲਾਂ ਚਲੋ ਉਹ ਬਚ ਗਿਆ, ਸਾਡੇ ਤੋਂ ਨਹੀਂ ਤਮਿਲਾਂ ਦੇ ਹੱਥ ਆ ਗਿਆ, ਜੋ ਵੀ ਉਹਨੇ ਸ੍ਰੀਲੰਕਾ 'ਚ ਜਾ ਕੇ ਉਹਨੇ ਫੌਜ ਤੋਂ ਕਰਵਾਇਆ। ਲੇਕਿਨ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਹੈ ਕਿ ਹਮੇਸ਼ਾ ਜਦੋਂ ਤੁਹਾਡਾ ਪੋਲੀਟੀਕਲ ਪ੍ਰੈਸ਼ਰ ਬਿਲਟ ਹੁੰਦਾ ਹੈ, ਉਹ ਭਾਵੇਂ ਖੌਫ ਦੇ ਥੱਲੇ ਹੋਏ, ਅਨਸਰਟਨਟੀ ਦੇ ਥੱਲੇ ਹੋਏ, ਉਹ ਮੌਕਾ ਹੁੰਦਾ ਹੈ ਜਦੋਂ ਕਿ ਦੁਸ਼ਮਣ ਜਿਹੜਾ ਹੈ ਉਹ ਤੁਹਾਨੂੰ ਕੋਈ ਕੰਸੈਸ਼ਨ ਦਿੰਦਾ। ਜਦੋਂ ਅਸੀਂ ਇਹ ਦੁਹਰਾਉਂਦੇ ਹਾਂ ਗੁਰੂ ਸਾਹਿਬ ਦੇ ਇਹ ਬੋਲ ਕੇ ਕੋ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਨਿਜ ਬਲ ਦਾ ਮਤਲਬ ਇਹ ਵੀ ਹੈ ਕਿ ਸਰਕਮਸਟੈਂਸਿਸ ਐਸੇ ਹੁੰਦੇ ਨੇ ਕਿ ਤੁਹਾਡੀ ਰਿਟ ਮੰਨੀ ਜਾਂਦੀ ਹੈ ਔਰ ਤੁਹਾਨੂੰ ਕੰਸੈਸ਼ਨ ਮਿਲਦਾ ਹੈ। ਉਹਨਾਂ ਨੇ ਇੱਕ ਵੱਡਾ ਗੱਦਾਰ ਲੌਂਗੋਵਾਲ ਲੱਭਿਆ ਔਰ ਬਰਨਾਲਾ ਔਰ ਬਲਵੰਤ ਸਿੰਘ ਲਿਜਾ ਕੇ ਲੌਂਗੋਵਾਲ ਅਕੋਰਡ ਕਰਕੇ ਪੰਜਾਬ ਦੇ ਵਿੱਚ ਬਰਨਾਲੇ ਨੂੰ ਚੀਫ ਮਿਨਿਸਟਰ ਬਣਾ ਕੇ ਫਿਰ ਉਹਦੇ ਤੋਂ ਹੀ ਰਿਬੇਰੋ ਨੇ ਸੱਦਿਆ, ਆਪਣੇ ਹੀ ਮੁੰਡੇ ਆਪਣੀ ਅਕਾਲੀ ਹਕੂਮਤ ਨੇ ਮਾਰੇ। ਅਸੀਂ ਉਹ ਓਪਰਚੁਨਿਟੀ ਮਿਸ ਕੀਤੀ। ਇਸ ਪੀਰੀਅਡ ਦੇ ਵਿੱਚ ਮੈਂ ਹੋਰ ਜੇ ਬਹੁਤੀ ਵੱਡੀ ਗੱਲ ਨਾ ਵੀ ਕਰਾਂ, ਜੇ ਮੌਜੂਦਾ ਦੌਰ ਤੇ ਮੈਂ ਆ ਜਾ, ਹਾਲਾਂ ਉਸ ਖਾੜਕੂ ਲਹਿਰ ਦੇ ਚਲਦਿਆਂ ਵੀ ਇੱਕ ਮੌਕਾ ਐਸਾ ਆਇਆ ਚੰਦਰ ਸ਼ੇਖਰ ਦੇ ਜ਼ਮਾਨੇ 'ਚ ਜਦੋਂ ਕਿ ਉਹ ਫੌੜੀਆਂ ਦੇ ਉੱਤੇ ਉਹਦੀ ਸਰਕਾਰ ਖੜੀ ਸੀ, ਕਾਂਗਰਸ ਜਿਹੜੀ ਹੈ ਉਹ ਕਰ ਰਹੀ ਸੀ, ਔਰ ਇਹ ਕਿਹਾ ਜਾ ਰਿਹਾ ਸੀ ਕਿ ਭਾਈ ਇਹ ਜਿਹੜਾ ਕਾਂਗਰਸ ਆਪ ਨਹੀਂ ਕਰਨਾ ਚਾਹੁੰਦੀ ਪਰ ਇਹਦੇ ਤੋਂ ਮੁਰਦਾ ਖਵਾਏਗੀ ਕਿ ਹੋਏਗਾ। ਉਦੋਂ ਵੀ ਕਿਉਂਕਿ ਇੱਕ ਪੇਜ ਤੇ ਕੋਈ ਹੈ ਨਹੀਂ ਸੀ, ਕੋਈ ਪੋਲੀਟੀਕਲ ਲੀਡਰਸ਼ਿਪ ਪੈਰਲਲ ਤਾਂ ਜੁਝਾਰੂ ਲਹਿਰ ਦੇ ਨਾਲ ਹੈ ਨਹੀਂ ਸੀ। ਗੱਲਬਾਤ ਜੇ ਕਿਸੇ ਨੇ ਕੀਤੀ ਉਹਨੇ ਆਪਣੇ ਤੌਰ ਤੇ ਆਪਣੀਆਂ ਸੌਦੇਬਾਜ਼ੀਆਂ ਦਾ ਦੌਰ ਸ਼ੁਰੂ ਹੋਇਆ। ਲੇਕਿਨ ਜੇ ਹੁਣ ਦੇ ਦੌਰ ਦੀ ਗੱਲ ਕਰੀਏ ਤੇ ਕਿਸਾਨ ਬਿੱਲਾਂ ਦੇ ਆਉਣ ਤੋਂ ਮੋਰਚਾ ਪੰਜਾਬ ਸ਼ੁਰੂ ਹੁੰਦਾ। ਪਾਰਲੀਮੈਂਟ ਵੱਲੋਂ ਜਿਹੜੇ ਕਾਨੂੰਨ ਬਣਨ ਤੋਂ ਬਾਅਦ ਦਿੱਲੀ ਦੀਆਂ ਬਰੂਹਾਂ ਤੇ ਆ ਜਾਂਦਾ ਹੈ ਨਵੰਬਰ 'ਚ 2020 'ਚ, ਔਰ 26 ਜਨਵਰੀ ਉਹਦੀ ਸਭ ਤੋਂ ਪਾਵਰਫੁਲ ਮੂਵਮੈਂਟ ਹੁੰਦੀ ਹੈ। ਹੁਣ ਉਦੋਂ ਤੱਕ ਜਿੰਨਾ ਸੁਪਰੀਮ ਕੋਰਟ ਨੂੰ ਵੀ ਵਿੱਚ ਇਹਨਾਂ ਨੇ ਇਸ ਲਈ ਲਿਆਂਦਾ ਸੀ ਵੀ ਇਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕੀ ਕਰਨ, ਔਰ ਜਿਹੜੀ 26 ਜਨਵਰੀ ਦੀ ਸਟਰੋਂਗੈਸਟ ਮੂਵਮੈਂਟ ਸੀ ਉਹਨੂੰ ਸਾਡੀ ਇਹੀ ਨਾਅਹਿਲ ਕਿਸਾਨ ਲੀਡਰਸ਼ਿਪ ਨੇ ਡਿਫੀਟ ਦੇ ਵਿੱਚ ਬਦਲਿਆ, ਬੈਕਫੁੱਟ ਤੇ ਚਲੇ ਗਏ, ਆਪਣਿਆਂ ਨੂੰ ਹੀ ਕਰਸ ਕਰਨ ਲੱਗ ਗਏ, ਆਪਣੀ ਨੌਜਵਾਨੀ ਨੂੰ ਹੀ ਜਿਹੜਾ ਆਪਣੇ ਨਾਲੋਂ ਤੋੜ ਲਿਆ। ਨਤੀਜਾ 26 ਜਨਵਰੀ ਤੋਂ ਲੈ ਕੇ ਉਦੋਂ ਹੀ ਲਾਸਟ ਰਾਉਂਡ 11 ਰਾਉਂਡ ਗੱਲਬਾਤ ਦੇ ਹੋਏ, ਅੱਜ ਤੱਕ ਤਰਲੇ ਕਰ ਰਹੇ ਨੇ ਕਿ ਜੀ ਸਾਡੇ ਨਾਲ ਗੱਲ ਕਰੋ। ਉਹ ਉਹਨਾਂ ਨੂੰ ਗੋਲਦਾ ਹੀ ਨਹੀਂ ਹੈ ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਇਹਨਾਂ ਨੇ ਤਾਂ ਆਪਣੀਆਂ ਲੱਤਾਂ ਆਪ ਹੀ ਵੱਢ ਲਈਆਂ। ਬਿਲਕੁਲ। ਇਹਦੇ ਬਾਵਜੂਦ ਜਿਵੇਂ ਕਿਸੇ ਸਾਡੇ ਵਿਊਅਰ ਨੇ ਵੀ ਲਿਖਿਆ ਸੀ ਕਿ ਜਿਸ ਤਹਿਰੀਕ ਦੇ ਵਿੱਚ ਖੂਨ ਡੁੱਲਦਾ ਹੈ ਉਹਨੂੰ ਤਾਕਤ ਮਿਲਦੀ ਹੈ। ਜ਼ਾਹਿਰ ਹੈ ਇਹ ਇੱਕ ਹਰ ਇਸਲਾਮ ਦੀ ਟ੍ਰੈਡੀਸ਼ਨ 'ਚ ਵੀ ਇਹ ਫੇਥ ਹੈ, ਸਾਡੇ 'ਚ ਵੀ ਹੈ ਕਿ ਵੀ ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪੜ ਉਤਰਨ ਜਾਂ ਤਸਵੀਰ ਬਦਲਦੀ ਕੌਮਾਂ ਦੀ, ਕੁਰਬਾਨੀ ਦੀ ਗੱਲ। ਔਰ ਉਹ 4 ਸਿੱਖ ਕਿਸਾਨਾਂ ਨੇ 3 ਅਕਤੂਬਰ ਨੂੰ
ਆਪਣੀ ਕੁਰਬਾਨੀ ਦਿੱਤੀ ਬਿਲਕੁਲ। ਉਹਨਾਂ ਦੀ ਗੁੰਡਾਗਰਦੀ ਦੇ ਸਾਹਮਣੇ, ਕਿਉਂਕਿ ਉਹਨਾਂ ਨੇ ਫੈਸਲਾ ਕਰ ਲਿਆ ਸੀ ਕਿ ਭਾਈ ਇਹਨੂੰ ਉਤਰਨ ਨਹੀਂ ਦੇਣਾ ਹੈਲੀਪੈਡ ਤੇ। ਫਿਰ ਜੋ ਵਰਤਾਰਾ ਹੋਇਆ ਅਜੇ ਮਿਸ਼ਰਾ, ਆਸ਼ੀਸ਼ ਮਿਸ਼ਰਾ, ਗੁੰਡਿਆਂ ਦੀ ਟੀਮ, ਉਹ ਅਸੀਂ ਰੋਜ਼ਾਨਾ ਗੱਲਬਾਤ ਕਰ ਹੀ ਰਹੇ। ਹੁਣ ਉਹ ਇੱਕ ਐਸੀ ਮੂਵਮੈਂਟ ਡਿਵੈਲਪ ਹੋਈ ਕਿ ਸਾਰੀ ਸਿੱਖ ਕੌਮ ਦਾ ਵੱਡਾ ਹਿੱਸਾ ਧਾਈ ਕਰਕੇ ਜਿਹੜਾ ਲਖਮਪੁਰ ਖੀਰੀ ਵੱਲ ਤੁਰ ਪਿਆ। ਇਹਨਾਂ ਦੇ ਆਪਣੇ ਕਹਿਣ ਮੁਤਾਬਕ 15,000 ਤੋਂ 20,000 ਦਾ ਇਕੱਠ ਜਿਹੜਾ ਉਹ ਹੁਣ ਇਹ ਉਹ ਪੀਰੀਅਡ ਸੀ, ਮੋਦੀ ਹਕੂਮਤ ਘਬਰਾਈ ਹੋਈ, ਯੋਗੀ ਹਕੂਮਤ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕੀ ਹੈ, ਕਿ ਵੀ ਉਹਨਾਂ ਨੇ ਤਾਂ ਆਪਣੇ ਵੱਲੋਂ ਬੀਜੇਪੀ ਨੇ ਸਿੱਖਾਂ ਨੂੰ ਕਨਫਰੰਟ ਕਰਨ ਦੀ ਰਾਹੀਂ, ਕਿਉਂਕਿ ਸਾਈਮਲਟੇਨੀਅਸਲੀ ਮਨੋਹਰ ਲਾਲ ਖੱਟੜ ਹਰਿਆਣੇ 'ਚ ਇੰਸਟਰਕਸ਼ਨਾਂ ਦੇ ਰਿਹਾ ਸੀ। ਹੁਣ ਅੱਜ ਉਹਨੇ ਕਿਹਾ ਜੀ ਮੇਰਾ ਇਹ ਮਕਸਦ ਨਹੀਂ, ਮੈਂ ਆਪਣਾ ਬਿਆਨ ਵਾਪਸ ਲੈਤਾ ਹੂੰ, ਇਹ ਡਰਾਮੇਬਾਜ਼ੀ। ਲੇਕਿਨ ਇਹ ਸਟ੍ਰੈਟਜੀ ਸੀ ਔਰ ਪਹਿਲਾ ਪਾਲਾ ਹੀ ਉੱਥੇ ਉਹਨਾਂ ਦਾ ਸਿੱਖਾਂ ਨਾਲ ਪਿਆ। ਬੇਸ਼ੱਕ ਜ਼ੁਲਮ ਕੀਤਾ, ਪਰ ਇੱਕ ਗੱਲ ਉਹਨਾਂ ਨੂੰ ਇਹ ਵੀ ਨਜ਼ਰ ਆ ਗਈ ਕਿ ਜੇ ਉਹਨਾਂ ਦੇ ਜਿਹੜਾ ਗੱਡੀਆਂ ਚਾੜ ਕੇ ਉਹਨਾਂ ਨੇ ਕੁਚਲੇ 4 ਸਿੱਖ ਕਿਸਾਨ, ਤੇ ਉਹਨਾਂ ਨੇ ਫਿਰ ਬਾਕੀਆਂ ਨੇ 3 ਜਿਹੜੇ ਨੇ ਉਹ ਗੁੰਡੇ ਢਾਹ ਵੀ ਲਏ, ਉਹਨਾਂ ਦਾ ਵੀ ਉਹੀ ਹਸ਼ਰ ਕੀਤਾ। ਉਹਨਾਂ ਨੂੰ ਇਹਨਾਂ ਨੇ ਕਿਹਾ ਜੀ ਹੁਣ ਤਾਂ ਅਸੀਂ, ਇੱਕ ਤਾਂ ਵਿਚਾਰਾ ਜਰਨਲਿਸਟ ਨੂੰ ਹੀ ਮਾਰਿਆ ਗਿਆ ਵਿੱਚ, ਉਹ ਵੀ ਗੱਡੀ ਚੜਨ ਤੇ। ਇਹ ਗੱਲ ਉਹਨਾਂ ਦੇ ਲਈ ਹੋਰ ਵੀ ਖੌਫਨਾਕ ਸੀ, ਕਿਉਂਕਿ ਕੱਲ ਮੈਂ ਉੱਥੋਂ ਕਿਸੇ ਦਾ ਇੰਟਰਵਿਊ ਦੇਖ ਰਿਹਾ ਸੀ ਜਿਹਨੇ ਦਬੀ ਆਵਾਜ਼ 'ਚ ਕਿਹਾ, ਉਹਨੇ ਕਿਹਾ ਜੀ ਜਦੋਂ ਗੱਡੀ ਵੱਜੀ ਜਾਂ ਦੂਜੇ ਸਾਡੇ ਨੌਜਵਾਨਾਂ ਨੇ ਕਿਹਾ ਇਹ ਤਾਂ ਨਵੰਬਰ 84 ਵਾਲਾ ਕੰਮ ਲੱਗੇ ਕਰਨ। ਉਹਨਾਂ ਕਿਹਾ ਹੁਣ ਅਸੀਂ ਇਦਾਂ ਨਹੀਂ ਮਰਦੇ, ਹੁਣ ਮਾਰ ਕੇ ਮਰਾਂਗੇ। ਉਹਨਾਂ ਨੇ 3 ਜਿਹੜੇ ਘਸੀਟ ਲਏ। ਹੁਣ ਮਤਲਬ ਇਹ ਹੈ ਵੀ ਇਹ ਜਿਹੜੀ ਰਿਫਲੈਕਸ਼ਨ ਸੀ ਕਿ ਵੀ ਅਸੀਂ ਹੁਣ ਲਾਈਂਗ ਡਾਊਨ ਨਹੀਂ ਰਹਿਣਾ। ਇੱਕ ਪਾਸੇ ਉਹਨਾਂ ਦਾ ਜ਼ੁਲਮ ਬੇਨਕਾਬ ਹੋਇਆ, ਦੂਜੇ ਸਿੱਖਾਂ ਦਾ ਉਹਨਾਂ ਨੇ ਮੋੜਵਾਂ ਜਵਾਬ ਵੀ ਦਿੱਤਾ। ਹੁਣ ਇਹ ਸਟਰੈਂਥ ਦੀ ਮੂਵਮੈਂਟ ਸੀ। ਔਰ ਫਿਰ ਉਹਨਾਂ ਨੇ ਆਪਣੇ ਅਜਮਾਏ ਹੋਏ ਜਿਹੜੇ ਜਿਨ੍ਹਾਂ ਦੇ ਨਾਲ ਸੌਦਾ ਪੁੱਗਦਾ ਹੈ, ਰਕੇਸ਼ ਟਕੈਤ ਜਨਾਬ, ਅਸੀਂ ਪਹਿਲੇ ਦਿਨ ਤੋਂ ਹੀ, ਅਸੀਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਜਦੋਂ ਤੱਕ ਹੁਣ ਗੱਲ ਸਬੂਤ ਤਾਂ ਕੀ ਹੁੰਦੇ ਨੇ ਕਿ ਵੀ ਕੀ ਸੌਦੇਬਾਜ਼, ਪਰ ਇਹਦੇ 'ਚ ਕਿ ਹੋਰ ਕਿਸੇ ਨੂੰ ਜਾਣ ਦੀ ਆਗਿਆ ਨਹੀਂ, ਉਹ ਜਾਂਦਾ ਹੈ। 24 ਘੰਟੇ ਦੇ ਵਿੱਚ ਕਿਸੇ ਨੂੰ ਕੋਈ ਧੁੱਖ ਖਬਰ ਨਹੀਂ ਨਿਕਲਦੀ, ਸਮਝੌਤਾ ਹੋ। ਔਰ ਜੁਆਇੰਟ ਪ੍ਰੈਸ ਕਾਨਫਰੰਸ ਕਰ ਰਿਹਾ ਉਹਨਾਂ ਦੇ ਪੁਲਿਸ ਕਮਿਸ਼ਨਰ ਦੇ ਨਾਲ, 45 ਲੱਖ ਬਣ ਜਾਏਗਾ ਕਮਿਸ਼ਨ। ਔਰ ਇਹ ਹੋ ਗਿਆ, ਨਾ ਮਿਨਿਸਟਰ ਦਾ ਰੈਜ਼ਿਗਨੇਸ਼ਨ ਹੁੰਦਾ ਹੈ, ਨਾ ਉਹਨੂੰ ਕਾਤਲ ਨੂੰ ਫੜਨ ਦੀ ਅੱਜ ਤੱਕ ਵੀ। ਹੁਣ ਅੱਜ ਸੁਪਰੀਮ ਕੋਰਟ ਚੀਕਾਂ ਮਾਰ ਰਿਹਾ, ਕਹਿੰਦਾ ਮਤ ਦੇਣਾ CBI ਨੂੰ ਵੀ ਇਨਕੁਆਇਰੀ। ਕੀ ਕਰ ਲੋ, ਉਹਨਾਂ ਨੇ 5 ਦਿਨ ਦੇ ਵਿੱਚ ਸਾਰੇ ਐਵੀਡੈਂਸ ਖਤਮ ਕਰ, ਕੋਈ ਉਹਨੂੰ ਕਾਰਡਨ ਆਫ ਨਹੀਂ ਕੀਤਾ ਥਾਂ ਨੂੰ, ਕੋਈ ਗ੍ਰਿਫਤਾਰੀ ਦੀ ਗੱਲ ਨਹੀਂ ਹੋਈ, ਕੋਈ ਦੂਸਰੇ ਦੀ ਨਹੀਂ ਹੋਈ। ਸੋ ਉਹ ਉਸ ਤੋਂ ਇੱਕਦਮ ਬਾਅਦ ਬੀਜੇਪੀ ਜਿਹੜੀ ਆ ਉਹ ਤਾਂ ਰਿਲੈਕਸ ਮੋਡ ਚਲੀ ਗਈ। ਉਹਨਾਂ ਨੇ ਫਿਰ ਉਹੀ ਜਿਹੜਾ ਉਹਦਾ ਉਹ ਮਿਨਿਸਟਰ ਵੀ ਕਾਇਮ ਰਿਹਾ, ਉਹਦੇ ਤੋਂ ਇੱਕ ਪੁਲਿਸ ਫੰਕਸ਼ਨ ਵੀ ਪ੍ਰੀਜ਼ਾਈਡ ਕਰਵਾਇਆ। ਸੋ ਉਹ ਜਿਹੜੀ ਤੁਹਾਡੀ ਸਟਰੋਂਗੈਸਟ ਮੂਵਮੈਂਟ ਸੀ ਕਿ ਵੀ ਇਹਨਾਂ ਨੇ ਪਤਾ ਨਹੀਂ ਹੁਣ ਅੱਗੇ ਗੱਲ ਕਿੱਧਰ ਨੂੰ ਜਾਣੀ ਹੈ, ਉਹਦੇ 'ਚ ਅਗੇਨ ਸੌਦੇਬਾਜ਼ੀ ਹੋਈ। ਔਰ ਹੁਣ ਜਦੋਂ ਇਹ ਨਾਅਹਿਲ ਲੀਡਰਸ਼ਿਪ ਜਿਹੜੀ ਕਿਸਾਨਾਂ ਦੀ, ਇਹਨਾਂ ਨੇ ਪਤਾ ਨਹੀਂ ਅਜੇ ਕਿੰਨਾ ਹੋਰ ਨੁਕਸਾਨ ਕਰਵਾਉਣਾ ਹੈ। ਲੇਕਿਨ ਹੁਣ ਉਹਨਾਂ ਨੂੰ ਲੋਕਾਂ ਦੇ ਵਿੱਚ ਪਹਿਲੀ ਸਟੇਜ ਵਾਲੀ ਗੱਲ ਕਿਸੇ ਨੂੰ ਇਹ ਨਾ ਵੀ ਸਮਝ ਆਈ ਹੋਏ, ਹੁਣ ਤਾਂ ਇਹ ਡਿਸਕਸ਼ਨ 'ਚ ਆ ਗਿਆ ਵੀ ਐਸਾ ਕੀ ਹੋਇਆ 24 ਘੰਟੇ ਦੇ ਵਿੱਚ ਟਕੈਤ ਦੇ ਨਾਲ ਹੀ ਕੀ ਸੌਦਾ ਹੋਇਆ। ਜ਼ਾਹਰ ਹੈ ਕਿ ਮੂਵਮੈਂਟ ਇੱਕ ਵਾਰ ਤਾਂ ਫਿਜ਼ਲ ਆਊਟ ਕਰ ਦਿੱਤੀ। ਹਾਲਾਂ ਉਹਦੇ ਡਿਫੈਂਸ ਵਾਲੇ ਵੀ ਕੁਝ ਕਹਿ ਰਹੇ ਨੇ ਜੀ ਉਨੀ ਤਾਂ ਰਾਇਟ ਹੋ ਜਾਣੇ ਸੀ, ਫਲਾਣਾ ਸੀ, ਉਹਨੇ ਦੇਖਿਆ ਇਹ ਹਿੰਦੂ ਸਿੱਖ ਇਸ਼ੂ ਨਾ। ਤੁਸੀਂ ਕਦੋਂ ਤੱਕ ਰੋਕੋਗੇ ਇਹਨੂੰ ਹਿੰਦੂ? ਇਹ ਤਾਂ ਇਸ਼ੂ ਬੀਜੇਪੀ ਤਾਂ ਤੋਰ ਹੀ, ਜਦੋਂ ਉਹ ਕਹਿੰਦੇ ਨੇ ਵੀ ਪੰਜਾਬ ਹਰਿਆਣਾ ਜਾਂ ਯੂਪੀ 'ਚ ਵੀ ਜਿੱਥੇ ਸਿੱਖ ਬੈਠੇ ਹੋਏ ਨੇ ਉੱਥੇ ਹੀ ਹੈ, ਉੱਥੋਂ ਹੀ ਉਹਨਾਂ ਨੇ ਤਾਂ ਕਲੀਅਰਲੀ ਉਹ ਸਿੱਖ ਕੌਮ ਦੇ ਖਿਲਾਫ ਲੜ ਰਹੇ ਨੇ। ਤੁਸੀਂ ਕਦੇ ਕਿਸਾਨ ਦੇ ਝੰਡੇ ਥੱਲੇ ਲੁਕਣਾ ਚਾਹੁੰਦੇ ਹੋ, ਕਦੇ ਸੈਕੂਲਰਿਜ਼ਮ ਦੇ ਨਾਂ ਥੱਲੇ ਲੁਕਣਾ ਚਾਹੁੰਦੇ ਹੋ। ਔਰ ਹੁਣ ਜਿਹੜੀ ਇਹਨਾਂ ਦੀ ਤਨਜ਼ੀਮ ਸੰਯੁਕਤ ਕਿਸਾਨ ਮੋਰਚਾ ਹੈ, ਉਹਨਾਂ ਨੇ ਜਿਹੜਾ ਫਾਰਮਰਜ਼ ਨੂੰ ਕਿਹਾ ਜੀ 12 ਅਕਤੂਬਰ ਨੂੰ ਜਦੋਂ ਉਹਨਾਂ ਦੀ ਅੰਤਮ ਅਰਦਾਸ ਹੈ, ਜਿਹੜੇ 4 ਮਾਰੇ ਗਏ ਸਿੱਖ ਕਿਸਾਨ ਨੇ, ਉਹਨਾਂ ਦੇ ਭੋਗ ਤੇ ਇਕੱਠੇ ਹੋਵੋ, ਇਹਨੂੰ ਅਸੀਂ ਸ਼ਹੀਦੀ ਕਿਸਾਨ ਦਿਵਸ ਐਲਾਨਦੇ। ਇਹ ਭੋਗ ਤੇ ਕੋਨੀਆਂ ਜਿੱਥੇ ਵਾਕਿਆ ਹੋਇਆ ਉਸ ਦੇ ਵਿੱਚ ਜਿਹੜਾ ਹੋਏਗਾ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਹਿ ਕੇ ਕਿ ਜੀ ਅਸੀਂ ਜੇ ਇਹ ਇਕੱਠੇ ਹੋਵੋ, ਜੇ ਉਹਨੂੰ ਜਿਹੜਾ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਇਫ ਪ੍ਰਾਈਮ ਅਕਿਊਜ਼ਡ ਆਸ਼ੀਸ਼ ਮਿਸ਼ਰਾ is not arrested and his father Ajay Mishra is not removed from Union Council of Ministers by October 11, the Sanyukt Kisan Morcha vowed to intensify its protest with a nationwide rail roko between 10 a.m. and 4 p.m. on October 18.
ਮਤਲਬ ਤੁਸੀਂ ਜਿੱਤੀ ਬਾਜ਼ੀ ਹਰਾ ਦਿੱਤੀ ਹੈ, ਹੁਣ ਤੁਸੀਂ ਹੋਰ ਮਰਵਾਓਗੇ। ਅਕਤੂਬਰ 18 ਤੱਕ ਪਹੁੰਚਦੇ ਆ, ਕੱਲੇ ਕਾਰੇ ਕਰਕੇ ਉਹ ਤੁਹਾਨੂੰ ਘੇਰਣਗੇ। ਉਹਨੇ ਕਿਹਾ ਜੀ ਫਿਰ 18 ਅਕਤੂਬਰ ਨੂੰ ਅਸੀਂ ਰੇਲਾਂ ਰੋਕਾਂਗੇ, ਫਿਰ ਮਹਾਂ ਪੰਚਾਇਤ ਕਰਾਂਗੇ ਅਕਤੂਬਰ 24 ਨੂੰ ਲਖਨਊ ਦੇ ਵਿੱਚ, ਫਿਰ ਜਿਵੇਂ ਮੁਜ਼ੱਫਰਨਗਰ 'ਚ ਕੀਤਾ ਸੀ, ਫਿਰ ਦੁਸਹਿਰੇ ਦੇ ਵਿੱਚ ਸਾਡੀਆਂ ਜਿਹੜੀਆਂ ਫਾਰਮ ਯੂਨੀਅਨਸ ਨੇ ਉਹ ਮੋਦੀ ਦਾ ਤੇ ਯੋਗੀ ਦਾ ਪੁਤਲੇ ਸਾੜਨਗੀਆਂ ਦੁਸਹਿਰ। ਮਤਲਬ ਇੱਕ ਕਨਫਰੰਟੇਸ਼ਨ ਤੋਂ ਤੁਸੀਂ ਦੌੜੇ ਕਿ ਜੀ ਇੱਥੇ ਕੁਝ ਹੋਰ ਨਾ, ਜਿੱਥੇ ਜਿਹੜੀ ਤੁਹਾਡੀ ਬੈਸਟ ਮੂਵਮੈਂਟ ਸੀ, ਹੁਣ ਤੁਸੀਂ ਸਾਰੇ ਉਹ ਪ੍ਰੋਗਰਾਮ ਦੇ ਰਹੇ ਹੋ, ਰੇਲ ਰੋਕੋ ਵੀ, ਪੁਤਲੇ ਸਾੜਨਾ ਵੀ, ਔਰ ਉਹਨਾਂ ਦੀਆਂ ਹੱਡੀਆਂ ਨੂੰ ਲੈ ਕੇ ਥਾਂ ਥਾਂ ਹੀ ਘੁੰਮਣਾ ਹੈ ਇਹਨਾਂ ਨੇ, ਜਿਹੜਾ ਕਿ ਤੁਸੀਂ ਸੱਦਾ ਦੇ ਰਹੇ ਹੋ ਕਿ ਉਹ ਤੁਹਾਡੇ ਵਲਨਰੇਬਲ, ਜਿੱਥੇ ਤੁਹਾਡੇ ਹਜ਼ਾਰਾਂ ਇਕੱਠੇ ਨੇ, ਜਿੱਥੇ ਤੁਹਾਡਿਆਂ ਨੇ ਸਟਰੈਂਥ ਦਿਖਾਈ ਬਰਾਬਰ ਦੇ 3 ਜਿਹੜੇ ਨੇ ਮਾਰ ਕੇ ਉਹਨਾਂ ਦੇ ਦੁਸ਼ਮਣ ਦੇ ਗੁੰਡੇ, ਹੁਣ ਤੁਸੀਂ ਜਿਹੜਾ ਸਿੱਖਾਂ ਨੂੰ ਕਿਸੇ ਨੇ ਇਹਨਾਂ ਦੇ ਸਿੱਖ ਹੀ ਹੋਣਗੇ ਜਿਨ੍ਹਾਂ ਨੇ ਨਿਕਲਣਾ, ਔਰ ਉਹਨਾਂ ਦਾ ਹੀ ਨੁਕਸਾਨ। ਹੁਣ ਜਿਹੜਾ ਜੋ ਕੁਝ ਇਹਨਾਂ ਨੇ ਕੀਤਾ ਹੈ ਉਹਦੀ ਤੁਸੀਂ ਦੇਖੋ ਵੀ ਔਨ ਦਾ ਡਿਫੈਂਸਿਵ ਕਿਵੇਂ ਉਹਦੀ ਦੇ ਰਹੇ ਨੇ, ਉਸ ਦਾ ਡਿਫੈਂਸ ਦੇ ਰਹੇ ਨੇ। There would have been at least 20,000 people gathered in Ticonia last Sunday. At that time, the anger could have sparked off a riot between Hindus and Punjabi Sikhs, who are major landowners in the area. So, BKU leader Rakesh Takaiyat played a key role in preventing that and on dispersing the crowd. ਇਹ ਉਹਨਾਂ ਦਾ ਕਿਸਾਨ ਸਭਾ ਦਾ ਕੋਈ ਸੈਕਟਰੀ ਹੈ ਹਨਾਨ ਮੋਲਾ, ਉਹ ਦੇ ਰਿਹਾ ਜਵਾਬ ਕਿ ਜੀ 20,000 ਸੀ, ਉੱਥੇ ਤਾਂ ਰਾਈਟ ਹੋ ਜਾਣੇ ਸੀ। ਸੋ ਰਕੇਸ਼ ਟਕੈਤ ਨੇ ਤਾਂ ਉਹਨੇ ਬਚਾ ਕਰ ਦਿੱਤਾ, ਔਰ ਉਹਨਾਂ ਨੇ ਕਿਹਾ ਕਿ ਵੀ ਹੁਣ ਜਿਹੜਾ ਅਸੀਂ, ਕਿਉਂਕਿ ਨਾਓ ਏ ਬਿਗ ਕਰਾਊਡ ਵਿਲ ਬਿਲਡ ਅਪ ਅਗੇਨ, ਬਟ ਦਾ ਲੀਡਰਸ ਵਿਲ ਇਨਸ਼ੋਰ ਦੈਟ ਦਾ ਐਂਗਰ ਇਜ਼ ਚੈਨਲਡ ਇਨਟੂ ਏ ਪੀਸਫੁਲ ਪ੍ਰੋਟੈਸਟ। ਤਾਂ ਇਹਦਾ ਮਤਲਬ ਹੈ ਕਿ ਤੁਸੀਂ ਆਪ ਹੀ ਮੰਨ ਰਹੇ ਹੋ ਕਿ ਉਹ ਤੁਹਾਡਾ ਪ੍ਰੋਟੈਸਟ ਪੀਸਫੁਲ ਨਹੀਂ ਸੀ। ਜਦੋਂ ਤੁਸੀਂ ਕਹਿੰਦੇ ਹੋ ਕਿ ਉਹ ਤਾਂ ਅਸੀਂ ਸਿਚੁਏਸ਼ਨ ਥਵਾਟ ਕੀਤੀ ਕਿ ਬਈ ਰਾਈਟਿੰਗ ਨਾ ਹੋ ਜਾਏ, ਹੁਣ ਅਸੀਂ 20,000 ਬੰਦਾ ਇਕੱਠਾ ਕਰਕੇ ਉਹਨਾਂ ਨੂੰ ਪੀਸਫੁਲ ਰੱਖਾਂਗੇ। ਸੋ ਮੈਂ ਸਮਝਦਾ ਕਿ ਵੀ ਇਹ ਉਹਨਾਂ ਨੇ ਜਿਹੜੀ ਹੈ ਜਿੱਤੀ ਬਾਜ਼ੀ ਫੇਰ ਹਰਾਈ ਹੈ, ਔਰ ਸਰਕਾਰ ਨੇ ਹੋਰ ਵੀ ਤੌਰ ਤਰੀਕੇ ਲੱਭੇ ਨੇ ਕਿ ਉਹਨਾਂ ਨੇ ਕੀ ਕਰਨਾ ਹੈ। ਜਿਵੇਂ ਸੌਦਾ ਸਾਧ ਗੁਰਮੀਤ ਰਾਮ ਰਹੀਮ, ਅੱਜ ਹੀ ਉਹਦਾ ਫੈਸਲਾ ਆਂਦਾ ਹੈ ਕਿ ਰਣਜੀਤ ਸਿੰਘ ਮਰਡਰ ਕੇਸ 'ਚ ਉਹਨੂੰ ਦੋਸ਼ੀ ਪਾਇਆ ਗਿਆ ਹੈ, ਆਉਣ ਵਾਲੇ ਦਿਨਾਂ 'ਚ ਉਹਦੀ ਸਜ਼ਾ ਸੁਣਾਈ ਜਾਏਗੀ। ਨਹੀਂ, ਆਲਰੇਡੀ ਰਾਮਚੰਦਰ ਛਤਰਪਤੀ ਦੇ ਕੇਸ 'ਚ ਔਰ ਇੱਕ ਹੋਰ ਮਰਡਰ 'ਚ ਉਹਨੂੰ ਉਮਰ ਕੈਦ ਹੈ। ਹੁਣ ਇਸ ਦਾ ਨਤੀਜਾ ਇਹ ਹੋਏਗਾ ਕਿ ਵੀ ਸਜ਼ਾ, ਜੇ ਸਜ਼ਾਏ ਮੌਤ ਵੀ ਹੁੰਦੀ ਹੈ, ਉਹ ਤਾਂ ਨਹੀਂ ਇਹਨਾਂ ਨੇ, ਤੇ ਜੇ ਫਿਰ ਪੰਜਾਬ ਦੇ ਵਿੱਚ ਇਹ ਸਾਰੇ ਸੌਦਾ ਸਾਧ ਦੇ ਚੇਲੇ ਜਿਹੜੇ ਹਰਿਆਣੇ ਦੇ ਖੱਟੜ ਦੇ ਹੀ ਸਾਰੇ ਚੇਲੇ ਨੇ, ਉਹੀ ਉਹਨਾਂ ਨੂੰ ਘੁਮਾਉਂਦੇ ਨੇ, ਔਰ ਉਹ ਰਾਈਟਿੰਗ ਹੋਏਗੀ ਸਿੱਖਾਂ ਦੇ। ਮਤਲਬ ਇਹ ਹੈ ਕਿ ਉਹਨਾਂ ਨੇ ਸਿੱਖ ਤਾਕਤ ਨੂੰ, ਤੁਸੀਂ ਏਜੰਸੀਆਂ ਦੀ ਖੇਡ ਦੇਖੋ ਕਿ ਉਹਨਾਂ ਨੇ ਖਿਲਾਰਨ ਦੀ ਲਾਈਨ ਲਈ ਹੋਈ ਹੈ, ਲੇਕਿਨ ਇਸ ਵੇਲੇ ਜੇ ਨਜ਼ਰਾਂ ਦੇ ਸਾਹਮਣੇ ਹੈ ਕਿ ਕਿਵੇਂ, ਔਰ ਉਹ ਜਿਹੜਾ ਉਹਦਾ ਪੁੱਤਰ ਆਸ਼ੀਸ਼ ਹੈ ਉਹ ਫਿਰ ਪੇਸ਼ ਨਹੀਂ ਹੋਇਆ, ਉਹਦੇ ਘਰ ਦੇ ਬਾਹਰ ਨੋਟਿਸ ਸੰਮਣ ਦਾ ਲੱਗਾ, ਉਹਦਾ ਪਿਓ ਕਹਿ ਰਿਹਾ ਕਿ ਹੀ ਵਾਜ਼ ਨਾਟ ਫੀਲਿੰਗ ਵੈਲ, ਉਹਨੇ ਆ ਜਾਏਗਾ। ਮਤਲਬ ਇਹ ਹੈ, ਔਰ ਉਹ ਉਸੇ ਤਰ੍ਹਾਂ ਹੀ ਧੜੱਲੇ ਦੇ ਨਾਲ ਗੁੰਡੇ ਜਿਹੜੇ ਨੇ ਹਰਲ ਕਰਦੇ ਫਿਰਦੇ ਨੇ, ਔਰ ਇਹਨਾਂ ਨੇ ਜਿੱਤੀ ਬਾਜ਼ੀ ਹਾਰੀ ਹੈ। ਇਹ ਮੈਂ ਨਹੀਂ, ਆਉਣ ਵਾਲਾ ਪੀਰੀਅਡ ਵੀ ਜਦੋਂ ਇਸ ਨੂੰ ਉਹ ਐਨਾਲਾਈਜ਼ ਕਰਨਗੇ, ਅਸੀਂ ਤਾਂ ਪਹਿਲੇ ਦਿਨ ਹੀ ਕਿਹਾ ਸੀ, ਹੁਣ ਤਾਂ ਉਹ ਡਿਫੈਂਸਿਵ ਹੋ ਕੇ ਕਹਿ ਰਹੇ ਨੇ ਜੀ ਨਹੀਂ ਇਹ ਹੋ ਜਾਣਾ ਸੀ, ਲੇਕਿਨ ਹੁਣ ਟਾਕ ਸ਼ੋਜ਼ ਦੇ ਵਿੱਚ ਵੀ ਇਹ ਗੱਲ ਆ ਰਹੀ ਹੈ ਵੀ ਰਕੇਸ਼ ਟਕੈਤ ਨੂੰ ਐਸੀ ਕੀ ਜਲਦੀ ਸੀ ਕਿ 24 ਘੰਟੇ ਦੇ ਵਿੱਚ ਬਿਨਾਂ ਕੋਈ ਮੰਗ ਮਨਵਾਏ ਵੀ ਇਹ 45 ਲੱਖ ਦਾ ਸੌਦਾ, ਇੱਕ ਡੈੱਡ ਬਾਡੀ, 50,000 ਅਮਰੀਕਨ ਡਾਲਰ, ਤੇ ਇਸ ਤੋਂ ਹੁਣ ਉਹਨਾਂ ਨੂੰ ਹੋ ਗਿਆ, ਅਜੇ ਕੁਝ ਖੁੱਲ ਕੇ ਕਹਿੰਦੇ ਨੇ ਕੁਝ ਨਹੀਂ, ਕਿ ਭਾਈ ਸੌਦੇਬਾਜ਼ੀ ਹੋਈ ਹੈ ਔਰ ਟਕੈਤ ਸਾਹਿਬ ਨੇ ਅਲਟੀਮੇਟਲੀ ਆਪਣੇ ਯੋਗੀ ਜੀ ਦੀਆਂ ਖੁਸ਼ੀਆਂ ਹਾਸਲ ਕਰ ਲਈਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਨੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ,
ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ। व्यूअर्स वेलकम बैक ऑन प्रोग्राम। सो व्यूअर्स हुण आपां गलबात करन जा रहे हैं कि पहला गुजरात चों मोदी ने सिख किसानां नूं उजाड़िया, फिर यूपी विच खून खराबा कीता ते अगू शिलोंग मेघालय तो आउण वालियां खबरां दसदियां ने कि लगभग 150 साल तो भी ज्यादा समय तो शिलोंग दे पंजाबी लेन विच वसे सैकड़े गरीब दलित सिख परिवारां नूं उजाड़न दा जिहड़ा एजेंडा है ਉਹ लागू किया जा रहा है। सो इस बारे आप गलबात करन जा रहे हैं। सो असीं चाहांगे कि तुसां इस तरह बने रहना। देखण सुनने लिखण लई तुहाडा सब दा बहुत बहुत शुक्रिया जी। डॉक्टर साहब की कहना चाहोगे इस इशू बारे? देखो, जदों असीं इकोनॉमिकल जेनोसाइड की गल करते हैं, ब्रेकिंग द राइस बॉल जिहनूं चाइनीज़ जुबान दे विच कहा जाता है कि वो तुहाडा पात्र जे तुसीं चौल खांदे हो उहनूं ही कोई तोड़ दे। ਇੱਥੇ ਤਾਂ ਜਿੱਥੇ ਤੁਸੀਂ ਚੌਲ ਉਗਾਉਂਦੇ ਹੋ ਉਹ ਵੀ ਖੇਤੀ ਕਾਨੂੰਨਾਂ ਦੇ ਥੱਲੇ ਤੁਹਾਡੇ ਤੋਂ ਖੋਹਣ ਦੀ ਲਾਈਨ ਹੈ, ਤੇ ਜਿੱਥੇ ਤੁਸੀਂ 150 ਸਾਲ ਤੋਂ ਵੀ ਜ਼ਿਆਦਾ ਵਕਤ ਤੋਂ ਆਪਣੀ ਜ਼ਿੰਦਗੀ ਜਿਹੜੀਆਂ ਆਲਮੋਸਟ 10 ਜਨਰੇਸ਼ਨਾਂ ਤੁਸੀਂ ਲੰਘਾ ਲਈਆਂ ਨੇ, 8 ਤੋਂ 10 ਜਨਰੇਸ਼ਨਾਂ, ਉਹਨਾਂ ਦੇ ਵੀ ਜੇ ਉਜਾੜੇ ਦੀ ਗੱਲ ਕਰੀਏ, ਫਿਰ ਸ਼ਿਲੋਂਗ ਮੇਘਾਲਿਆ ਦੀ ਗੱਲ ਜਿਹੜੀ ਅੱਜ ਮੇਨ ਖਬਰਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇੱਕੋ ਵੇਲੇ ਤੁਸੀਂ ਸਾਈਮਲਟੇਨੀਅਸਲੀ ਦੇਖਦੇ ਹੋ ਕਿ ਬੀਜੇਪੀ ਨੇ ਕਿੰਨੇ ਫਰੰਟ ਖੋਲ ਦਿੱਤੇ ਨੇ ਸਿੱਖਾਂ ਨੂੰ, ਜਿਹੜਾ ਉਹ ਉਸ ਦਹਿਸ਼ਤ ਦੇ ਵਿੱਚ ਪਾਉਂਦੇ ਆ, ਉਹਨਾਂ ਨੂੰ ਰੈਟਲ ਕਰਦੇ ਆ ਔਰ ਉਹਨਾਂ ਦਾ ਉਜਾੜਾ ਔਰ ਉਹਨਾਂ ਦੇ ਖਿਲਾਫ ਨਫ਼ਰਤ। ਜੀ ਮੋਦੀ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਪਹਿਲਾਂ ਸਾਡਾ ਧਿਆਨ ਗੁਜਰਾਤ ਵੱਲ, ਜਿਵੇਂ ਤੁਸੀਂ ਕਿਹਾ ਹੈ ਕਿ ਪਹਿਲਾਂ ਗੁਜਰਾਤ ਲਾਲ ਬਹਾਦਰ ਸ਼ਾਸਤਰੀ ਦੇ ਪੀਰੀਅਡ 1965 ਦੇ ਪੀਰੀਅਡ 'ਚ ਜੰਗ ਤੋਂ ਬਾਅਦ 50,000 ਤੋਂ ਜ਼ਿਆਦਾ ਸਿੱਖ ਕਿਸਾਨ ਜਿਨ੍ਹਾਂ ਨੂੰ ਕੱਛ ਏਰੀਆ ਦੇ ਵਿੱਚ ਵਸਾਇਆ ਗਿਆ ਤਾਂ ਕਿ ਬਾਰਡਰ ਦੀ ਹਿਫਾਜ਼ਤ ਵੀ ਹੋਏ ਔਰ ਉਹ ਬਿਲਕੁਲ ਬੰਜਰ ਰੇਤਲੀ ਜ਼ਮੀਨ ਸੀ, ਉਹਨਾਂ ਨੇ ਕਿਵੇਂ ਉਸ ਥਾਂ ਨੂੰ, ਉਦੋਂ 50,000 ਨੰਬਰ ਨਹੀਂ ਸੀ, 50,000 ਤਾਂ 50 ਸਾਲ ਬਾਅਦ ਬਣਿਆ ਜਦੋਂ ਤੱਕ ਉਹਨਾਂ ਦੀਆਂ 2-3 ਜਨਰੇਸ਼ਨਾਂ ਹੋ ਗਈਆਂ, ਹੋਰ ਵੀ ਰਿਸ਼ਤੇਦਾਰ ਉਹਨਾਂ ਨੇ ਸੱਦ ਲਏ। ਔਰ ਮੋਦੀ ਨੇ ਗੁਜਰਾਤ ਦੇ ਚੀਫ ਮਿਨਿਸਟਰ ਹੁੰਦਿਆਂ ਫਿਰ ਇਹ ਕਿਹਾ ਕਿ ਵੀ ਇਹ ਤਾਂ ਬਾਹਰੋਂ ਆ ਕੇ ਲੋਕ ਵਸੇ ਨੇ, ਇਹਨਾਂ ਨੂੰ ਕੱਢੋ, ਔਰ ਉਹਨਾਂ ਦੇ ਖਿਲਾਫ ਗੁੰਡਾ ਕਾਰਵਾਈਆਂ। ਦੂਸਰਾ, ਉਹਨਾਂ ਨੇ ਇਲਾਹਾਬਾਦ ਹਾਈ ਕੋਰਟ 'ਚ ਜਿਹੜਾ ਹੈ, ਇਲਾਹਾਬਾਦ ਨਹੀਂ ਗੁਜਰਾਤ ਹਾਈ ਕੋਰਟ 'ਚ ਉਹਨਾਂ ਨੇ ਕੇਸ ਵੀ ਜਿੱਤ ਲਿਆ। ਮੋਦੀ ਨੇ ਉਹਦੀ ਅਪੀਲ ਸੁਪਰੀਮ ਕੋਰਟ 'ਚ ਕੀਤੀ ਹੋਈ ਹੈ, ਅਜੇ ਵੀ ਹੈ, ਔਰ ਉੱਥੇ ਜਿਹੜਾ ਉਹ ਦਹਿਸ਼ਤਗਰਦੀ ਦੀਆਂ ਗੁੰਡਿਆਂ ਤੋਂ ਕਾਰਵਾਈਆਂ ਕਰਵਾ ਕੇ ਉਹਨਾਂ ਨੂੰ ਜਿਹੜਾ ਹੈ ਉਹਨਾਂ 'ਚੋਂ ਕੁਛ ਨੂੰ ਛੱਡਣ ਤੇ ਵੀ ਮਜਬੂਰ ਕਰ ਦਿੱਤਾ। ਅਸੀਂ ਕਿਸਾਨ ਕਾਨੂੰਨਾਂ ਦੀ ਗੱਲ ਕੀਤੀ ਹੈ, ਇਹ ਪੰਜਾਬ ਦੇ ਵਿੱਚ ਰਾਈਸ ਬਾਲ ਤੋੜਨਾ ਹੈ। ਇਹੀ ਕਾਰਨ ਹੈ ਕਿ ਵੀ ਪੰਜਾਬ, ਹਰਿਆਣਾ, ਜਿੱਥੇ ਜਿੱਥੇ ਸਿੱਖ ਨੇ, ਕਿਉਂਕਿ ਜੇ ਤੁਸੀਂ ਮਿਨੀਮਮ ਸਪੋਰਟ ਪ੍ਰਾਈਸ ਵੀ ਖਤਮ ਹੋ ਜਾਂਦਾ ਹੈ, ਜ਼ਮੀਨਾਂ ਤੁਹਾਡੀਆਂ ਅੰਬਾਨੀ, ਅਡਾਨੀ, ਪਤੰਜਲੀ ਕੋਲ ਹੁੰਦੀਆਂ, ਬਾਕੀ ਤਾਂ ਵੈਸੇ ਹੀ ਭੁੱਖ ਨੰਗੇ ਨੇ। ਹੁਣ ਯੂਪੀ, ਜੇ ਲਖੀਮਪੁਰ ਖੀਰੀ ਦੀ ਅਸੀਂ ਗੱਲ ਕਰੀਏ ਕਿ ਜਿਸ ਅੰਦਾਜ਼ ਟੈਰਰਿਸਟ ਅਟੈਕ, ਹਿੰਦੂਤਵੀ ਅੱਤਵਾਦੀ ਹਮਲਾ ਗੱਡੀਆਂ ਦੇ ਨਾਲ ਉਹਨਾਂ ਨੇ ਕੀਤਾ, ਮਕਸਦ ਬੇਸ਼ੱਕ ਵਕਤ ਨੂੰ ਲੱਗਦਾ ਹੈ ਕਿ ਜੀ ਉਹ ਕਿਉਂਕਿ ਕਿਸਾਨ ਲਹਿਰ ਨਾਲ ਜੁੜੇ ਹੋਏ ਲੋਕ ਨਹੀਂ, ਇਸ ਇਲਾਕੇ ਦੇ ਵਿੱਚ ਵੀ, ਔਰ ਇਹਦੇ ਤੇ ਬਹੁਤ ਸਾਰੇ ਆਰਟੀਕਲ ਨੇ ਕਿ ਕਿਵੇਂ ਇਹ ਜ਼ਮੀਨਾਂ 1960ਵੇਂ 70ਵੇਂ 'ਚ ਕਿਸਾਨਾਂ ਨੇ, ਸਿੱਖ ਕਿਸਾਨਾਂ ਨੇ ਸੱਪਾਂ ਦੀਆਂ ਸਿਰੀਆਂ ਫੇ ਕੇ ਬਿਮਾਰੀਆਂ ਦਾ ਟਾਕਰਾ ਕਰਦੇ ਆ, ਜੰਗਲਾਂ ਨੂੰ ਆਬਾਦ ਕਰਕੇ ਅੱਜ ਉਹ ਫਰਟਿਲ ਜ਼ਮੀਨ, ਔਰ ਉੱਥੇ ਗੰਨੇ ਦੀ ਕਾਸ਼ਤ ਕੱਲੇ ਲਖੀਮਪੁਰ ਦੇ ਵਿੱਚ ਹੀ ਜਿਹੜੀਆਂ ਨੇ 11 ਗੰਨਾ ਮਿਲਸ ਨੇ, ਔਰ ਸਿੱਖ ਜਿਹੜੇ ਨੇ ਤੀਜੀ ਚੌਥੀ ਜਨਰੇਸ਼ਨ ਉਹਨਾਂ ਦੀ ਖੁਸ਼ਹਾਲ ਹੈ, ਪਰ ਉਹ ਜ਼ਮੀਨਾਂ ਥੋੜੀ ਉਹਨਾਂ ਦੀ ਜਿਹੜੀ ਇਨੀਸ਼ੀਅਲ ਸਟੇਜ ਤੇ ਖਰੀਦੀ, ਬਾਕੀ ਜਿਹੜੀ ਫੋਰੈਸਟ ਦੀ ਜਾਂ ਦੂਜੀ ਉਹ ਪਟੇ ਦੇ ਉੱਤੇ ਹੈ, ਕੋਈ 99 ਸਾਲਾ ਲੀਜ਼ ਹੈ, ਕੋਈ ਦੂਜਾ ਹੈ। ਹੁਣ ਉਹ ਜ਼ਮੀਨਾਂ ਖੋਣ ਨੂੰ, ਕਿਉਂਕਿ ਖੁਸ਼ਹਾਲੀ ਹੈ, ਜ਼ਮੀਨਾਂ ਆਬਾਦ ਨੇ, ਇਹ
ਪਰ ਇਹਦੇ ਨਾਲ ਹੀ ਚੱਲਦੇ ਆ ਅਸੀਂ ਦੇਖਦੇ ਹਾਂ ਕਿ ਮੇਘਾਲਿਆ ਦੇ ਵਿੱਚ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਗੁਜਰਾਤ ਵਿੱਚ ਮੋਦੀ ਨੇ ਕੀਤਾ, ਜ਼ਾਹਰ ਹੈ ਮੋਦੀ ਦੀ ਸਰਕਾਰ ਸੀ, ਅੱਜ ਬੀਜੇਪੀ ਦੇ ਯੋਗੀ ਦੀ ਸਰਕਾਰ ਹੈ ਯੂਪੀ ਦੇ ਵਿੱਚ। ਮੇਘਾਲਿਆ ਹੁਣ 1849 ਦੇ ਵਿੱਚ 49 ਦੇ ਵਿੱਚ, ਮੈਨੂੰ ਇੱਕ ਮੇਰੇ ਵੀਰ ਕਹਿੰਦਾ ਹੁੰਦਾ ਨੇ ਤੁਸੀਂ 49 ਕਹਿੰਦੇ ਹੋ, 1849 ਦੇ ਵਿੱਚ ਜਿਹੜਾ ਪੰਜਾਬ ਅੰਗਰੇਜ਼ਾਂ ਦੇ ਪਿੱਟੇ ਪੈਂਦਾ, ਔਰ ਇੱਕਦਮ ਬਾਅਦ ਨਾਰਥ ਈਸਟ ਦੇ ਵਿੱਚ ਉਹਨਾਂ ਨੇ ਸ਼ਿਲੌਂਗ ਜਿਹੜਾ ਹੁਣ ਮੇਘਾਲਿਆ ਦੀ ਰਾਜਧਾਨੀ ਹੈ ਉਹਦੇ ਚ ਅੰਗਰੇਜ਼ਾਂ ਦੀ ਬਹੁਤ ਵੱਡੀ ਆਰਮੀ ਕੰਟੋਨਮੈਂਟ ਬਣਾਉਂਦੇ ਨੇ, ਔਰ ਉਹਨਾਂ ਨੂੰ ਉਸ ਜ਼ਮਾਨੇ ਚ ਅਜੇ ਫਲਸ਼ ਲੈਟਰੀਨ ਜਾਂ ਦੂਸਰੀਆਂ ਤਾਂ ਹੈ ਨਹੀਂ। ਪੰਜਾਬ ਦੇ ਕੁਝ ਯੋਜਨਾ ਅਗੇਨ ਗੁਰਦਾਸਪੁਰ ਔਰ ਸ਼ਾਇਦ ਲਾਹੌਰ ਔਰ ਦੂਸਰੇ ਜ਼ਿਲ੍ਹੇ ਹੋਣਗੇ, ਉਹਨਾਂ ਚੋਂ ਗਰੀਬ ਦਲਿਤ ਜਿਨ੍ਹਾਂ ਨੂੰ ਬਾਲਮੀਕੀ ਕਿਹਾ ਜਾਂਦਾ, ਜਿਹੜੇ ਸਫਾਈ ਦਾ ਕੰਮ ਕਰਦੇ ਸੀ, ਉਹਨਾਂ ਨੂੰ ਉਹ ਲੈ ਕੇ ਜਾਂਦੇ ਨੇ, ਕਿਉਂਕਿ ਲੈਟਰੀਨਸ ਔਰ ਦੂਸਰੇ ਜਿਹੜੇ ਮੀਨੀਅਲ ਜੌਬ ਕਿਹਾ ਜਾਂਦਾ ਸੀ ਫੌਜ ਦੇ ਵਿੱਚ ਵੀ ਹੁੰਦੇ ਸੀ, ਕਿਉਂਕਿ ਫੌਜ 'ਚ ਵੀ ਹੈ, ਉਹਨਾਂ ਦੀ ਐਂਟਰੀ ਇਵੇਂ ਹੀ ਹੋਈ, ਫੌਜ 'ਚ ਵੀ ਇਵੇਂ ਹੀ ਸ਼ੁਰੂ ਹੋਈ, ਬਾਅਦ 'ਚ ਐਲਆਈਜ਼ ਔਰ ਦੂਸਰੀਆਂ ਬਣੀਆਂ। ਹੁਣ ਉਹ ਉਸ ਪੀਰੀਅਡ 'ਚ ਜਿਸ ਲੇਨ 'ਚ ਉਹਨਾਂ ਨੂੰ ਆਬਾਦ ਕੀਤੀ, ਜਿੱਥੇ ਉਹਨਾਂ ਨੂੰ ਰਹਿਣ ਲਈ ਘਰ ਬਣਾ, ਕੰਟੋਨਮੈਂਟ ਸੀ ਸ਼ਿਲੌਂਗ ਦਾ ਏਰੀਆ, ਉਹਨਾਂ ਨੂੰ ਘਰ ਬਣਾ ਕੇ ਦਿੱਤੇ ਗਏ, ਕਈ ਜਨਰੇਸ਼ਨ, ਫਿਰ ਉਹਨਾਂ ਦੇ ਰਿਸ਼ਤੇਦਾਰ ਦੂਜੇ ਤੀਜੇ ਆਉਂਦੇ ਗਏ। ਹੁਣ ਤੁਸੀਂ ਇਹ ਦੇਖੋ ਕਿ 150 ਸਾਲ ਬਾਅਦ ਉਹਨਾਂ ਦੇ ਅੱਗੋਂ ਬੱਚੇ ਬੱਚੀਆਂ ਕੋਈ ਥੋੜੇ ਬਹੁਤ ਪੜ੍ਹ ਵੀ ਗਏ ਨੇ, ਪਰ ਉਸੇ ਏਰੀਆ 'ਚ ਹੀ ਉਹਨੂੰ ਹਰੀਜਨ ਲੇਨ ਉਹਦਾ ਨਾਂ ਦੇ ਦਿੱਤਾ ਹੈ, ਪੰਜਾਬੀ ਲੇਨ ਵੀ ਉਹਨੂੰ ਕਿਹਾ ਜਾਂਦਾ ਹੈ। ਔਰ ਅਚਾਨਕ ਜਦੋਂ ਇਹ ਹਿੱਸਾ ਜਿਹੜਾ ਹੈ ਉਹ ਖਬਰਾਂ ਦੇ ਵਿੱਚ ਆਉਂਦਾ ਹੈ ਸ਼ਿਲੌਂਗ ਦਾ 2018 ਦੇ ਵਿੱਚ, ਜਦੋਂ ਕਿ ਇਹ ਬੀਜੇਪੀ ਸਰਕਾਰ ਦਾ ਹਿੱਸਾ ਹੈ, ਕਿ ਜੀ ਉੱਥੋਂ ਦਾ ਇੱਕ ਕਬੀਲਾ ਖਾਸੀ ਟਰਾਈਬ ਜਿਹੜਾ ਹੈ ਉਹ ਇਹ ਕਹਿੰਦੇ ਨੇ ਹੁਣ ਉਹਨਾਂ, ਕਿਉਂਕਿ ਸ਼ਿਲੌਂਗ ਮੇਘਾਲਿਆ ਸਟੇਟ ਬਣ ਗਈ, ਕੈਪੀਟਲ ਹੈ, ਉਹਨਾਂ ਜ਼ਮੀਨਾਂ ਦੀ ਕੀਮਤ ਸਕਾਈ ਹਾਈ ਹੈ, ਨਾਲ ਮਾਰਕੀਟ ਲੱਗਦੀ ਹੈ। ਉਹਨਾਂ ਨੇ ਕਿਹਾ ਵੀ ਆਹ ਵਿੱਚ ਕਿੱਥੇ ਸਿੱਖ ਫਸੇ, ਉਹਨਾਂ ਨੇ ਉੱਥੇ ਗੁਰਦੁਆਰਾ ਵੀ ਬਣਾਇਆ ਹੋਇਆ, ਸਕੂਲ ਵੀ ਬਣਾਇਆ ਹੋਇਆ ਹੈ, ਔਰ ਮਾਰਖੋਰੇ ਕਿਸਮ ਦੇ ਨੇ, ਉਹ ਕੋਈ ਡਰਨ ਡਰਾਉਣ ਵਾਲੇ ਤਾਂ ਨਹੀਂ ਨੇ। ਸਿੱਖ ਤਾਂ ਜਿੱਥੇ ਵੀ ਬੈਠੇਗਾ ਫਿਰ ਉਹ ਠਾਠ ਨਾਲ ਬਾਦਸ਼ਾਹੀ ਕਰਦਾ। ਉਹਨਾਂ ਨੇ, ਉਹ ਤਾਂ 150 ਸਾਲ ਤੋਂ ਬੈਠੇ ਨੇ, ਔਰ ਉਹਨਾਂ ਨੇ ਕੀਤਾ ਕਿ ਖਾਸੀ ਕਬੀਲੇ ਵਾਲਿਆਂ ਦੇ ਗੁੰਡਿਆਂ ਤੋਂ ਜਿਹੜਾ ਹੈ ਉਹ ਹਮਲਾ ਕਰਵਾਇਆ, ਸਿੱਖਾਂ ਨੇ ਉਹਨੂੰ ਰਿਪਲਸ ਕੀਤਾ, ਉਹਨਾਂ ਦਾ ਮਹੱਲਾ ਉਹਨਾਂ ਨੇ ਡਿਫੈਂਡ ਕੀਤਾ, ਦੂਜੇ ਭੱਜਣ ਨੂੰ ਰਾਹ ਨਹੀਂ ਸੀ। ਲੇਕਿਨ ਤੁਸੀਂ ਮਾਈਨੋਰਿਟੀ ਹੋ, ਛੋਟੇ ਜਿਹੇ ਹਿੱਸੇ 'ਚ ਬੈਠੇ ਹੋ। ਲੇਕਿਨ ਮੈਂ ਸਮਝਦਾ ਹਾਂ ਵੀ ਜਿੱਥੇ ਅਸੀਂ ਕੌਮ ਦੀਆਂ ਕਮਜ਼ੋਰੀਆਂ ਦੀ ਗੱਲ ਕਰਦੇ ਹਾਂ, ਸਿੱਖ ਕੋਈ, ਇਹ ਤਾਂ ਇਹਨਾਂ ਨੇ ਜ਼ਿਆਦਾ ਪ੍ਰਚਾਰ ਕਰਕੇ ਜੀ ਇਹ ਫਲਾਣਾ ਤੇ ਦਲਿਤ ਤੇ ਇਹ ਉਹ ਕਰ ਦਿੱਤਾ ਹੈ। ਸਿੱਖ ਜਦੋਂ ਸੋਚਦਾ ਸਿੱਖ ਦੇ ਤੌਰ ਤੇ ਹੀ ਸੋਚਦਾ, ਜਦੋਂ ਇਹ ਹੁੰਦਾ ਹੈ ਉਹਨਾਂ ਦੇ ਉੱਤੇ ਹਮਲਾ, ਔਰ ਉਹਨਾਂ ਨੂੰ, ਕਿਉਂਕਿ ਗਵਰਨਮੈਂਟ ਇੱਕ ਸਕੀਮ ਬਣਾਉਂਦੀ ਹੈ ਜੀ ਇੱਥੋਂ ਇਹਨਾਂ ਨੂੰ ਅਸੀਂ, ਇਹ ਉਦੋਂ ਜਦੋਂ ਇਲੀਗਲ ਇਹਦੇ ਪਟੇ ਸੀ ਉਹ ਰਾਜੇ ਨੇ ਦੇ ਦਿੱਤੇ ਸੀ, ਫਲਾਣਾ ਸੀ, ਅਸੀਂ ਇਹਨਾਂ ਨੂੰ ਘਰ ਬਣਾ ਕੇ ਦਿਆਂਗੇ। ਉਹਨਾਂ ਨੇ ਕਿਹਾ ਜੀ ਅਸੀਂ 6 ਪੁਸ਼ਤਾਂ ਤੋਂ ਇੱਥੇ ਹਾਂ, ਅਸੀਂ ਇੱਥੇ ਹੀ ਰਹਿਣਾ, ਇਹ ਸਾਡੀ ਜ਼ਮੀਨ ਹੈ, ਇਹਨੂੰ ਜਿਹੜਾ ਐਵੇਂ ਅਦਾਲਤ 'ਚ ਵੀ ਉਹ ਕੇਸ ਲੜ ਰਹੇ ਨੇ। ਪਰ ਜਿਹੜਾ ਪ੍ਰੋਮੀਨੈਂਟ ਕਬੀਲਾ ਖਾਸੀ ਹੈ, ਮਗਰ ਬੀਜੇਪੀ ਹੈ, ਕਿਉਂਕਿ ਉਹਨਾਂ ਨੂੰ ਇਹ ਹੈ ਵੀ ਸਿੱਖਾਂ ਨੂੰ ਰੋਲਣਾ, ਕਿਉਂਕਿ ਜੇ ਸਿੱਖਾਂ ਨੇ ਚੈਲੰਜ ਕੀਤਾ ਇਹਨਾਂ ਨੂੰ ਹਰ ਪਾਸੇ, ਤੇ ਇਹਨਾਂ ਨੇ ਵੀ ਮਿੱਥਿਆ ਹੋਇਆ ਵੀ ਇਹਨਾਂ ਦੇ ਅਸੀਂ ਜਿੱਥੇ 150 ਸਾਲ ਤੋਂ ਵੀ ਵਸੇ ਹੋਏ ਨੇ ਉੱਥੋਂ ਵੀ ਕੱਢਣਾ। ਲੇਕਿਨ ਉਸ ਪੀਰੀਅਡ 'ਚ ਜਿਵੇਂ ਸਿੱਖ ਕੌਮ ਨੇ ਦੁਨੀਆ ਭਰ 'ਚੋਂ ਰਿਸਪੌਂਸ ਕੀਤਾ, ਉਹਨਾਂ ਨੇ ਉੱਥੇ ਪਹੁੰਚੇ ਔਰ ਕਵਰੇਜ ਹੋਈ, ਔਰ ਪੰਜਾਬ ਸਰਕਾਰ ਵੀ, ਦੂਜੇ ਵੀ, ਹੈਲਪ ਵੀ, ਡੈਲੀਗੇਸ਼ਨ ਵੀ ਘਬਰਾ ਗਏ। ਲੋਕਲ ਤਾਂ ਉਹਨਾਂ ਨੇ ਕਦੇ ਦੇਖਿਆ ਹੀ ਨਹੀਂ ਸੀ ਕਿ ਵੀ ਹੁਣ ਤੁਸੀਂ ਵੀ ਇਹ ਗਰੀਬ ਨੇ ਇੱਥੇ ਰਹਿੰਦੇ, ਇਹਨਾਂ ਨੂੰ ਕੱਢੋ ਇੱਥੋਂ। ਉਹ ਅਦਾਲਤ ਵਿੱਚ ਆ ਕੇ ਰੁਕ। ਲੇਕਿਨ ਹੁਣ ਜਦੋਂ ਕਿ ਉਹਨਾਂ ਨੇ ਸਿੱਖਾਂ ਦੇ ਖਿਲਾਫ ਹਰ ਪਾਸੇ ਪ੍ਰੈਸ਼ਰ ਦਾ ਮਾਹੌਲ ਬਣਾਇਆ, ਜਦੋਂ ਅਸੀਂ ਇੱਕ ਪਾਸੇ ਦੇਖਦੇ ਹਾਂ ਕਿ ਯੂਪੀ ਦੀਆਂ ਖਬਰਾਂ ਕਿੱਥੋਂ ਤੱਕ ਪਹੁੰਚ ਰਹੀਆਂ ਨੇ, ਔਰ ਹਜ਼ਾਰਾਂ ਸਿੱਖ ਲਖੀਮਪੁਰ ਖੀਰੀ ਵੱਲ, ਭਾਵੇਂ ਅਕਾਲੀਆਂ ਦਾ ਡੈਲੀਗੇਸ਼ਨ 6 ਦਿਨ ਬਾਅਦ ਹਰਸਿਮਰਤ ਜਾਂ ਦੂਜਾ ਹੁਣ ਪਰਿਵਾਰਾਂ ਨੂੰ ਮਿਲਣਾ ਹੈ, ਜਾਂ ਉਹਨਾਂ ਦੇ 5 ਤਖਤਾਂ ਦੇ ਜਥੇਦਾਰਾਂ ਨੇ ਅੱਜ ਅਕਾਲ ਤਖਤ ਤੇ ਕਰਕੇ ਕਿਹਾ ਜੀ ਸਾਰੀ ਆਪੋਜੀਸ਼ਨ ਇਕੱਠੀ ਹੋ ਕੇ, ਤਖਤਾਂ ਦੀ ਜੁਰਿਸਡਿਕਸ਼ਨ ਆਪੋਜੀਸ਼ਨ ਦੇ ਉੱਤੇ ਹੈ, ਤਖਤਾਂ ਦੀ ਜੁਰਿਸਡਿਕਸ਼ਨ ਸਿਰਫ ਸਿੱਖ ਕੌਮ ਹੈ। ਤਖਤ ਕਿਸੇ ਹੋਰ ਨੂੰ ਹੁਕਮ ਨਹੀਂ ਸੁਣਾ ਸਕਦੇ ਜਾਂ ਉਹਨਾਂ ਨੂੰ ਅਪੀਲਾਂ ਨਹੀਂ ਕਰ ਸਕਦੇ। ਪਰ ਇਹ ਤਾਂ ਜਦੋਂ ਹੁਣ ਭਗੌੜਾ ਹੀ ਬਾਦਲਾਂ ਦੇ ਹੱਥ ਸਭ ਕੁਝ ਆਇਆ, ਉਹ ਕਹਿੰਦੇ ਜੀ ਸਾਰੀਆਂ ਆਪੋਜੀਸ਼ਨ ਪਾਰਟੀਆਂ ਇਕੱਠੀਆਂ ਹੋ ਕੇ ਕਿਸਾਨਾਂ ਦਾ ਸਾਥ ਦਿਓ। ਇਹ 5 ਜਥੇਦਾਰ ਸਾਨੂੰ ਆਰਡਰ ਸੁਣਾ ਰਹੇ। ਲੇਕਿਨ ਜਿਹੜੀ ਖਬਰ ਫਿਕਰ ਵਾਲੀ ਹੈ, ਔਰ ਜਿਵੇਂ ਵਰਲਡ ਸਿੱਖ ਨਿਊਜ਼ ਦੇ ਐਡੀਟਰ ਨੇ ਜਗਮੋਹਨ ਸਿੰਘ ਉਹ ਸਾਰੀ ਸਥਿਤੀ ਨੂੰ ਸਮਝਦੇ ਨੇ, ਨਾਲ ਦੀ ਨਾਲ ਉਹਨਾਂ ਨੇ ਅੱਜ ਇਸ ਦੇ ਉੱਤੇ ਜਿਹੜਾ ਆਪਣਾ ਐਡੀਟੋਰੀਅਲ ਵੀ ਲਿਖਿਆ। ਲੇਕਿਨ ਪਹਿਲਾਂ ਮੈਂ ਖਬਰ ਦਾ ਜ਼ਿਕਰ ਕਰ ਲਾਂ
ਜਿਹੜੀ ਅੱਜ ਦੇ ਮੀਡੀਆ 'ਚ ਮੇਘਾਲਿਆ starts process to take over Shillong's Punjabi lane कि मेघालय सरकार ने the chief minister of Meghalaya Conrad Sangma announced after presiding over a cabinet meeting where the report submitted by a committee regarding the relocation of Dalit Sikhs of Harijan colony was discussed। Chief Minister Meghalaya ਦਾ ਕਹਿ ਰਿਹਾ ਜੀ ਜਿਹੜੀ ਅਸੀਂ ਕਮੇਟੀ ਬਣਾਈ ਸੀ ਕਿ ਕਿੱਥੇ ਰੀਲੋਕੇਟ ਕਰਨਾ ਇਹਨਾਂ ਨੂੰ ਦਲਿਤ ਹਰੀਜਨ ਸਿੱਖਾਂ ਨੂੰ, ਉਹਨੇ ਆਪਣੀ ਰਿਪੋਰਟ ਦੇ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਵੀ ਆਲਰੇਡੀ ਵੀ ਹੈਡ ਇਨੀਸ਼ੀਏਟਡ the process to transfer ownership of the land of Shillong's Harijan colony Punjabi lane to the state urban affairs department। ਹੁਣ ਸਰਕਾਰ ਆਪਣੇ ਆਰਡੀਨੈਂਸ ਰਾਹੀਂ ਉਸ ਜ਼ਮੀਨ ਨੂੰ ਜਿਹੜੀ ਹੈ ਆਪਣੇ ਕਬਜ਼ੇ 'ਚ ਲੈ ਰਹੀ ਹੈ। ਮੀਡੀਆ ਨੂੰ ਉਹਨਾਂ ਨੇ ਗੱਲ ਕਰਦੇ ਆ ਕਿਹਾ ਕਿ ਵੀ ਅਸੀਂ ਜਿਹੜਾ ਇਸ ਦੀਆਂ 3 ਪ੍ਰੋਸੈਸਿਸ ਨੇ, ਐਨ ਐਗਰੀਮੈਂਟ ਬਾਈ ਦਾ ਅਰਬਨ ਅਫੇਅਰਸ ਡਿਵੈਲਪਮੈਂਟ, ਸ਼ਿਲੋਂਗ ਮਿਊਨਿਸਪਲ ਬੋਰਡ ਐਂਡ ਟ੍ਰੈਡੀਸ਼ਨਲ ਖਾਸੀ ਟਰਾਈਬਲ ਚੀਫ। ਹੁਣ ਉਹ ਖਾਸੀ ਟਰਾਈਬਲ ਡਿਸਾਈਡ ਕਰੇਗਾ ਕਿ ਸਿੱਖਾਂ ਨੂੰ ਉੱਥੇ ਰਹਿਣ ਦੇਣਾ ਕਿ, ਉਹ ਤਾਂ ਆਲਰੇਡੀ ਉਹਨਾਂ ਨੇ ਡਿਸਾਈਡ ਕਰ ਲਿਆ ਕਿ ਇਹਨਾਂ ਦੀ ਜ਼ਮੀਨ ਜਿਹੜੀ ਹੈ ਟੇਕ ਓਵਰ ਕਰ ਲਓ। ਔਰ ਉਹਨਾਂ ਨੇ ਕਿਹਾ ਜੀ ਜਿਹੜੀ ਲੈਂਡ ਓਨਰਸ਼ਿਪ ਹੈ ਉਹ ਅਰਬਨ ਅਫੇਅਰਸ ਡਿਪਾਰਟਮੈਂਟ ਨੂੰ ਟ੍ਰਾਂਸਫਰ ਕੀਤੀ ਜਾਏਗੀ। ਔਰ ਇਸ ਦੇ ਉੱਤੇ ਜਿਹੜਾ ਐਡੀਟੋਰੀਅਲ ਵਰਲਡ ਸਿੱਖ ਨਿਊਜ਼ ਨੇ ਕਿਹਾ ਆਫਟਰ ਲਖੀਮਪੁਰ ਖੇੜੀ ਨੈਕਸਟ ਸਟਾਪ ਸ਼ਿਲੋਂਗ ਐਜ਼ ਪੂਅਰ ਸਿੱਖਸ ਫੇਸ ਰੀਲੋਕੇਸ਼ਨ ਉਜਾੜਾ ਕਿ ਉੱਥੋਂ ਉਜੜਨ ਦਾ। ਔਰ ਉਹਨਾਂ ਨੇ ਕਿਹਾ ਕਿ ਵੀ since the first attack on poor Sikhs in 2018 in Shillong, when an attempt was made to torch their houses and overawe them, followed by concerted media badgering of Sikhs by local leaders under state patronage of the BJP coalition government, ਫਿਰ ਉਹਨਾਂ ਨੇ ਕਿਹਾ ਵੀ ਹੁਣ ਜਿਹੜੇ beleaguered Sikh residents ਨੇ who made Shillong their home more than 2 centuries ago in the now named Punjabi Lane area, still shamelessly officially called the Sweepers Colony Road, ਕਿ ਉਹਨੂੰ ਸਵੀਪਰ ਕਾਲਨੀ ਜਾਂ ਹਰੀਜਨ ਕਾਲਨੀ ਕਹਿੰਦੇ ਨੇ, ਜਦੋਂ ਕਿ ਉਹਨਾਂ ਨੇ ਉਹਨੂੰ ਪੰਜਾਬੀ ਲੇਨ ਦੇ ਵਿੱਚ ਬਣਾਇਆ। ਔਰ ਪੂਰਾ ਇਹ ਹੈ ਕਿ ਵੀ ਕਿਵੇਂ ਉਹਨਾਂ ਨੂੰ ਉਜਾੜਿਆ ਜਾਏਗਾ। ਔਰ ਇਸ ਸਾਰੇ ਦੇ ਲਈ ਆਲਰੇਡੀ ਹੁਣ ਇੰਨੇ ਫਰੰਟ ਖੁੱਲ ਗਏ ਨੇ ਕਿ ਤੁਸੀਂ ਲਖੀਮਪੁਰ ਖੇੜੀ ਦਾ ਇਨਸਾਫ ਮੰਗੋਗੇ, ਤੁਸੀਂ ਜਿਹੜੇ ਮੋਰਚੇ ਲੱਗੇ ਨੇ ਥਾਂ ਥਾਂ ਉਹਦਾ ਕਰੋਗੇ। ਪੰਜਾਬ 'ਚ ਗੁਰਮੀਤ ਰਾਮ ਰਹੀਮ ਦੀ ਕਨਵਿਕਸ਼ਨ ਹੋ ਗਈ ਹੈ, ਸਜ਼ਾ ਸੁਣਾਈ ਜਾਣੀ ਹੈ। ਔਨ ਦਾ ਵੇ ਜਿਹੜੇ ਨੇ ਆਲਰੇਡੀ ਰਾਇਟਸ ਕਰਵਾਉਣ ਦੀ ਲਾਈਨ ਹੋਏਗੀ। ਫਿਰ ਇਹ ਵੀ ਹੋਏਗਾ ਕਿ ਜੀ ਦੇਖੋ ਇਹ ਤਾਂ ਦਲਿਤਾਂ ਦਾ ਮਸੀਹਾ ਸੌਦਾ ਸਾਹਿਬ, ਪੰਜਾਬ ਦਾ ਦਲਿਤ ਚੀਫ ਮਿਨਿਸਟਰ ਚੰਨੀ ਹੁਣ ਕੀ ਕਰ ਰਿਹਾ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹਨਾਂ ਦਾ ਜਿਹੜਾ ਬ੍ਰਾਹਮਣਵਾਦ ਦਾ ਇੱਕ ਵੱਡਾ ਹਥਿਆਰ ਰਿਹਾ ਕਿ ਭੰਬਲ ਭੂਸਾ ਪੈਦਾ ਕਰਨਾ, ਕਨਫਿਊਜ਼ਨ, ਉਹਦੇ ਚੋਂ ਫਿਰ ਆਪਣਾ ਸੌਦਾ ਵੇਚਣਾ। ਸੋ ਇਹ ਬਿਲਕੁਲ ਠੀਕ ਹੈ ਵਰਲਡ ਸਿੱਖ ਨਿਊਜ਼ ਨੇ ਕਿ ਆਫਟਰ ਲਖੀਮਪੁਰ ਖੇੜੀ ਨੈਕਸਟ ਸਟਾਪ ਸ਼ਿਲੋਂਗ। ਹੁਣ ਅਗਲਾ ਜਿਹੜਾ ਉਜਾੜੇ ਦਾ ਪੜਾਅ ਹੈ ਉਹ ਸ਼ਿਲੋਂਗ ਹੈ। ਔਰ ਇਸ ਤੋਂ ਹੁਣ ਦੇਖ ਲਈਏ ਵੀ ਅਸੀਂ ਕੀ ਕਰਨਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London #4 khalistan.uk London for khalistan.uk। ਸਿਗਨੇਚਰ ਟਰੱਕ ਸਰਵਿਸ
ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 2448। ਕਿੰਨੇ ਮਿੰਟ ਨੇ ਆਪਣੇ ਕੋਲ? ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਤੇ ਪਾਕਿਸਤਾਨ ਦੇ ਬਾਰੇ ਨਾਲ। ਅਮਰੀਕਾ ਦੀ ਡਿਪਟੀ ਸੈਕਟਰ ਆਫ ਸਟੇਟ ਬੀਬੀ ਵੈਂਡੀ ਸ਼ਰਮਨ ਭਾਰਤ ਦੇ ਦੌਰੇ ਤੋਂ ਬਾਅਦ ਹੁਣ ਪਾਕਿਸਤਾਨ ਪਹੁੰਚ ਗਈ ਹੈ। ਸੋ ਅਮਰੀਕਾ ਦੀ ਪਾਕਿਸਤਾਨ ਪ੍ਰਤੀ ਜਿਹੜੀ ਦੋ ਮੁਹੀ ਨੀਤੀ ਹੈ, ਸੋ ਇੱਕ ਪਾਸੇ ਪਾਕਿਸਤਾਨ ਨੂੰ ਅਮਰੀਕਾ ਦੀ ਅਫਗਾਨਿਸਤਾਨ ਦੀ ਹਾਰ ਲਈ ਦੱਸਿਆ ਜਾ ਰਿਹਾ ਹੈ, ਪਰ ਦੂਸਰੇ ਪਾਸੇ ਪਾਕਿਸਤਾਨ ਨਾਲ ਡਿਪਲੋਮੈਟਿਕ ਤਾਮਨ ਵੀ ਕੀਤਾ ਜਾ ਰਿਹਾ ਹੈ। ਸੋ ਇਸ ਵੇਲੇ ਖਿੱਤੇ ਦੀ ਸਿਆਸਤ ਅਤੇ ਦੁਨੀਆ ਭਰ ਲਈ ਅਫਗਾਨਿਸਤਾਨ ਦਾ ਮੁੱਦਾ ਅਹਿਮ ਹੈ ਅਤੇ ਅਮਰੀਕਾ ਇਸ ਗੱਲ ਨੂੰ ਸਮਝਦਾ ਹੈ ਕਿ ਅਫਗਾਨਿਸਤਾਨ ਦੇ ਇਸ਼ੂ ਤੇ ਪਾਕਿਸਤਾਨ ਦਾ ਅਹਿਮ ਕਿਰਦਾਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਆਲਮੋਸਟ ਅਸੀਂ ਆਲਟਰਨੇਟ ਡੇ ਜੇ ਰੋਜ਼ਾਨਾ ਨਹੀਂ ਤੇ ਅਫਗਾਨਿਸਤਾਨ ਦਾ ਇਸ਼ੂ ਡਿਸਕਸ ਕਰਦੇ ਹਾਂ ਜੀ, ਕਿਉਂਕਿ ਇਸ ਵੇਲੇ ਅਫਗਾਨਿਸਤਾਨ ਸਿਰਫ ਸਾਡੇ ਖਿੱਤੇ ਦੇ ਲਈ ਹੀ ਅਹਿਮੀਅਤ ਨਹੀਂ ਰੱਖਦਾ ਕਿ ਉੱਥੇ ਸਟੇਬਿਲਿਟੀ ਹੁੰਦੀ ਹੈ ਜਾਂ ਕਿਵੇਂ ਉੱਥੇ ਗਵਰਨੈਂਸ ਹੁੰਦੀ ਹੈ, ਬਲਕਿ ਉਹ ਕਿਉਂਕਿ ਇੱਕ ਗਲੋਬਲ ਪਾਵਰਸ ਦਾ ਵੀ ਕੰਗਲੋਮੈਰੇਟ ਵੀ ਹੈ, ਕੰਪੀਟੀਸ਼ਨ ਵੀ ਹੈ ਔਰ ਵੇਟ ਐਂਡ ਸੀ ਵੀ ਹੈ, ਔਰ ਕੌਣ ਕਿੱਥੇ ਕਿਹਦਾ ਲੱਗੇਗਾ, ਇਹ ਸਾਰੇ ਹੀ ਫੈਕਟਰ ਚੱਲ ਰਹੇ ਨੇ। ਇਸ ਲਈ ਅਫਗਾਨਿਸਤਾਨ ਗਲੋਬਲ ਇੰਪੋਰਟੈਂਸ ਦਾ ਇਸ਼ੂ ਹੈ ਔਰ ਜੋ ਅਫਗਾਨਿਸਤਾਨ 'ਚ ਵਾਪਰਦਾ ਹੈ, ਜੇ ਹਿਸਟਰੀ ਵੀ ਦੇਖੀਏ ਤੇ ਫਿਰ ਉਹ ਸਾਊਥ ਏਸ਼ੀਆ ਨੂੰ ਔਰ ਖਾਸ ਤੌਰ ਤੇ ਸਾਡੇ ਸਬ ਕੰਟੀਨੈਂਟ ਨੂੰ ਔਰ ਸਾਡੇ ਪੰਜਾਬ ਨੂੰ ਦੋਨੋਂ ਪਾਸਿਓਂ ਹੀ ਪ੍ਰਭਾਵਿਤ ਕਰਦਾ ਹੈ। ਹਿਸਟਰੀ ਤਾਂ ਸਾਰੀ ਉਸ ਦੇ ਨਾਲ ਹੀ ਜੁੜੀ ਹੋਈ ਹੈ। ਜਦੋਂ ਬਾਬਾ ਬੁੱਲੇ ਸ਼ਾਹ ਇਹ ਕਹਿੰਦੇ ਸੀ ਕਿ ਖਾਧਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਸੋ ਇਹ ਆਪਣੇ ਆਪ 'ਚ ਹੀ ਦੱਸਦਾ ਹੈ ਕਿ ਹੁਣ ਪੰਜਾਬ 'ਚ ਬੈਠਿਆਂ ਦੇ ਲਈ ਉਦੋਂ ਅਫਗਾਨਿਸਤਾਨ ਦੀ ਅਹਿਮੀਅਤ ਕੀ ਸੀ ਕਿ ਜੋ ਕੁਝ ਵੀ ਹੈ ਉਧਰੋਂ ਆਉਣ ਵਾਲਿਆਂ ਨੇ ਲੈ ਜਾਣਾ। ਫਿਰ ਜੇ ਅਸੀਂ ਅੰਗਰੇਜ਼ਾਂ ਦੇ ਪੀਰੀਅਡ ਦੇ ਵਿੱਚ ਦੇਖੀਏ ਤੇ ਉਹ ਵੀ ਉਹਦੀ ਇੰਪੋਰਟੈਂਸ ਨੂੰ ਸਮਝਦੇ ਸੀ ਜਦੋਂ ਉਹਨਾਂ ਨੇ ਬਫਰ ਸਟੇਟ ਅਫਗਾਨਿਸਤਾਨ ਕ੍ਰੀਏਟ ਕੀਤਾ ਕਿ ਵੀ ਇਹ ਨਾ ਹੋਏ ਕਿ ਰਸ਼ੀਅਨ ਜ਼ਾਰਸ ਜਿਨ੍ਹਾਂ ਦਾ ਹਮੇਸ਼ਾ ਡ੍ਰੀਮ ਆਪਣੀਆਂ ਉਹਨਾਂ ਪੋਰਟਸ 'ਚੋਂ ਨਿਕਲ ਕੇ ਜਿਹੜਾ ਉਹਨਾਂ ਵਾਰਮ ਵਾਟਰ ਪੋਰਟ ਤੱਕ ਪਹੁੰਚਣਾ, ਕਿਉਂਕਿ ਉਹਨਾਂ ਦੀਆਂ ਬੰਦਰਗਾਹਾਂ ਤੇ ਜਿਹੜੀਆਂ ਨੇ ਉਹ ਜੰਮੀਆਂ ਰਹਿੰਦੀਆਂ ਨੇ 6 ਮਹੀਨੇ ਤੇ ਉਹਨਾਂ ਦੇ ਲਈ ਵੀ ਅਫਗਾਨਿਸਤਾਨ ਟਾਰਗੇਟ ਸੀ। ਸੋ ਅੰਗਰੇਜ਼ਾਂ ਨੇ ਯਕੀਨੀ ਬਣਾਇਆ ਜਦੋਂ ਉਹਨਾਂ ਨੇ ਐਜ਼ ਏ ਨੇਸ਼ਨ ਸਟੇਟ ਵੀ ਅਫਗਾਨਿਸਤਾਨ ਨੂੰ ਐਕਸੈਪਟ ਕੀਤਾ, ਉਹਨਾਂ ਦੇ ਬਾਰਡਰਸ ਮਾਰਕ ਕਰਕੇ 1918-19 ਤੱਕ ਪਹੁੰਚਦੇ ਆ ਤੇ ਉਹਨਾਂ ਦੀ ਫੋਰਨ ਪਾਲਿਸੀ ਆਪਣੇ ਕੋਲ ਰੱਖੀ ਸੀ ਤਾਂ ਕਿ ਉਹ ਡਿਸਾਈਡ ਕਰਨ। ਜਿਵੇਂ ਭੂਟਾਨ ਬੇਸ਼ੱਕ ਇੱਕ ਮੁਲਕ ਹੈ ਪਰ ਉਹਦੀ ਫੋਰਨ ਪਾਲਿਸੀ ਇੰਡੀਆ ਦੇ ਕੋਲ ਹੈ। ਸੋ ਉਸ ਤੋਂ ਬਾਅਦ ਅੰਗਰੇਜ਼ ਚਲੇ ਗਏ 47 ਤੋਂ ਬਾਅਦ, ਔਰ ਫਿਰ ਅਸੀਂ ਦੇਖਦੇ ਹਾਂ ਕਿ ਇਹਦੇ ਬਾਵਜੂਦ ਕਿ ਉੱਥੇ ਇੱਕ ਜਿਹੜਾ ਉਹ ਬਾਦਸ਼ਾਹਤ ਸੀ, ਜ਼ਾਹਿਰ ਸ਼ਾਹ ਉਹਨਾਂ ਦਾ ਅਖੀਰਲਾ ਰਾਜਾ ਰਿਹਾ, ਲੇਕਿਨ ਅਗੇਨ ਜੇ ਦੋਨੋਂ ਹੀ ਸੋਵੀਅਤ ਯੂਨੀਅਨ ਔਰ ਅਮਰੀਕਾ ਆਮਣੇ ਸਾਹਮਣੇ ਹੁੰਦੇ ਨੇ ਤੇ ਉਦੋਂ ਹੀ ਜਦੋਂ ਸੋਵੀਅਤ ਯੂਨੀਅਨ ਅਫਗਾਨਿਸਤਾਨ ਨੂੰ ਆਕੂਪਾਈ ਕਰ ਲੈਂਦਾ 1979 ਦੇ ਵਿੱਚ, ਉਸ ਤੋਂ ਪਹਿਲਾਂ ਵੀ ਜਿਹੜੀਆਂ ਉੱਥੇ ਹਕੂਮਤਾਂ ਸੀ ਉਹਨਾਂ ਦਾ ਟਿਲਟ ਉੱਧਰ ਹੀ ਸੀ ਕਿਉਂਕਿ ਯਕੀਨੀ ਬਣਾਇਆ ਸੀ ਸੋਵੀਅਤ ਯੂਨੀਅਨ ਨੇ ਕਿ ਅਫਗਾਨਿਸਤਾਨ ਜਿਹੜਾ ਹੈ ਉਹ ਇਹਨਾਂ ਦੇ ਵੈਸਟਰਨ ਬਲਾਕ, ਅਮਰੀਕਨ ਜਾਂ ਯੂਰਪੀਅਨ ਬਲਾਕ 'ਚ ਨਾ ਜਾਏ, ਵੈਸਟਰਨ ਯੂਰਪ ਦੇ। ਹਾਲਾਂਕਿ ਪਾਕਿਸਤਾਨ ਪੂਰੀ ਤਰ੍ਹਾਂ ਸੀਟੋ ਵੀ, ਬਗਦਾਦ ਪੈਕਟ ਵੀ ਔਰ ਅਮਰੀਕਾ ਔਰ ਵੈਸਟਰਨ ਕੰਟਰੀਜ਼ ਦਾ ਅਲਾਈ ਸੀ। ਸੋ ਇਹ ਇਸ ਲਈ ਬਾਰ-ਬਾਰ ਕੁਝ ਚੀਜ਼ਾਂ ਨੂੰ ਦੁਹਰਾਉਣਾ ਜ਼ਰੂਰੀ ਹੁੰਦਾ ਹੈ ਕਿ ਅੱਜ ਤਾਂ ਉਸ ਤੋਂ ਵੀ ਬਦਤਰ ਹੁਣ ਤਾਂ ਜਿਹੜੀ ਚਾਈਨਾ ਦਾ ਉਭਾਰ ਹੈ ਇੱਕ ਵੱਡੀ ਤਾਕਤ ਦੇ ਤੌਰ ਤੇ, ਜਿਸ ਨੂੰ ਅਮਰੀਕਾ ਇੱਕ ਚੈਲੰਜ ਦੇ ਤੌਰ ਤੇ ਦੇਖਦਾ ਹੈ ਔਰ ਰੀਗਰੁਪਿੰਗ ਹੋ ਰਹੀ ਹੈ। ਕੁਆਡ ਜਿਹੜਾ ਬੇਸ਼ੱਕ ਹੁਣ ਟੁੱਥਲੈਸ ਸਪਾਈਨਲੈਸ ਹੋ ਗਿਆ ਲੇਕਿਨ ਉਹਦੇ ਚੋਂ ਜਿਹੜਾ ਔਕਸ ਨਿਕਲ ਆਇਆ। ਹੁਣ ਅਮਰੀਕਾ ਦੇ ਲਈ ਇੱਕ ਪਾਸੇ ਤਾਂ ਕੋਈ ਸ਼ੱਕ ਨਹੀਂ ਹੈ ਕਿ 20 ਸਾਲ ਬਾਅਦ ਅਮਰੀਕਾ ਅਫਗਾਨਿਸਤਾਨ ਚੋਂ ਨਿਕਲਦਾ ਹੈ ਔਰ ਨਾਲ ਦੀ ਨਾਲ ਤਾਲਿਬਾਨ 15 ਅਗਸਤ ਨੂੰ ਕਾਬਲ 'ਚ ਪਹੁੰਚ ਜਾਂਦੇ ਨੇ ਔਰ ਪੰਜਸ਼ੀਰ ਵੈਲੀ ਵੀ ਉਹ ਲੈ ਲੈਂਦੇ ਨੇ।
ਲੇਕਿਨ ਜਿਹੜੀਆਂ ਫੋਰਸਿਸ ਹੁਣ ਜਿਹਨੂੰ ਇਸਲਾਮਿਕ ਸਟੇਟ ਕਿਹਾ ਜਾਂਦਾ ਹੈ, ਜਦੋਂ ਅਸੀਂ ਇਹ ਦੇਖਦੇ ਹਾਂ ਕਿ ਭਾਈ ਹਮਲਾ ਕਿਤੇ ਹੁੰਦਾ ਹੈ ਉਹਦੀ ਜ਼ਿੰਮੇਵਾਰੀ ਹੈ ਜੀ ਕਿ ਇਸਲਾਮਿਕ ਸਟੇਟ ਨੇ ਲਈ। ਔਰ ਜਦੋਂ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ, ਬੜਾ ਖੌਫਨਾਕ ਹਮਲਾ ਜਿਹੜਾ ਸੂਬਾ ਕੁੰਦੂਸ ਤਾਜਿਕਸਤਾਨ ਦੇ ਨਾਲ ਲੱਗਦਾ ਅਫਗਾਨਿਸਤਾਨ ਦੇ, ਉੱਥੇ ਜਿਹੜੀ ਫਰਾਈਡੇ ਪ੍ਰੇਅਰ ਦੇ ਦੌਰਾਨ ਇੱਕ ਸੁਸਾਈਡ ਬੰਬ ਧਮਾਕਾ ਹੋਇਆ ਔਰ ਲੇਟੈਸਟ ਖਬਰਾਂ ਤੱਕ ਜਿਹੜਾ 100 ਤੋਂ ਜ਼ਿਆਦਾ ਮਰ ਗਏ ਨੇ ਔਰ ਸੈਂਕੜੇ ਹੀ ਹੋਰ ਜ਼ਖਮੀ ਨੇ ਔਰ ਉਹ ਸ਼ੀਆ ਮਸੀਤ ਹੈ। ਸੋ ਜ਼ਾਹਰ ਹੈ ਔਰ ਉਹਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ। ਹੁਣ ਇੱਕ ਪਾਸੇ ਤਾਂ ਇਹ ਪਾਰਟ ਚੱਲ ਰਿਹਾ ਔਰ ਇਹ ਉਦੋਂ ਚੱਲ ਰਿਹਾ ਜਦੋਂ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ ਅਮਰੀਕਾ ਦੀ ਡਿਪਟੀ ਸੈਕਟਰੀ ਆਫ ਸਟੇਟ ਜਿਹੜੀ ਵੈਂਡੀ ਸ਼ਰਮਨ ਉਹ ਨਵੀਂ ਦਿੱਲੀ 'ਚ ਸੀ ਜੀ। ਬੇਸ਼ੱਕ ਜਿਹੜਾ ਉਹਨਾਂ ਦੀ ਜੁਆਇੰਟ ਸਟੇਟਮੈਂਟ ਜਾਂ ਉਹਨਾਂ ਨੇ ਉਹ ਮਿਲੀ, ਅਜੀਤ ਡੋਵਲ ਨੂੰ ਵੀ ਮਿਲੀ, ਹਰਸ਼ ਸ਼੍ਰਿੰਗਲਾ ਨੂੰ ਵੀ ਮਿਲੀ ਔਰ ਜੈ ਸ਼ੰਕਰ ਨੂੰ ਵੀ ਮਿਲੀ, ਜੈ ਕ੍ਰਿਸ਼ਨ ਕੇ ਕੀ ਨਾਮ ਉਹਦਾ ਫੋਰਨ ਮਿਨਿਸਟਰ ਦਾ, ਐਸ ਜੈ ਸ਼ੰਕਰ ਨੂੰ ਵੀ ਮਿਲੀ। ਔਰ ਇਹ ਵੀ ਕੋਈ ਪਾਕਿਸਤਾਨ ਦਾ ਮੈਂਸ਼ਨ ਤਾਂ ਨਹੀਂ ਹੋਇਆ, ਕੋਈ ਵੀ ਨੈਗੇਟਿਵਿਟੀ ਵਾਲਾ, ਲੇਕਿਨ ਟੈਰਰਿਜ਼ਮ ਥ੍ਰੈਟ ਜੁਆਇੰਟ ਓਵਰ ਦਾ ਹੋਰਾਈਜ਼ਨ ਜਦੋਂ ਉਹਨੂੰ ਪੁੱਛਿਆ ਗਿਆ ਕਿ ਜੀ ਕੀ ਇੰਡੀਆ ਦੇ ਬੇਸ ਯੂਜ਼ ਕਰੋਗੇ ਤੁਸੀਂ ਅਫਗਾਨ, ਉਹਨੇ ਕਿਹਾ ਜੀ ਹਾਂ ਵੀ ਆਰ ਲੁਕਿੰਗ ਫਾਰਵਰਡ, ਵੀ ਆਰ ਡਿਸਕਸਿੰਗ ਓਵਰ ਦਾ ਹੋਰਾਈਜ਼ਨ। ਹੁਣ ਓਵਰ ਦਾ ਹੋਰਾਈਜ਼ਨ ਇਹ ਹੈ ਕਿ ਅਫਗਾਨਿਸਤਾਨ 'ਚ ਪਹੁੰਚਣ ਲਈ ਇਹਨਾਂ ਦੀ ਮਿਸਲ ਨੂੰ ਜਾਂ ਡਰੋਨ ਨੂੰ ਪਾਕਿਸਤਾਨ ਦੇ ਉੱਤੋਂ ਦੀ ਗੁਜ਼ਰਨਾ ਪੈਣਾ ਤੇ ਪਾਕਿਸਤਾਨ ਨੇ ਬੇਸ ਤਾਂ ਨਹੀਂ ਦਿੱਤੇ, ਹੋ ਸਕਦਾ ਉਹ ਹੱਕ ਮੰਗਦੇ ਹੋਣ, ਲੇਕਿਨ ਫਿਰ ਵੀ ਜੁਆਇੰਟ ਸਟੇਟਮੈਂਟ ਤੋਂ ਅੰਦਾਜ਼ਾ ਹੋਇਆ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਇੱਕੋ ਵੇਲੇ ਦੋਨੋਂ, ਹਾਲਾਂਕਿ ਇਹਦੇ ਲਈ ਕੈਰਟ ਐਂਡ ਸਟਿਕ ਪਾਲਿਸੀ ਜਿਹੜਾ ਟਰਮ ਯੂਜ਼ ਹੁੰਦੀ ਹੈ ਬਟ ਉਹ ਅਸੀਂ ਬਹੁਤ ਵਾਰੀ ਯੂਜ਼ ਕੀਤੀ ਹੋਈ ਹੈ। ਤੇ ਮੈਂ ਇਹਨੂੰ ਇਹੀ ਕਹਾਂਗਾ ਕਿ ਪਾਕਿਸਤਾਨ ਪ੍ਰਤੀ ਜਿਹੜੀ ਅਮਰੀਕਾ ਦੀ ਲਾਈਨ ਹੈ ਹਾਰਸ਼ ਵੀ ਹੈ, ਜਦੋਂ ਅਸੀਂ ਹਾਰਸ਼ ਲਾਈਨ ਦੇਖਦੇ ਹਾਂ ਤੇ ਜਦੋਂ ਇਹ ਵੈਂਡੀ ਸ਼ਰਮਨ ਜਿਹੜੀ ਇੰਡੀਆ 'ਚ ਸੀ ਅੱਜ ਉਹ ਪਾਕਿਸਤਾਨ ਪਹੁੰਚ ਚੁੱਕੀ ਹੈ ਔਰ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਨੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਦੇ ਨੂੰ ਜਿਹੜਾ ਕਰਦੇ ਮੋਇਦ ਯੂਸਫ, ਜਿਹੜੇ ਅੱਗੇ ਵੀ ਅਮਰੀਕਾ 'ਚ 4-5 ਦਿਨ ਆ ਕੇ ਬੈਠੇ ਰਹੇ ਔਰ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਜੀ ਦੇਖੋ ਬਾਈਡਨ ਨੇ ਤਾਂ ਅਜੇ ਤੱਕ ਕਾਲ ਵੀ ਨਹੀਂ ਕੀਤੀ ਇਮਰਾਨ ਖਾਨ ਨੂੰ। ਸੋ ਜ਼ਾਹਰ ਹੈ ਕਿ ਇਸ ਵੇਲੇ ਅਮਰੀਕਾ ਦੇ ਨਾਲ ਜਿਹੜੀ ਅਫਗਾਨਿਸਤਾਨ ਨੀਤੀ ਨੂੰ ਲੈ ਕੇ ਜਾਂ ਓਵਰਆਲ ਡਿਪਲੋਮੈਟਿਕ ਰਿਲੇਸ਼ਨਸ਼ਿਪ ਹੈ ਉਹਦੇ 'ਚ ਮੋਇਦ ਯੂਸਫ ਜਿਹੜੇ ਨੇ ਉਹਨਾਂ ਦਾ ਵੱਡਾ ਰੋਲ ਹੈ। ਲੇਕਿਨ ਜਦੋਂ ਹੁਣ ਇਹ ਪਤਾ ਵੀ ਹੈ ਕਿ ਵੀ ਇੱਧਰੋਂ ਉਹਨੇ ਜਾਣਾ ਮਿਲਣਾ ਹੈ, ਅਸੀਂ ਜਦੋਂ ਪਹਿਲਾਂ ਖਬਰ ਕੱਲ ਦੀ ਦੇਖਦੇ ਹਾਂ ਕਿ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਜਿਹੜਾ ਉਹ ਯੂਐਸ ਦਾ ਅਮਰੀਕਾ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਿਹਾ ਉਹ ਟੈਸਟੀਫਾਈ ਕਰ ਰਿਹਾ ਜਿਹੜਾ ਔਰ ਇੱਥੇ ਸੈਨੇਟ ਦੇ ਸਾਹਮਣੇ, ਤੇ ਉਹਦੀ ਹੈਡਲਾਈਨ ਲੱਗੀ ਹੋਈ ਹੈ ਜਿਹਨੂੰ ਹੁਣ ਅਸੀਂ ਹਾਰਸ਼ ਲਾਈਨ ਦੇਖ ਰਹੇ ਹਾਂ ਵੀ ਕਿਵੇਂ ਬਾਈਡਨ ਦਾ ਕਾਲ ਨਾ ਕਰਨਾ ਇਮਰਾਨ ਖਾਨ ਨੂੰ, ਇੰਡੀਆ ਦੇ ਨਾਲ ਜੁਆਇੰਟ ਸਟੇਟਮੈਂਟਾਂ ਵੀ ਦੇਣੀਆਂ। ਹੁਣ ਭਾਵੇਂ ਵੈਂਡੀ ਸ਼ਰਮਨ ਉੱਥੇ ਮਿਲੀ ਮੋਇਦ ਯੂਸਫ ਨੂੰ ਪਰ ਕੋਈ ਜੁਆਇੰਟ ਸਟੇਟਮੈਂਟ, ਕੋਈ ਪ੍ਰੈਸ ਕਾਨਫਰੰਸ ਤਾਂ ਦੂਰ ਦੀ ਗੱਲ, ਕੋਈ ਜੁਆਇੰਟ ਸਟੇਟਮੈਂਟ ਵੀ ਨਹੀਂ ਹੈ। ਹਾਲਾਂ ਉਹਨਾਂ ਦੀ ਫੋਰਨ ਆਫਿਸ ਨੇ ਕਿਹਾ ਹੈ ਕਿ ਜੀ ਜਿਹੜਾ ਅਸੀਂ ਦਾ ਟੂ ਕੰਟਰੀਜ਼ ਐਕਸਪ੍ਰੈਸਡ ਡਿਜ਼ਾਇਰ ਟੂ ਪ੍ਰਮੋਟ देयर ਬਾਇਲੇਟਰਲ ਰਿਲੇਸ਼ਨਸ, ਪਾਕਿਸਤਾਨ ਰੇਡੀਓ ਨੂੰ ਵੀ ਇਹੀ ਖਬਰ ਦਿੱਤੀ ਹੈ। ਯੂਐਸ ਡਿਪਟੀ ਸੈਕਟਰੀ ਆਫ ਸਟੇਟ ਸ਼ਰਮਨ ਇਨ ਪਾਕਿਸਤਾਨ ਡਿਸਕਸਿਸ ਰੀਜਨਲ ਸਿਕਿਉਰਿਟੀ ਇਕਨੋਮਿਕ ਟਾਈਜ਼ ਕਿ ਜੀ ਖਿੱਤੇ ਦੀ ਸੁਰੱਖਿਆ ਔਰ ਇਕਨੋਮਿਕ, ਲੇਕਿਨ ਕੋਈ ਜੁਆਇੰਟ ਸਟੇਟਮੈਂਟ ਨਹੀਂ, ਕੋਈ ਪ੍ਰੈਸ ਕਾਨਫਰੰਸ ਨਹੀਂ। ਇਹ ਵੀ ਆਪਣੇ ਆਪ 'ਚ ਇੱਕ ਇਨਸਲਟ ਹੁੰਦੀ ਹੈ ਕਿ ਵੀ ਇਸ ਲੈਵਲ ਦੀ ਜਿਹੜੀ ਹੈ ਉਹਨਾਂ ਦੀ ਹਾਇਰ ਅਪ ਉੱਥੇ ਜਾ ਰਹੀ ਹੈ ਤੇ ਤੁਸੀਂ ਨਜ਼ਰ ਹੀ ਨਹੀਂ ਆ ਰਹੇ ਕਿ ਬਈ ਤੁਸੀਂ ਕੁਝ ਦੇਣਾ। ਲੇਕਿਨ ਇੱਥੇ ਜਿਹੜੀ ਉਹਨੇ ਟੈਸਟੀਫਾਈ ਕੀਤਾ ਉਹ ਬੜਾ ਪਬਲਿਕ ਹੋਇਆ। ਪਾਕਿਸਤਾਨੀ ਲੀਡਰਸ਼ਿਪ ਸ਼ੁੱਡ ਬੀ ਕਨਫਰੰਟਡ ਵਿਦ ਇੰਟਰਨੈਸ਼ਨਲ ਆਈਸੋਲੇਸ਼ਨ because of their support for jihadist terrorists, former US NSA। ਉਹਨੇ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਿਹਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਪੀਰੀਅਡ, ਉਹ ਟੈਸਟੀਫਾਈ ਕਰ ਰਿਹਾ ਕਿ ਵੀ ਇਹ ਪਾਕਿਸਤਾਨ ਨੂੰ ਸਜ਼ਾ ਦੇਣੀ ਚਾਹੀਦੀ ਹੈ ਕਿਉਂਕਿ ਜੋ ਸਾਡੀ ਉੱਥੇ ਹਾਰ ਹੋਈ ਹੈ। ਔਰ ਇਹ ਲੈਫਟੀਨੈਂਟ ਜਨਰਲ ਹੈ ਨਾ, ਲੈਫਟੀਨੈਂਟ ਜਨਰਲ ਫੁੱਲ ਜਨਰਲ ਰਿਟਾਇਰਡ ਹੈ HR ਮੈਕਮਾਸਟਰ, ਉਹਨੇ ਕਾਂਗਰੈਸ਼ਨਲ ਕਮੇਟੀ ਦੇ ਸਾਹਮਣੇ ਅਫਗਾਨਿਸਤਾਨ ਦੇ ਮੁੱਦੇ ਤੇ ਟੈਸਟੀਫਾਈ ਕਰਦਿਆਂ ਕਿਹਾ, ਉਹਨੇ ਕਿਹਾ ਕਿ ਵੀ ਇਟ ਇਜ਼ ਡਿਲੂਜ਼ਨਲ ਟੂ ਥਿੰਕ that any of the money that would go to Taliban or through the Taliban for humanitarian purposes would immediately be used by the insurgent group to solidify their power and to become an even greater threat। ਉਹਨੇ ਹੁਣ ਕਿਉਂਕਿ ਯੂਨਾਈਟਿਡ ਨੇਸ਼ਨਸ ਦੇ ਥੱਲੇ ਹਿਊਮੈਨਿਟੇਰੀਅਨ ਏਡ
1 ਬਿਲੀਅਨ ਤੋਂ ਜ਼ਿਆਦਾ ਕਮਿਟਮੈਂਟਸ ਤਾਂ ਹੋਈਆਂ ਜੀ। ਕਿ ਭਾਈ ਜਿਹੜਾ ਉਹਨਾਂ ਦਾ ਫੂਡ ਪ੍ਰੋਗਰਾਮ ਹੈ ਉਹਨਾਂ ਨੇ ਕਿਹਾ ਵੀ 1/3 ਜਿਹੜੇ ਨੇ ਉਹ ਭੁੱਖੇ ਮਰ ਜਾਣਗੇ। ਸੋ ਇਹ ਕਹਿ ਰਿਹਾ ਜਨਰਲ ਜਿਹੜਾ ਟੈਸਟੀਫਾਈ ਕਰ ਰਿਹਾ ਉਹ ਕਹਿੰਦਾ ਵੀ ਮਤ ਦਿਓ ਪੈਸਾ ਈਵਨ ਹਿਊਮੈਨਿਟੇਰੀਅਨ ਏਡ ਦੇ ਨਾਂ ਥੱਲੇ ਵੀ, ਕਿਉਂਕਿ ਇਹ ਕਿਤੇ ਨਹੀਂ ਪਹੁੰਚਣਾ। ਸੋ ਵੀ ਆਰ ਇਨ ਅ ਸਿਚੁਏਸ਼ਨ where we are facing a really extraordinary dilemma that it is going to be tough for us to mitigate the humanitarian crisis without empowering the Taliban। ਉਹਨੇ ਕਿਹਾ ਜੀ ਇਹ ਬੇਸ਼ੱਕ ਇਹ ਹੈ ਵੀ, ਪਰ ਜੇ ਅਸੀਂ ਪੈਸੇ ਦੇਾਂਗੇ ਤੇ ਇਹ ਜਿਹੜੀ ਹੈ ਇਹ ਤਾਲਿਬਾਨ ਨੂੰ ਐਮਪਾਵਰ ਕਰੇਗਾ। ਚਲੋ ਇਹ ਤਾਂ ਇਹਨਾਂ ਦਾ ਸਟੈਂਡ ਸਮਝ ਆਇਆ। ਹੁਣ ਪਾਕਿਸਤਾਨ ਬਾਰੇ ਇੱਕ ਪਾਸੇ ਵੈਂਡੀ ਸ਼ਰਮਨ ਪਾਕਿਸਤਾਨ 'ਚ ਬੈਠੀ ਹੈ ਔਰ ਉਹਨਾਂ ਦਾ ਜਿਹੜੀ ਹੈ ਹਕੂਮਤ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਕਹਿ ਰਹੀ ਹੈ ਜੀ ਕਿ ਉਹ ਜਿਹੜਾ ਡਿਸਕਸ ਕੀਤਾ ਹੈ ਰੀਜਨਲ ਸਿਕਿਉਰਿਟੀ ਇਕਨੋਮਿਕ ਟਾਈਜ਼, ਪਰ ਇੱਥੇ ਜਨਰਲ ਫੌਜ ਦਾ ਆਪਣਾ ਟੈਸਟੀਫਾਈ ਕਰ ਰਿਹਾ ਔਰ ਐਗਜ਼ੈਕਟ ਕੋਟ ਅਨਕੋਟ ਉਹਦੇ ਵਰਡ ਕੀ ਨੇ, I don't think we should give any assistance to Pakistan at all, at all। ਉਹਨੇ ਕਿਹਾ ਜੀ ਮੈਂ ਬਿਲਕੁਲ ਪਾਕਿਸਤਾਨ ਦੇ I think Pakistan has had it both ways for way too long ਕਿ ਪਾਕਿਸਤਾਨ ਨੇ ਸਾਨੂੰ ਦੋਨੋਂ ਹੱਥੀਂ ਲੁੱਟਿਆ ਬੜੇ ਲੰਬੇ ਵਕਤ ਤੋਂ। I think Pakistan should be confronted with its behavior over the years that has actually resulted I think in large measures in this outcome ਕਿ ਜਿਹੜੀ ਸਾਡੀ ਹਾਰ ਹੋਈ ਹੈ ਇਹਦਾ ਕਾਰਨ ਹੀ ਪਾਕਿਸਤਾਨ ਹੈ, ਕਿਉਂਕਿ ਉਹਨੇ ਜਿਹੜਾ ਸਾਨੂੰ ਲੁੱਟਿਆ ਵੀ ਹੈ ਔਰ ਉਹਨੇ ਕਿਹਾ ਜੀ ਅਸੀਂ ਇਸੇ ਲਈ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਬੜੇ ਐਡਵਾਈਜ਼ਰ ਸੀ, ਉਹਨੇ ਕਿਹਾ ਜੀ ਅਸੀਂ ਇਸੇ ਲਈ ਇਹ ਫੈਸਲਾ ਲਿਆ ਸੀ ਔਰ ਪਾਕਿਸਤਾਨ ਨੂੰ ਜਿਹੜੀ ਸਿਕਿਉਰਿਟੀ ਅਸਿਸਟੈਂਸ ਦੇਣੀ ਜਿਹੜੀ ਜਾਂਦੀ ਸੀ ਮਦਦ ਉਹ ਅਸੀਂ ਬੰਦ ਕਰ ਦਿੱਤੀ ਸੀ ਔਰ ਅਜੇ ਤੱਕ ਵੀ ਜਿਹੜਾ ਉਹਨੇ ਫਿਰ ਇੱਥੇ ਨਹੀਂ ਰੁਕਿਆ ਜਨਰਲ। I think we ought to hold Imran Khan responsible for the comments which he made when Kabul fell and he said that Afghan people have been unshackled। Why should we send a dime to Pakistan under any conditions? ਉਹਨੇ ਕਿਹਾ ਜਦੋਂ ਫਾਲ ਆਫ ਕਾਬਲ ਹੋਇਆ ਤੇ ਇਮਰਾਨ ਖਾਨ ਨੇ ਬਿਆਨ ਦਿੱਤਾ ਕਿ ਅਫਗਾਨਾਂ ਦੇ ਗੁਲਾਮੀ ਦੇ ਸੰਗਲ ਕੱਟੇ ਗਏ। ਉਹ ਕਹਿੰਦੇ ਇਹਨਾਂ ਨੂੰ ਇੱਕ ਧੇਲਾ ਨਾ ਦਿਓ, ਇਹ ਉਹਨੂੰ ਜਵਾਬਦੇਹ ਬਣਾਓ ਔਰ ਇਹ ਜਿਹੜਾ ਨਾਲ ਦੀ ਨਾਲ ਟੈਰਰਿਜ਼ਮ ਔਰ ਇਹ ਉਹ ਲੰਬੀ ਚੌੜੀ ਉਹਦੀ ਟੈਸਟੀਮਨੀ ਹੈ। ਲੇਕਿਨ ਇਸ ਤੋਂ ਇਹ ਲੱਗਦਾ ਹੈ ਕਿ ਜਦੋਂ ਤੁਸੀਂ ਟਾਈਮਿੰਗ ਦੇਖਦੇ ਹੋ ਔਰ ਉੱਥੇ ਜਾ ਕੇ ਇਹ ਗੱਲ ਠੀਕ ਹੈ ਕਿ ਵੈਂਡੀ ਸ਼ਰਮਨ ਨੇ ਜਿਹੜੀ ਉਹਨਾਂ ਦੀ ਜੁਆਇੰਟ ਸਟੇਟਮੈਂਟ ਇੰਡੀਆ 'ਚ ਜਾਂ ਉਹਦੇ 'ਚ ਪਾਕਿਸਤਾਨ ਦੇ ਖਿਲਾਫ ਉਹਨੇ ਕੁਝ ਨਹੀਂ ਕਿਹਾ, ਪਰ ਪਾਕਿਸਤਾਨ ਜਾ ਕੇ ਪਾਕਿਸਤਾਨੀ ਕਿਸੇ ਦੇ ਨਾਲ ਖੁੱਲ੍ਹ ਕੇ ਕੋਈ ਪ੍ਰੈਸ ਕਾਨਫਰੰਸ ਜਾਂ ਜੁਆਇੰਟ ਸਟੇਟਮੈਂਟ ਵੀ ਨਹੀਂ ਹੈ ਔਰ ਨਾਲ ਦੀ ਨਾਲ ਜਿਹੜਾ ਹੈ ਇਧਰੋਂ। ਸੋ ਇਹ ਹੈ ਵੀ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਅਫਗਾਨਿਸਤਾਨ ਦੇ ਵਿੱਚ ਹੁਣ ਜੇ ਇਸਲਾਮਿਕ ਸਟੇਟ ਦੇ ਮਗਰ ਕੌਣ ਹੈ, ਕੋਈ ਸ਼ੱਕ ਨਹੀਂ ਹੈ ਇੰਡੀਆ ਜਿਹੜਾ ਮੇਨ ਰੋਲ ਪਲੇ ਕਰ ਰਿਹਾ ਹੈ। ਇਜ਼ਰਾਈਲ ਦੀ ਵੀ ਪਾਰਟਿਸਿਪੇਸ਼ਨ ਹੋਏਗੀ ਕਿਉਂਕਿ ਰਸ਼ੀਆ ਚਾਈਨਾ ਨੂੰ ਅਸੀਂ ਬਲੇਮ ਨਹੀਂ ਕਰਾਂਗੇ ਕਿਉਂਕਿ ਆਲਰੇਡੀ ਰਸ਼ੀਆ ਨੇ ਤਾਂ ਮਾਸਕੋ ਦੇ ਵਿੱਚ ਕਾਲ ਕੀਤੀ ਹੈ ਮੀਟਿੰਗ ਜੇ ਔਰ ਰਸ਼ੀਆ ਚਾਈਨਾ ਪਾਕਿਸਤਾਨ ਟਰਕੀ ਈਰਾਨ ਇਹ ਸਾਰੇ ਹੁਣ ਕਿਹਨੂੰ ਹੈ ਜਿਹਨੂੰ ਈਰਾਨ ਦੀ ਪ੍ਰੈਜ਼ੈਂਸ ਚੰਗੀ ਨਹੀਂ ਲੱਗਦੀ ਕਿ ਉਹ ਤਾਲਿਬਾਨ ਨਾਲ ਕਿਉਂਕਿ ਟਾਰਗੇਟ ਕੁੰਦੂਜ਼ ਦੇ ਵਿੱਚ ਸ਼ੀਆ ਮਸੀਤ ਨੂੰ ਕੀਤਾ ਗਿਆ, ਟਾਈਮਿੰਗ ਵੀ ਉਹ ਚੁਣੀ ਗਈ ਹੈ ਔਰ ਉਸ ਤੋਂ ਪਹਿਲਾਂ ਅਸੀਂ ਪਿਛਲੇ ਵਰ੍ਹੇ 'ਚ ਦੇਖਿਆ ਕਿ ਗੁਰਦੁਆਰਾ ਕਰਤੇ ਪ੍ਰਵਾਨ ਦੇ ਵਿੱਚ ਵੀ ਜੇ ਅਟੈਕ ਹੁੰਦਾ ਹੈ ਤੇ ਉਹਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਲੈਂਦੀ ਹੈ, ਜੇ ਜਲਾਲਾਬਾਦ ਸਿੱਖਾਂ ਤੇ ਹਮਲਾ ਹੁੰਦਾ ਹੈ ਤੇ ਉਹ ਲੈਂਦੀ ਹੈ ਜ਼ਿੰਮੇਵਾਰੀ। ਇੰਡੀਅਨ ਏਜੰਸੀਆਂ ਉਹੀ ਅਸੀਂ ਕਸ਼ਮੀਰ ਦੇ ਵਿੱਚ ਸਿੱਖ ਬੀਬੀ ਪ੍ਰਿੰਸੀਪਲ ਸੁਪਿੰਦਰ ਕੌਰ ਔਰ ਇੱਕ ਜਿਹਨੂੰ ਪੰਡਿਤ ਕਹਿ ਰਹੇ ਸੀ ਕਸ਼ਮੀਰੀਓ ਹੁਣ ਸਾਹਮਣੇ ਆਇਆ ਵੀ ਉਹ OBC ਹੈ ਵਿਚਾਰਾ ਦਲਿਤ ਹੈ ਜੰਮੂ ਤੋਂ ਜਿਹਨੂੰ ਹੁੰਦਾ ਹੈ ਔਰ ਮਾਈਗ੍ਰੇਸ਼ਨ ਦੀ ਗੱਲ ਹੋ ਰਹੀ ਹੈ ਵੀ ਕਮਿਊਨਿਟੀ ਸ਼ਾਇਦ ਸਿੱਖ ਵੀ ਔਰ ਦੂਸਰੇ ਵੀ ਨੇ ਬਹੁਤ ਸਾਰਿਆਂ ਨੇ ਦਫ਼ਤਰਾਂ 'ਤੇ ਜਾਣਾ ਬੰਦ ਕਰ ਦਿੱਤਾ ਔਰ ਇਸ ਸਾਰੇ ਨੂੰ ਵੀ ਜਿਹੜਾ ਕਿਵੇਂ ਪੇਂਟ ਕੀਤਾ ਜਾ ਰਿਹਾ ਹੈ ਪਾਕਿਸਤਾਨ ਦੇ ਖਾਤੇ 'ਚ ਪਾ ਕੇ ਔਰ ਜਿਹੜਾ ਸਾਰਾ ਮੀਡੀਆ ਲੱਗਾ ਹੈ ਕਿ ਜੀ ਪਾਕਿਸਤਾਨ ਬੇਸ ਉਹ 1 ਮਿਲੀਅਨ ਫੌਜ ਤੁਸੀਂ ਉੱਥੇ ਬਾਰਡਰ ਦੇ ਉੱਤੇ ਜਿਹੜਾ ਹੈ ਉਹ ਬਿਠਾਏ ਹੋਏ ਨੇ, ਸੀਜ਼ਫਾਇਰ ਆਲਰੇਡੀ ਐਗਜ਼ਿਸਟ ਕਰਦਾ ਹੈ, ਵਿੰਟਰ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ, ਜੇ ਮਿਲੀਅਨ ਫੌਜ ਰੱਖ ਕੇ ਤੁਸੀਂ ਸ੍ਰੀਨਗਰ ਵੈਲੀ ਨੂੰ ਹੁਣ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਵੀ ਜਿਹੜਾ ਕੁਝ ਦਿਨ ਪਹਿਲਾਂ ਹੀ ਅਜੇ 6 ਦਿਨ ਦੇ ਵਿੱਚ 7 ਮਰਡਰ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਫਾਰਮੇਸੀ ਰਨ ਕਰਨ ਵਾਲਾ ਕਸ਼ਮੀਰੀ ਪੰਡਤ ਜਿਹੜਾ ਉੱਥੇ 30 ਸਾਲ ਤੋਂ ਬੈਠਾ ਸੀ ਔਰ ਤੁਸੀਂ ਆਰਡਰ ਕਰਦੇ ਹੋ ਸਾਰੇ ਸਕੂਲਾਂ ਕਾਲਜਾਂ ਪ੍ਰਾਈਵੇਟ ਅਦਾਰਿਆਂ ਨੂੰ ਵੀ ਕਿ ਜੀ 15 ਅਗਸਤ ਵਾਲੇ ਦਿਨ ਤਿਰੰਗੇ ਝੰਡੇ ਚਲਾਓ, ਸਕੂਲਾਂ ਤੇ ਵੀ ਚਲਵਾ ਦਿੱਤੇ
ਲੇਕਿਨ ਹਾਇਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਔਰ ਟੀਚਰ ਨੂੰ ਕਾਤਲ ਆ ਕੇ ਮਾਰਦੇ ਨੇ, ਤੁਸੀਂ ਸਕੂਲਾਂ ਨੂੰ ਸਕੂਲ ਨੂੰ ਕੋਈ ਸਿਕਿਉਰਿਟੀ ਵੀ ਨਹੀਂ ਦਿੱਤੀ ਹੋਈ। ਹੁਣ ਇਹ ਸਾਰੇ ਜਿਹੜੇ ਨੇ ਪੁਆਇੰਟ ਆਊਟ ਕਰਦੇ ਨੇ ਕਿ ਵੀ ਜਿਵੇਂ ਅਸੀਂ ਸਿੱਖ ਕੇਸ ਦੇ ਹਵਾਲੇ ਨਾਲ ਗੱਲ ਕੀਤੀ ਕਿ ਜੋ ਲਖੀਮਪੁਰ ਖੀਰੀ 'ਚ ਹੋ ਰਿਹਾ ਹੈ, ਯੂਪੀ 'ਚ ਹੋਇਆ ਹੈ, ਹੁਣ ਮੇਘਾਲਿਆ ਸ਼ਿਲੌਂਗ 'ਚੋਂ ਸਿੱਖਾਂ ਨੂੰ ਉਜਾੜਨ ਦੀ ਲਾਈਨ, ਮੇਘਾਲਿਆ ਸਰਕਾਰ ਜਿਹਦਾ ਬੀਜੇਪੀ ਹਿੱਸਾ ਹੈ, ਪੰਜਾਬ ਦੇ ਵਿੱਚ ਗੁਰਮੀਤ ਰਾਮ ਰਹੀਮ ਦੀ ਕਨਵਿਕਸ਼ਨ ਐਨ ਉਸ ਟਾਈਮ। ਸੋ ਇਹ ਮਲਟੀਪਲ ਅਫਗਾਨਿਸਤਾਨ ਤਾਂ ਮਚ ਮੋਰ ਕੰਪਲੈਕਸ ਹੈ ਇਸ ਸਾਰੇ ਤੋਂ, ਇੰਨੇ ਮਲਟੀਪਲ ਪਲੇਅਰਸ ਨੇ ਕਿ ਕੋਈ ਪਤਾ ਨਹੀਂ ਹੈ। ਪਰ ਅਨਫੋਰਚੂਨੇਟਲੀ ਅਸੀਂ ਅਫਗਾਨ ਲੋਕਾਂ ਦੇ ਲਈ ਵੀ ਜਿਹੜਾ ਉਹ ਅਸੀਂ ਅਦਰ ਦੈਨ ਕਿ ਅਰਦਾਸ ਦੇ ਉਹਨਾਂ ਵਿਚਾਰਿਆਂ ਨੂੰ 40 ਸਾਲ ਹੋ ਗਏ ਨੇ। 1979 'ਚ ਸੋਵੀਅਤ ਯੂਨੀਅਨ ਬੜਿਆ, 10 ਸਾਲ ਉਹਦੇ ਖਿਲਾਫ ਲੜਦੇ ਰਹੇ, ਫਿਰ ਸਿਵਲ ਵਾਰ ਅਗਲੇ 5 ਸਾਲ ਹੁੰਦੀ ਰਹੀ, ਫਿਰ ਤਾਲਿਬਾਨ ਆ ਗਏ, 20 ਸਾਲ ਅਮਰੀਕਾ ਨੈਟੋ ਬੈਠ ਗਈ। ਹੁਣ ਸੀ ਕਿ ਭਾਈ ਚਲੋ ਉਹਨਾਂ ਲੋਕਾਂ ਦੀ, ਜਦੋਂ ਇਮਰਾਨ ਖਾਨ ਨੇ ਕਿਹਾ ਵੀ ਗੁਲਾਮੀ ਦੇ ਸੰਗਲ ਕੱਟੇ ਗਏ, ਮਤਲਬ ਇਹ ਸੀ ਕਿ ਹੁਣ ਲੋਕ ਅਫਗਾਨ ਲੋਕ ਹੀ ਫੈਸਲਾ ਕਰਨਗੇ ਕਿ ਉਹਨਾਂ ਨੇ ਇੱਥੇ ਗਵਰਨ ਕਰਨਾ, ਕੋਈ ਉਹਨਾਂ ਦੇ ਉੱਤੇ ਜਿਹੜਾ ਬਾਹਰਲਾ ਹੁਕਮ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਜੇ ਅੱਜ ਮਸੀਤਾਂ ਸੇਫ ਨਹੀਂ ਨੇ, ਔਰ ਜਿਹੜਾ ਈਵਨ ਤਾਲਿਬਾਨ ਦਾ ਸਪੋਕਸਮੈਨ ਆ, ਉਹਦੀ ਮਾਂ ਦੀ ਡੈਥ ਹੋਈ, ਜਿਹੜਾ ਉਹਦੀ ਜਿਹੜੀ ਹੈ ਲਾਸਟ ਰਾਈਟਸ ਇੱਥੇ ਕੀਤੇ ਜਾ ਰਹੇ ਸੀ ਮਸਜਿਦ ਦੇ ਬਾਹਰ, ਸੁਸਾਈਡ ਬੰਬ ਜਿਹਦੇ 'ਚ ਮਾਰੇ ਗਏ ਲੋਕ। ਸੋ ਅਨਫੋਰਚੂਨੇਟਲੀ ਲੱਗਦਾ ਨਹੀਂ ਹੈ ਕਿ ਇਹ ਤਾਕਤਾਂ ਜਿਨ੍ਹਾਂ ਨੂੰ ਉੱਥੇ ਸਕੂਨ ਚੰਗਾ ਨਹੀਂ ਲੱਗਦਾ ਹੈ, ਔਰ ਉਹਨਾਂ 'ਚ ਇੰਡੀਅਨ ਸਿਸਟਮ ਖਾਸ ਤੌਰ ਤੇ ਜਿਨ੍ਹਾਂ ਨੂੰ ਪਾਕਿਸਤਾਨ ਦੀ ਡੋਮੀਨੈਂਸ ਉਸ ਖਿੱਤੇ ਦੇ ਵਿੱਚ ਜਿਹੜੀ ਹੈ ਉਹ ਰੜਕਦੀ ਹੈ, ਉਹਨਾਂ 'ਚ ਉਹ ਇਹਨੂੰ ਜਿਹੜਾ ਉਹ ਸਟੇਬਲ ਨਹੀਂ ਹੋਣ ਦੇਣਗੇ। ਔਰ ਅਸੀਂ ਕਲੋਜ਼ਿੰਗ 'ਚ ਜਿਵੇਂ ਰੋਜ਼ਾਨਾ ਰੂਹਾਨੀਅਤ ਦੀ ਵਿਚਾਰ ਕਰਦੇ ਹਾਂ, ਕਬੀਰ ਸਾਹਿਬ ਦੀ ਬਾਣੀ ਗੌੜੀ ਥਿੱਤੀ ਅਸੀਂ ਡਿਸਕਸ ਕੀਤੀ ਸੀ, ਤੇ ਥਿੱਤੀ ਵਾਰੀ ਦਾ ਮਤਲਬ ਇਹ ਹੈ ਕਿ ਥਿੱਤ ਜਿਹੜੀਆਂ ਨੇ ਤਿਥੀ ਜਿਸ ਨੂੰ ਕਹਿੰਦੇ ਨੇ ਸੁਦੀ ਵਧੀ, ਉਹ ਚੰਦਰਮਾ ਨਾਲ ਸੰਬੰਧਿਤ ਸੀ। ਤੇ ਹੁਣ ਜਿਹੜੇ ਹਫ਼ਤੇ ਦੇ 7 ਦਿਨ ਹੁੰਦੇ ਨੇ, ਵਾਰ ਜਿਨ੍ਹਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਆ, ਉਹਨਾਂ ਦੇ ਉੱਤੇ ਉਹਨਾਂ ਨੇ ਵੀ ਇੱਕ ਛੋਟੀ ਬਾਣੀ ਹੈ, ਉਹਦਾ ਨਾਂ ਰਾਗ ਗੌੜੀ ਵਾਰ ਕਬੀਰ ਜੀਓ ਕੇ। ਗੌੜੀ ਰਾਗ ਹੈ ਤੇ ਵਾਰਾਂ ਦੇ ਉੱਤੇ ਹੈ, ਔਰ ਉਹਦੀ ਇੱਕ ਜਿਹੜੀ ਤੁਕ ਮੁੱਖ ਤੌਰ ਦੇ ਉੱਤੇ ਰਹਾਉ ਦੀ ਤੁਕ ਹੈ, ਔਰ ਉਹ ਉਸ ਦਾ ਪਹਿਲਾ ਜਿਹੜਾ ਉਹ ਉਸ ਦਾ ਸ਼ਲੋਕ ਵੀ ਬਣਦਾ ਹੈ। ਔਰ ਇਹ ਤੁਕ ਹੈ, ਬਾਰ ਬਾਰ ਹਰ ਕੇ ਗੁਣ ਗਾਵੋਂ, ਗੁਰ ਗਮ ਭੇਦ ਸੋ ਹਰ ਕਾ ਪਾਉ ਰਹਾਉ। ਰਹਾਉ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਉਸ ਦਾ ਸੈਂਟਰਲ ਹੈ। ਸੋ ਇਹ ਜਿਹੜੇ 7 ਵਾਰਾਂ ਦੇ ਉੱਤੇ, ਡੇਜ਼ ਦੇ ਉੱਤੇ, 7 days ਆਫ ਦਾ ਵੀਕ, ਕਬੀਰ ਸਾਹਿਬ ਦੀ ਜਿਹੜੀ ਹੈ ਲਿਖਤ ਹੈ, ਉਹਦਾ ਤੱਤ ਸਾਰੇ ਹੀ ਹੈ ਰਹਾਉ ਦੇ ਵਿੱਚ, ਬਾਰ ਬਾਰ ਹਰ ਕੇ ਗੁਣ ਗਾਵੋ। ਕਿ ਬਾਰ ਬਾਰ ਹੈ ਕਿ ਵੀ ਤੁਸੀਂ ਰਿਪੀਟ, ਜਦੋਂ ਅਹਨਸ ਕਹਿੰਦੇ ਨੇ ਦਿਨ ਰਾਤ, ਸਾਥ ਸਾਥ ਸਿਮਰੋ ਗੋਬਿੰਦ, ਕਿ ਹਰ ਪਲ ਹਰ ਛਿਨ, ਔਰ ਤੁਸੀਂ ਉਸ ਨੂੰ ਜਿਹੜਾ ਹੈ ਈਚ ਐਂਡ ਐਵਰੀ ਡੇ। ਹੁਣ ਵਾਰ ਵੱਵੇ ਨਾਲ ਵੀ ਲਿਖਿਆ ਜਾਂਦਾ ਹੈ, ਬੱਬੇ ਨਾਲ ਵੀ ਲਿਖਿਆ ਜਾਂਦਾ ਹੈ, ਕਿ ਵਾਰ ਐਤ ਹੋਏ ਜਿਹਨੂੰ ਰਵੀਵਾਰ ਕਹਿੰਦੇ ਨੇ ਹਿੰਦੀ ਵਾਲੇ, ਕਿਉਂਕਿ ਇਹ ਦਿਨ ਵੀ ਇਹਨਾਂ ਨੇ ਅੱਡ ਅੱਡ ਦੇਵਤਿਆਂ ਦੇ ਨਾਮ ਮਨਸੂਖ ਕੀਤੇ ਹੋਏ ਨੇ। ਰਵੀ ਸੂਰਜ ਦਾ ਨਾਮ ਹੈ ਸੰਸਕ੍ਰਿਤ, ਉਹ ਸੂਰਜ ਦਾ ਦਿਨ ਹੈ। ਸੋਮ ਚੰਦਰਮਾ ਨੂੰ ਕਹਿੰਦੇ ਨੇ, ਉਹ ਸ਼ਸ਼ੀ ਦਾ ਦਿਨ ਹੈ। ਮੰਗਲ ਇੱਕ ਗ੍ਰਹਿ, ਉਹਦਾ ਦਿਨ ਹੈ। ਇਸੇ ਤਰ੍ਹਾਂ ਬੁੱਧ ਨੂੰ ਜਿਹੜਾ ਹੈ ਉਹਦਾ ਵੀ ਉਹਨਾਂ ਨੇ ਕਹਾਣੀ ਬਣਾਈ ਹੋਈ ਹੈ। ਬ੍ਰਹਸਪਤ ਜਿਹਨੂੰ ਅਸੀਂ ਵੀਰਵਾਰ ਕਹਿੰਦੇ ਹਾਂ, ਵੈਸੇ ਪਾਕਿਸਤਾਨੀ ਲਹਿੰਦੇ ਪੰਜਾਬ ਚੋਂ ਪੀਰਵਾਰ ਕਹਿੰਦੇ ਨੇ, ਕਿਉਂਕਿ ਹਿੰਦੀ ਲਫ਼ਜ਼ ਗੁਰੂਵਾਰ ਹੈ। ਉਹਨਾਂ ਨੇ ਕਿਹਾ ਵੀ ਇਹ ਤਾਂ ਹਿੰਦੂਆਂ ਦਾ ਇੱਕੋ ਹੀ ਲਫ਼ਜ਼ ਹੈ, ਉਹਨਾਂ ਨੇ ਕਿਹਾ ਚਲੋ ਅਸੀਂ ਪੀਰਾਂ ਦੇ ਨਾਂ ਕਰ ਦਈਏ, ਉਹ ਵੀਰਵਾਰ ਨੂੰ ਪੀਰਵਾਰ ਕਹਿੰਦੇ ਨੇ। ਸ਼ੁੱਕਰ ਜਿਹੜਾ ਅਗੇਨ ਜੁੜ ਜਾਂਦਾ ਹੈ ਹਿੰਦੂ ਮਾਈਥੋਲੋਜੀ ਨਾਲ, ਉਹਨੂੰ ਜਿਹੜਾ ਜੁਮਾ ਕਿਹਾ ਜਾਂਦਾ ਹੈ ਲਹਿੰਦੇ ਪੰਜਾਬ ਦੇ ਵਿੱਚ। ਲੇਕਿਨ ਕਬੀਰ ਸਾਹਿਬ ਨੇ ਇਹਨਾਂ ਸਾਰੇ ਹੀ ਵਾਰਾਂ, ਉਹਨਾਂ ਨੇ ਕਿਹਾ ਜੀ ਐਵਰੀ ਡੇ ਬਾਰ ਬਾਰ ਹਰ ਕੇ ਗੁਣ ਗਾਵੋ, ਜਿਹੜਾ ਮਰਜ਼ੀ ਦਿਨ ਹੋਏ ਮੈਂ ਤਾਂ ਉਸ ਰੱਬ ਦੇ ਗੁਣ ਗਾਉਂਦਾ, ਰੱਬ ਦੀ ਸਿਫਤ ਸਲਾਹ ਕਰਾਂਗਾ। ਗੁਰਗਮ ਭੇਦ ਸੋ ਹਰ ਕਾ ਪਾਵੋ, ਕਿਉਂਕਿ ਉਸ ਦੇ ਨਾਮ ਨੂੰ ਯਾਦ ਕਰਨਾ ਹੀ ਉਸ ਰੱਬ ਦੇ ਭੇਦ, ਸੀਕ੍ਰੇਟਸ, ਉਸ ਦੇ ਰਾਜ, ਉਸ ਦੀ ਸਾਰੀ ਕਾਇਨਾਤ ਦੇ ਨਾਲ ਤੁਹਾਡਾ ਜੁੜਾਵ ਉਦੋਂ ਹੀ ਪੋਸੀਬਲ ਹੋਏਗਾ ਜੇ ਤੁਸੀਂ ਹਰ ਦਿਨ, ਹਰ ਪਲ, ਹਰ ਖਿਣ ਵਿਸਵੇ ਚਸਿਆ, ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਓ ਹੋਆ, ਸੂਰਜ ਏਕੋ ਰੁੱਤ ਅਨੇਕ,
ਨਾਨਕ ਕਰਤੇ ਕੇ ਕੀਤੇ ਵੇ ਕਿ ਇਹ ਵਿਸਾ ਚਸਾ ਘੜੀ ਪੈਰ ਥਿਤ ਦਿਨ ਇਹ ਤਾਂ ਇਵੇਂ ਹੀ ਹੈ ਜਿਵੇਂ ਮੌਸਮ ਬਦਲਦੇ ਨੇ। ਇਹ ਰੱਬ ਕਰਤਾ ਹੈ, ਉਹਦਾ ਪਹਿਰਾਵਾ ਹੈ, ਉਹਨੇ ਇਸ ਅੱਡ ਉਸ ਦੇ ਹੀ ਰੰਗ ਨੇ। ਔਰ ਗੁਰਗਮ ਭੇਦ ਸੋ ਹਰ ਕਾ ਪਾਵੋ ਕਿ ਜਦੋਂ ਅਸੀਂ ਬਾਰ-ਬਾਰ ਉਸ ਦੇ ਗੁਣ ਗਾਵਾਂਗੇ ਤਾਂ ਉਸ ਨਿਰੰਕਾਰ ਦੇ ਨਾਲ ਉਸ ਦੇ ਜਿਹੜਾ ਹੈ ਉਸ ਦੇ ਨਾਲ ਭੇਦ ਹੋਵਾਂਗੇ। ਔਰ ਪਹਿਲਾ ਸ਼ਲੋਕ ਹੈ ਆਦਿਤ ਕਰੈ ਭਗਤ ਆਰੰਭ। ਹੁਣ ਆਦਿਤ ਬਿਗਨਿੰਗ ਸੰਡੇ ਦੇ ਨਾਲ, ਕਿਉਂਕਿ ਰਵੀਵਾਰ ਸੂਰਜ ਦੇ ਲਈ ਸ਼ਬਦ ਹੈ ਕਿ ਵੀ ਇਸ ਦਿਨ ਅਸੀਂ ਜੇ ਰਵੀਵਾਰ ਹੈ ਤੇ ਇਹ ਰੱਖੀਏ ਕਿ ਭਾਈ ਅਸੀਂ ਰੱਬ ਦੀ ਬੰਦਗੀ ਦੇ ਵਿੱਚ ਜੁੜਨਾ ਹੈ, ਉਸ ਦੇ ਨਾਲ ਜੁੜਨਾ ਹੈ। ਕਾਇਆ ਮੰਦਰ ਮਨਸਾ ਥੰਮ ਕਿ ਇਹ ਬਾਡੀ ਜਿਹੜੀ ਹੈ ਇਹ ਇਵੇਂ ਹੀ ਹੈ ਲਾਈਕ ਏ ਟੈਂਪਲ। ਔਰ ਕਿਉਂਕਿ ਰੱਬ ਵਸਦਾ ਹੈ, ਬੁੱਤ ਨਹੀਂ ਹੈ ਇਹਦੇ 'ਚ ਰੱਬ ਦਾ ਨੂਰ ਹੈ। ਔਰ ਜਿਹੜੀ ਡਿਜ਼ਾਇਰ ਹੈ ਕਿ ਵੀ ਮੈਂ ਰੱਬ ਦੇ ਪਿਆਰ 'ਚ ਹੀ ਗਲਤਾਨ ਹੋਣਾ ਹੈ, ਉਹ ਤੁਹਾਡਾ ਥੰਮਲਾ ਹੋਏ। ਮਨਸਾ ਹੁੰਦੀਆਂ ਡਿਜ਼ਾਇਰਸ ਕਿ ਵੀ ਉਹ ਤੁਹਾਡਾ ਥੰਮ ਬਣੇ। ਅਹਨਸ ਅਖੰਡ ਸੁਰ ਹੀ ਜਾਏ ਕਿ ਜਦੋਂ ਤੁਹਾਡੀ ਇੱਕ ਵਾਰ ਤੁਹਾਡਾ ਫੋਕਸ ਰੱਬ ਦੇ ਨਾਂ ਦੇ ਉੱਤੇ ਹੋਏਗਾ ਦਿਨ ਔਰ ਰਾਤ, ਫਿਰ ਉਸ ਵਾਹਿਗੁਰੂ ਦੇ ਨਾਲ ਜੁੜਿਆ ਤੁਹਾਡੇ ਅੰਦਰ ਅਹਨਸ ਦਿਨ ਰਾਤ ਅਖੰਡ ਜਿਹੜਾ ਟੁੱਟਦਾ ਨਹੀਂ ਹੈ ਸੁਰ ਹੀ ਜਾਏ। ਸੁਰ ਹੀ ਇਹ ਹੈ ਕਿ ਜਿਹਦੇ ਅੰਦਰ ਜਿਹਨੂੰ ਅਸੀਂ ਅਨਹਦ ਵਾਜੇ ਤੂਰੇ ਵਾਜੇ ਅਨਹਦ ਤੂਰੇ ਕਿ ਜਦੋਂ ਤੁਸੀਂ ਇਸ ਰਵੀਵਾਰ ਦੇ ਦਿਨ ਉਸ ਰੱਬ ਨੂੰ ਉਸ ਦੀ ਬੰਦਗੀ ਨੂੰ ਉਹਦੇ ਨਾਲ ਤੁਸੀਂ ਜੁੜੋਗੇ ਤੇ ਤੁਹਾਡੇ ਅੰਦਰ ਦਿਨ ਰਾਤ ਅਖੰਡ ਉਸ ਅਨਹਦ ਵਾਜਿਆਂ ਦਾ ਚਲਨ ਹੋਏਗਾ। ਤੋ ਅਨਹਦ ਬੀਣ ਸਹਿਜ ਮੈਂ ਬਾਏ। ਔਰ ਜਦੋਂ ਤੁਹਾਡੇ ਅੰਦਰ ਉਸ ਵਾਹਿਗੁਰੂ ਦੀ ਜੋਤ ਦਾ ਉਹਦੇ ਅਨਹਦ ਆਨੰਦ ਦਾ ਜਿਹੜਾ ਉਹ ਵਾਸਾ ਹੋਏਗਾ, ਫਿਰ ਜਿਹੜਾ ਸਹਿਜ ਮੈਂ ਬਾਏ ਕਿ ਫਿਰ ਤੁਸੀਂ ਟ੍ਰੈਂਕੁਅਲ ਹੋਵੋਗੇ, ਇਨ ਪਰਫੈਕਟ ਕਾਮ ਹੋਵੋਗੇ। ਤੁਹਾਡੇ ਅੰਦਰ ਇੱਕ ਬਲਿਸਫੁਲ ਜਿਹੜੀ ਹੈ ਹੈਪੀਨੈਸ ਹੋਏਗੀ। ਇਹੀ ਤੁਹਾਨੂੰ ਰਵੀਵਾਰ ਜਾਂ ਐਤਵਾਰ ਸਿਖਾਉਂਦਾ ਹੈ ਕਿ ਉਸ ਰੱਬ ਦੇ ਨਾਲ ਜੁੜੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ਾਇਦ ਐਵੇਂ ਸ਼ੁਰੂ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸਾਡੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।